ਵਾਹਿਗੁਰੂ जी का खालसा वाहिगुरू जी की फतेह अस्सलाम वालेकुम आदाब वर्ज महां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच है बहुत शुक्रिया जी डॉक्टर साहब। आज 28 जून 2023 14 हाड़ नानकशाही सम 555 ਦੇ ਰਹੇ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਲਮ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨਾਲ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਤੇ ਆਪਣੇ ਜਿਹੜੇ ਮੁਸਲਮਾਨ ਵੀਰ ਭੈਣਾਂ ਨੂੰ ਖਾਸ ਕਰਕੇ ਪਾਕਿਸਤਾਨ ਜਿਹੜੇ ਆਪਣੇ ਵੀਰ ਭੈਣ ਨੇ ਆਪਣੇ ਸਾਰੇ ਵਿਊਅਰਸ ਨੂੰ ਜਿਹੜੇ ਆਪਾਂ ਅੱਜ ਈਦ ਦੀ ਮੁਬਾਰਕਬਾਦ ਜਿਹੜੀ ਪੇਸ਼ ਕਰਦੇ ਹਾਂ ਜਿਹਨੂੰ ਬਕਰੀਦ ਵੀ ਕਹਿੰਦੇ ਨੇ ਸੋ ਸਭ ਨੂੰ ਈਦ ਮੁਬਾਰਕ ਜੀ। ਔਰ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਿਮਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਆਪਣੀ ਸਾਂਝ ਬਣਾ ਕੇ ਰੱਖੀਏ ਅਤੇ ਹਕੂਮਤ ਦੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਈਏ। ਕਿਵੇਂ ਹੁਣ ਇੰਡੀਅਨ ਸਟੇਟ ਸਿੱਖ ਮਸਲੇ ਤੇ ਕਈ ਮੁਲਕਾਂ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਨ ਤੇ ਉਤਰ ਆਈ ਹੈ ਸੋ ਇਹ ਇੱਥੋਂ ਦੀਆਂ ਏਜੰਸੀਆਂ ਵੀ ਦੇਖ ਰਹੀਆਂ ਹਨ। ਸਾਨੂੰ ਸੰਜਮ ਅਤੇ ਸੂਝ-ਬੂਝ ਤੋਂ ਕੰਮ ਲੈਣ ਦੀ ਲੋੜ ਹੈ। ਸਮੇਂ ਨੇ ਸਾਨੂੰ ਮੌਕਾ ਦੇਣਾ ਹੈ। ਅਸੀਂ ਬਸ ਸਮੇਂ ਦੇ ਹਾਨ ਦੇ ਬਣੀਏ ਗੁਰੂ ਸਾਹਿਬ ਆਪ ਸਹਾਈ ਹੋਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਅਨ ਸਟੇਟ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਦਹਿਸ਼ਤਗਰਦੀ ਦੀ ਜਿਹੜੀ ਖੂਨੀ ਖੇਡ ਖੇਡ ਰਹੀ ਹੈ ਔਰ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਇਸ ਦਾ ਸ਼ੇਕੜਲਾ ਸਬੂਤ ਹੈ। ਸੋ ਲੇਕਿਨ ਮੀਡੀਆ ਵਿੱਚ ਭਾਰਤੀ ਹਕੂਮਤ ਦੇ ਕਰਿੰਦੇ ਕੈਨੇਡੀਅਨ ਸਰਕਾਰ ਨੂੰ ਦੋਸ਼ੀ ਦੱਸ ਰਹੇ ਹਨ ਔਰ ਉਹਨਾਂ ਅਨੁਸਾਰ ਕੈਨੇਡਾ ਦੇ ਸਿਆਸਤਦਾਨ ਸਿੱਖ ਵੋਟ ਬੈਂਕ ਕਰਕੇ ਖਾਲਿਸਤਾਨ ਲਹਿਰ ਪ੍ਰਤੀ ਨਰਮ ਗੋਸ਼ਾ ਰੱਖਦੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਮੁਸਲਮਾਨ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਚੋਂ ਅਸੀਂ ਜਿੱਥੇ ਜਿੱਥੇ ਵੀ ਦੁਨੀਆ ਭਰ 'ਚ ਬੈਠੇ ਨੇ ਇਸ ਪ੍ਰੋਗਰਾਮ ਰਾਹੀਂ ਜੁੜੇ ਹੋਏ ਨੇ ਸਾਡੇ ਨਾਲ ਉਹਨਾਂ ਨੂੰ ਈਦ ਮੁਬਾਰਕ ਜੀ ਕਹਿੰਦੇ ਔਰ ਇਹ ਈਦ ਦਾ ਦਿਨ ਖਾਸ ਤੌਰ ਤੇ ਜਿਸ ਨੂੰ ਈਦ ਉਲ ਅਦਾ ਕਿਹਾ ਜਾਂਦਾ ਦੋ ਈਦ ਜਿਹੜੀਆਂ ਨੇ ਅੱਡ ਅੱਡ ਆਪਣੀ ਇੰਪੋਰਟੈਂਸ ਦੀਆਂ ਨੇ। ਅੱਛਾ। ਔਰ ਇਸ ਦਾ ਸੰਬੰਧ ਜਾ ਕੇ ਹਜ਼ਰਤ ਇਬਰਾਹਿਮ ਨਾਲ ਜੁੜਦਾ ਜਦੋਂ ਕਿ ਉਹਨਾਂ ਦੇ ਸਾਹਮਣੇ ਰੱਬ ਨੇ ਖੁਦਾ ਨੇ ਫਾਈਨਲ ਟੈਸਟ ਰੱਖਿਆ ਕਿ ਉਹ ਸਭ ਤੋਂ ਆਪਣੀ ਪਿਆਰੀ ਚੀਜ਼ ਜਿਹੜੀ ਹੈ ਉਹ ਰੱਬ ਦੇ ਅਰਪਣ ਕਰੇ ਔਰ ਉਸ ਦੇ ਵਿੱਚ ਉਹਨਾਂ ਦਾ ਬੇਟਾ ਇਸਮਾਇਲ ਉਸ ਦੀ ਕੁਰਬਾਨੀ ਦੀ ਮੰਗ ਕੀਤੀ ਗਈ ਕਿਉਂਕਿ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ ਖੁਦਾ ਜਾਂ ਸੱਚ ਹੱਕ ਇਨਸਾਫ ਦਾ ਰਸਤਾ ਤੇ ਫਿਰ ਸੱਚ ਤੇ ਖਲੋਂਦੇ ਆ ਆਪਣਾ ਸਭ ਕੁਝ ਕੁਰਬਾਨ ਕਰਨਾ ਇਹ ਇੱਕ ਮੁੱਢਲੀ ਸ਼ਰਤ ਹੁੰਦੀ ਹੈ। ਅਦਰਵਾਈਜ਼ ਤਾਂ ਤੁਸੀਂ ਜਾਂ ਡੋਲ ਜਾਂਦੇ ਹੋ ਜਾਂ ਸਮਝੌਤਾਵਾਦੀ ਬਣ ਜਾਂਦੇ ਹੋ। ਜਦੋਂ ਅਸੀਂ 10ਵੇਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਕਹਿੰਦੇ ਔਰ ਸਿੱਖ ਕੌਮ ਨੇ ਜੇ 3 ਸਦੀਆਂ ਦੇ ਵਿੱਚ ਆਪਣੇ ਪਰਿਵਾਰ ਕੁਰਬਾਨ ਕਰਨ ਤੋਂ ਜਿਹੜੇ ਹਰ ਇੱਕ ਨੂੰ ਸਭ ਤੋਂ ਅਜ਼ੀਜ਼ ਹੁੰਦੇ ਨੇ ਕਦੇ ਕੋਈ ਢਿੱਲ ਨਹੀਂ ਦਿਖਾਈ ਹੈ ਤਾਂ ਉਸ ਦਾ ਕਾਰਨ ਸਾਡੇ ਸਾਹਮਣੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਹੁੰਦੇ ਨੇ ਕਿ ਉਹਨਾਂ ਨੇ ਇਹ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਿਆਂ ਆਪਣਾ ਸਰਬੰਸ ਕੁਰਬਾਨ ਕੀਤਾ ਔਰ ਸੈਂਕੜਿਆਂ ਸਾਲ ਪਹਿਲਾਂ ਇਹ ਪ੍ਰੀਖਿਆ ਜਦੋਂ ਹਜ਼ਰਤ ਇਬਰਾਹਿਮ ਦੇ ਸਾਹਮਣੇ ਉਹਨਾਂ ਦੇ ਅਜ਼ੀਜ਼ ਬੇਟੇ ਨੂੰ ਕੁਰਬਾਨ ਕਰਨ ਲਈ ਰੱਬ ਨੇ ਉਹਨਾਂ ਨੂੰ ਹਦਾਇਤ ਕੀਤੀ
ਤੇ ਉਹ ਉਸ ਨੂੰ ਲੈ ਕੇ ਜਿਹੜੇ ਨੇ ਉਸ ਜਿਹੜੀ ਪਹਾੜੀ ਤੇ ਚਲੇ ਗਏ। ਅੱਛਾ। ਔਰ ਬੇਸ਼ੱਕ ਇਹ ਇੱਕ ਬੜਾ ਔਖਾ ਹੁੰਦਾ ਹੈ ਪਾਰਟ ਜਦੋਂ ਅਸੀਂ ਇਸ ਟੈਸਟ ਨੂੰ ਦੇਖਦੇ ਹਾਂ, ਲੇਕਿਨ ਉਹ ਉਸ 'ਚ ਪਾਸ ਹੋਏ। ਔਰ ਜਿਵੇਂ ਇਸਲਾਮਿਕ ਵਿਸ਼ਵਾਸ, ਕਿਉਂਕਿ ਬੇਸ਼ੱਕ ਹਜ਼ਰਤ ਇਬਰਾਹਿਮ ਦਾ ਸੰਬੰਧ ਯਹੂਦੀ ਪੈਗੰਬਰ ਦੇ ਤੌਰ ਤੇ ਹੈ, ਈਸਾਈਆਂ 'ਚ ਵੀ ਉਹਨਾਂ ਨੂੰ ਅਬਰਾਹਮ ਕਰਕੇ ਯਾਦ ਕੀਤਾ ਜਾਂਦਾ ਹੈ, ਪਰ ਕੁਰਾਨ ਮਜੀਦ ਦੇ ਵਿੱਚ ਇਸ ਨੂੰ ਜਿਹੜਾ ਐਕਸੈਪਟ ਕੀਤਾ ਗਿਆ ਹੈ। ਇਸ ਲਈ ਇਹ ਦਿਨ ਜਿਸ ਦੇ ਵਿੱਚ ਫਿਰ ਇਹ ਕਿਹਾ ਜਾਂਦਾ ਹੈ ਕਿ ਉਸ ਦੀ ਥਾਂ ਤੇ ਬੇਟੇ ਦੀ ਥਾਂ ਤੇ ਜਿਹੜਾ ਰੈਮ ਲਫ਼ਜ਼ ਜਾਂ ਅਸੀਂ ਜਿਹਨੂੰ ਬੱਕਰਾ ਕਹਿੰਦੇ ਆ, ਉਹ ਉੱਥੇ ਸੀ ਜਿਸ ਦੀ ਉਹਨਾਂ ਨੇ ਕੁਰਬਾਨੀ ਦਿੱਤੀ। ਇਸ ਲਈ ਇੱਕ ਪਾਸੇ ਹੱਜ ਨਾਲ ਸੰਬੰਧਿਤ ਵੀ ਅੱਜ ਫਾਈਨਲ ਜਿਹੜਾ ਪਿਲਗ੍ਰਿਮੇਜ ਕੰਪਲੀਟ ਹੁੰਦਾ, ਔਰ ਦੂਸਰੇ ਪਾਸੇ ਇਹ ਦੁਨੀਆ ਭਰ ਦੇ ਵਿੱਚ ਜਿੱਥੇ 1.5 ਤੋਂ 2 ਬਿਲੀਅਨ ਅੱਜ ਦੁਨੀਆ ਦੇ ਵਿੱਚ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਿਆਂ ਦੀ ਗਿਣਤੀ ਹੈ, ਉਹ ਇਸ ਨੂੰ ਰੱਬ ਦੇ ਰਾਹ ਦੇ ਉੱਤੇ ਕੁਰਬਾਨ ਹੋਣ ਯਾਦ ਦਹਾਨੀ ਤਾਂ ਇਹ ਹੈ, ਇਸ ਦੇ ਲਈ ਕੁਰਬਾਨੀ ਕੀਤੀ ਜਾਂਦੀ ਹੈ ਕਿਸੇ ਜਾਨਵਰ ਦੀ। ਔਰ ਇਹ ਜਿਹੜਾ ਥਾਂ ਥਾਈਂ ਇਸ ਦਿਨ ਇੱਕ ਦੂਸਰੇ ਨੂੰ ਮੁਬਾਰਕ ਦੇ ਕੇ, ਔਰ ਜ਼ਾਹਰ ਹੈ ਕਿ ਜਿਵੇਂ ਸਾਡੇ ਲਈ ਗੁਰਪੁਰਬਾਂ ਦੇ ਮੌਕੇ ਜਦੋਂ ਬੱਚੇ ਬੱਚੀਆਂ ਲਈ ਨਵੇਂ ਕੱਪੜੇ ਹੁੰਦੇ ਸੀ, ਇਹਨਾਂ ਦੋਨੋਂ ਹੀ ਈਦਾਂ ਦੇ ਮੌਕੇ ਜਿਹੜਾ ਹੈ ਉਹ ਇੱਕ ਤਾਜ਼ਾ ਦਮ ਹੋ ਕੇ ਚੰਗੇ ਪਹਿਰਾਵੇ ਔਰ ਸੈਲੀਬ੍ਰੇਸ਼ਨ ਦੇ ਮੂਡ 'ਚ। ਵੈਸੇ ਸਾਡੀ ਬਿਲਡਿੰਗ 'ਚ ਅੱਜ ਜਿਹੜੀ ਹੈ ਉਹ ਸ਼ਾਮ ਦਾ ਇਕੱਠ ਹੋ ਰਿਹਾ, ਸਾਨੂੰ ਵੀ ਸੱਦਾ ਮਿਲਿਆ ਹੋਇਆ, ਸੋ ਅਸੀਂ ਸਾਰੇ ਹੀ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ। ਗੱਲ ਸਪਾਂਸਰਸ਼ਿਪ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਤੋਂ। ਔਰ ਇਸ ਵੇਲੇ ਜਿਹੜਾ ਪੰਥ ਦੇ ਵਿੱਚ ਮੁੱਖ ਤੌਰ ਤੇ ਚਰਚਾ ਦਾ ਵਿਸ਼ਾ ਉਹ ਜ਼ਾਹਰਾ ਤੌਰ ਤੇ ਜੋ ਭਾਰਤੀ ਖੁਫੀਆ ਏਜੰਸੀਆਂ ਨੇ ਡਰਟੀ ਬਲੱਡੀ ਵਾਰਫੇਅਰ ਡਾਇਸਪੋਰਾ ਸਿੱਖਾਂ ਦੀਆਂ ਬਰੂਹਾਂ ਤੇ ਹੀ ਨਹੀਂ, ਘਰ ਦੇ ਅੰਦਰ ਲੈ ਆਉਂਦੀ ਹੈ। ਔਰ ਅਸੀਂ ਉਸ ਵੱਲ ਜਦੋਂ ਨਜ਼ਰ ਮਾਰਦੇ ਹਾਂ, ਜ਼ਾਹਰ ਹੈ ਜਿੱਥੇ ਇੱਕ ਪਾਸੇ ਵੈਰਾਗ ਹੁੰਦਾ ਹੈ, ਵਿਛੜੇ ਸਾਥੀਆਂ ਨੂੰ ਯਾਦ ਕਰਕੇ ਰੋਹ ਵੀ ਜਾਗਦਾ ਹੈ, ਕੁਛ ਕਰਨ ਨੂੰ ਵੀ ਮਨ ਹੁੰਦਾ ਹੈ, ਫਿਰ ਰਿਸਟ੍ਰੇਨ ਵੀ ਨਜ਼ਰ ਆਉਂਦੇ ਨੇ, ਫਿਰ ਇਹ ਵੀ ਹੁੰਦਾ ਹੈ ਕਿ ਭਾਈ ਡਰਨਾ ਤਾਂ ਨਹੀਂ ਹੈ, ਉਹ ਤਾਂ ਆਲਰੇਡੀ ਕੌਮ ਨੇ ਜਵਾਬ ਦਿੱਤਾ ਹੈ, ਲੇਕਿਨ ਦੂਸਰੇ ਪਾਸੇ ਰਿਐਕਟ ਕਰਕੇ ਵੀ ਕੁਛ ਇਸ ਕਿਸਮ ਦਾ ਨਹੀਂ ਕਰਨਾ ਜਿਹੜਾ ਕਿ ਦੁਸ਼ਮਣ ਦੇ ਹੱਥਾਂ 'ਚ ਖੇਡਣਾ ਹੋਏ। ਔਰ ਜਿਹੜਾ ਮੈਸੇਜ ਵੀਰ ਸਿਮਰਨਦੀਪ ਸਿੰਘ ਹੋਰਾਂ ਨੇ ਦਿੱਤਾ ਹੈ, ਸੰਜਮ ਤੇ ਸੂਝ-ਬੂਝ, ਕਿਉਂਕਿ ਤੁਹਾਡੀ ਪਰਖ ਵੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਕੋਈ ਕਿਸੇ ਟਰਾਮੇ 'ਚ ਹੁੰਦੇ ਹੋ, ਕੋਈ ਵੱਡਾ ਦੁਖਾਂਤ ਵਾਪਰਦਾ ਹੈ ਜਾਂ ਕੋਈ ਵੱਡੀ ਸੱਟ ਵੱਜਦੀ ਹੈ, ਉਦੋਂ ਜੇ ਅਸੀਂ ਆਪਣਾ ਸੰਜਮ ਕਾਇਮ ਰੱਖ ਸਕੀਏ, ਸੰਜਮ ਇੱਕ ਬੈਲੈਂਸ ਹੈ ਮਾਈਂਡ ਦਾ, ਔਰ ਜੇ ਤੁਸੀਂ ਉਸ ਸੰਜਮ ਨੂੰ ਕਾਇਮ ਰੱਖਦੇ ਹੋ ਤੇ ਫਿਰ ਉਸ ਬੈਲੈਂਸ 'ਚੋਂ ਸੂਝ-ਬੂਝ ਨਾਲ ਤੁਸੀਂ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹੋ, ਉਸ ਦਾ ਢੁਕਵਾਂ ਜਵਾਬ ਵੀ ਦੇਣਾ ਬਣਦਾ ਹੈ, ਜਿਹੜਾ ਪੰਥ ਨੇ ਕਦੇ ਵੀ, ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਅਸੀਂ ਧਰਮ ਯੁੱਧ ਦੇ ਅਸੂਲਾਂ ਨੂੰ ਪਰਨਾਏ ਹੋਏ ਹਾਂ, ਪਰ ਇਵੇਂ ਨਹੀਂ ਹੋਇਆ ਕਿ ਕੋਈ ਲਲਕਾਰ ਕੇ ਕੋਈ ਦੁਸ਼ਮਣ ਪਿੱਠ ਦੇ ਵਿੱਚ ਵੀ ਛੁਰਾ ਮਾਰਨ ਵਾਲਾ, ਦੋਨੋਂ ਕਿਸਮ ਦੇ ਨੇ। ਔਰ ਅੱਜ ਹੀ ਮੈਂ ਉਰਦੂ ਦਾ ਖਪਲੜ ਦੇਖ ਰਿਹਾ ਸੀ ਕਿ ਭਾਈ ਕਿਸੇ ਨੇ ਕਿਹਾ ਕਿ ਜਦੋਂ ਮੈਂ ਆਪਣੀ ਪਿੱਠ 'ਚ ਵੱਜੇ ਖੰਜਰ ਗਿਣੇ ਤੇ 19 ਗਿਣਤੀ ਸੀ ਖੰਜਰਾਂ ਦੀ ਜਿਨ੍ਹਾਂ ਨੂੰ ਮੈਂ ਆਪਣੇ ਗਲ ਨਾਲ ਲਾਇਆ ਹੋਇਆ ਸੀ। ਸੋ ਜ਼ਾਹਰ ਹੈ ਕਿ ਵੀ ਇਹ ਵੀ ਇੱਕ ਵੱਡਾ ਧਰੋਹ ਹੁੰਦਾ ਹੈ ਕਿ ਜਿਹਨੂੰ ਤੁਸੀਂ ਗਲ ਨਾਲ ਲਾਓ ਉਹੀ ਤੁਹਾਡੇ ਬੈਕ ਸਟੈਬਿੰਗ ਕਰੇ। ਸੋ ਜੇ ਇੰਡੀਅਨ ਸਟੇਟ ਨੇ ਲੜਾਈ ਸਿੱਖ ਕੌਮ ਦੇ ਖਿਲਾਫ ਲੜਨੀ ਹੈ ਤੇ ਸਿੱਧੀ ਲੜਾਈ ਲੜੇ। ਜੂਨ 84 ਚ ਉਹਨਾਂ ਨੇ ਸਿੱਧੀ ਲੜਾਈ ਲੜ ਕੇ ਦੇਖ ਲਿਆ, ਪਰ ਫਿਰ ਜਿਵੇਂ ਉਹਨਾਂ ਨੇ ਉੱਥੇ ਸਿੱਖਾਂ ਦਾ ਘਾਣ ਕਰਨ ਦੇ ਲਈ ਬਲੈਕ ਕੈਟਸ ਔਰ ਦੂਸਰਾ ਫਿਨੋਮੇਨਾ ਉਹੀ ਸਿੱਖੀ ਬਾਣੇ ਵਾਲੇ ਲੋਕਾਂ ਨੂੰ ਇਸਤੇਮਾਲ ਕਰਕੇ ਜੋ ਜਿਹੜਾ ਕੁਕਰਮ ਕੀਤੇ, ਹੁਣ ਉਹੀ ਕਹਾਣੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਲਾਹੌਰ ਹੋਏ, ਉਹ ਲੰਡਨ ਹੋਏ, ਸਰੀ ਹੋਏ, ਕੱਲ ਨੂੰ ਕਿਹੜੇ ਟਿਕਾਣਾ ਹੋਏਗਾ। ਲੇਕਿਨ ਉਹਨਾਂ ਦੀ ਡਰਟੀ ਟੀਮ, ਔਰ ਅੱਜ ਹੀ ਮੈਨੂੰ ਕਿਸੇ ਅਨਨੋਨ ਨੰਬਰ ਤੋਂ ਜਿਹੜਾ ਇੱਕ YouTube ਲਿੰਕ ਆਇਆ ਜਿਹਦੇ 'ਚ ਕੋਈ ਪਵਿੱਤ ਸਿੰਘ ਦੇ ਨਾਂ ਥੱਲੇ ਜਿਹੜਾ ਪੂਰੀ ਬਰੀਫਿੰਗ ਕਰ ਰਿਹਾ ਔਰ ਪੂਰਾ ਬੋਸਟ ਕਰ ਰਿਹਾ ਕਿ ਜੀ ਅਸੀਂ ਕਿੰਨਾ ਵੱਡਾ ਕੰਮ ਕੀਤਾ, ਕਿਵੇਂ ਰਾਅ ਔਰ ਮੁਸਾਦ ਉਹਨਾਂ ਦਾ ਇਹ ਜੁਆਇੰਟ ਆਪਰੇਸ਼ਨ, ਉਹ ਲਾਹੌਰ ਤੋਂ ਉਹਨੇ ਤਾਂ ਉਹ ਫੈਕਟ ਵੀ ਗਿਣਾਣੇ ਸ਼ੁਰੂ ਕੀਤੇ, ਮਲੇਸ਼ੀਆ ਵੀ, ਥਾਈਲੈਂਡ ਵੀ, ਕਿ ਜਿਹਨਾਂ ਦਾ ਸਾਨੂੰ ਅਜੇ ਅੰਦਾਜ਼ਾ ਨਹੀਂ ਹੈ ਕਿ ਜਿੱਥੇ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਨੇ ਐਲੀਮੀਨੇਟ ਕੀਤੇ ਨੇ। ਔਰ ਉਸ ਨੇ ਬੋਸਟ ਕੀਤਾ ਕਿ ਭਾਈ ਇਹ ਜਿਹੜਾ, ਔਰ ਸਿਰਫ ਉਹਦੇ 'ਚ ਇੱਕ ਐਲੀਮੈਂਟ ਜਿਹੜਾ ਇਹਨਾਂ ਦੀ ਫਰਸਟ੍ਰੇਸ਼ਨ ਨੂੰ ਦੱਸ ਰਿਹਾ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ ਇਕੱਲੀ ਖਾਲਿਸਤਾਨ ਦੀ ਮੂਵਮੈਂਟ ਨਹੀਂ ਹੈ, ਅਮਰੀਕਾ ਦੀ CIA, ਕੈਨੇਡਾ ਦੀ CSIS, ਬ੍ਰਿਟਿਸ਼ MI6, ਇਹ ਸਾਰੀਆਂ ਖਾਲਿਸਤਾਨੀਆਂ ਦੀ ਪਿੱਠ ਤੇ ਖੜੀਆਂ ਨੇ
क्योंकि ये भारत नूं मजबूत नहीं हुंदा देखना चाहुंदियां, ये खालिस्तान बनाउणा चाहुंदियां। सो ये एक एलीमेंट जिहड़ा इन्हां दा सी उस लैवल दा, लेकिन जिस लैवल दे उत्ते उन्हें पॉइजन तो गल कीती कि किवें ये कैमिकल जिहदे राहीं, क्योंकि जो अवतार सिंह खंडे की गल कर रहा सी, उन्हें ये कहा कि जी असी किस तरह एलिमिनेट किया 2 दिन दे विच विच, 3 दिन दे विच विच। और इस तरह हरदीप सिंह निज्जर, उहदे घर दा एड्रैस की है, वो किवें है, उहदी सारी कहानी, हालांकि बहुत सारा उस दे विच फेक पार्ट है, लेकिन इस दे विच कोई दो रावां नहीं ने ते ना ही इंडियन स्टेट ने। इहदे बावजूद कि ईवन टोरंटो स्टार वर्गी स्टोरी ने वर्गे मीडिया ने भी स्टोरी हू किल्ड हरदीप सिंह निज्जर दे थल्ले क्वेश्चन मार्क लाया, लेकिन तुहानू इंडियन स्टेट जां किसी वालों भी कोई कंडैमनेशन जां ये कहना कि भी इहदे नाल कोई साडा ताल्लुक नहीं है, वो नज़र नहीं आया है। सो इस बारे तो हुण कोई दो रावां नहीं ने कि भाई उन्होंने हुण कोई स्मोक स्क्रीन भी क्रिएट करनी कैनेडा के मामले च जरूरी नहीं समझी, जिवें कि अवतार सिंह खंडे के मामले च ब्लड कैंसर स्टोरी जां पॉइजन करता किसी अपने ने जां इस किस्म की जिहड़ी है गल करन दी कोशिश की। ये सारे फैक्ट्स दे नाल सानू रूबरू होना पेगा। आने वाले दिन इस तो भी बदतर हो सकते हैं, लेकिन जिहड़ा मैसेज वीर सिमरनदीप सिंह होरां ने दिता है कि संजम ते सूझबूझ, और अज असी इस विषय के उत्ते अगे गल भी करांगे। इस तो पहला असी दस दईए कि वीर हरदीप सिंह जिहड़े सानू विछोड़ा दे गए ने निज्जर, उन्हां दी याद दे विच अकाल तख्त साहिब दे बिल्कुल पिछे बुंगा बाबा गुरबख्श सिंह है, क्योंकि दुनिया भर च समागम हो रहे हैं उन्हां दी याद दे विच। लेकिन जदों पंजाब विचलियां साडियां संघर्षशील जथेबंदियां दल खालसा, श्रोमणी अकाली दल अमृतसर और उन्हां दे नाल बाकी रलदे ने और कोई दिन नूं मार्क करदे ने, ये सानू हौसला हुंदा है कि भाई पंजाब दे विच भी जो बाहर सोच है उही उत्थे उहदी कंटीन्यूटी है। और ये दल खालसा वालों, दल खालसा ते समूह आज़ादी पसंद जथेबंदियां उन्हां वालों इश्तिहार भी दिता गया है कि पंथ दे दुश्मनां ने खालिस्तान संघर्ष दे कीमती हीरे भाई हरदीप सिंह निज्जर नूं कैनेडा दे शहर सरी विखे गुरु घर दे बाहर 19 जून नूं गोलियां मार के शहीद कर दिता है। अकाल पुरख अगे उन्हां नूं निੱਘੀ श्रद्धांजलि भेंट करन लई अरदास समागम विच पहुंचो। और ये अरदास समागम जिहड़ा अखंड पाठ साहब के भोग तो बाद 1 जुलाई नूं बुंगा गुरुद्वारा बाबा गुरबख्श सिंह शहीद विखे होएगा। और इस उन्होंने हैडलाइन ही दी, जो सूरा तिस ही होए मरना। सो असी समझते हैं कि पंजाब दे विच भी जिहड़े साडे इस प्रोग्राम दे नाल जुड़े ने उन्हां तक भी ये गल पहुँचती है। और ऑलरेडी 19 जून नूं उन्होंने इस दिन नूं जिहड़ा वो जिहड़ा ये जिहड़ी घटना वापरी है उस नूं लैके 1 जुलाई का दिन उन्होंने उत्थे अखंड पाठ साहब का भोग कीर्तन ते श्रद्धांजलि जिहड़ी होएगी 1 जुलाई नूं। सो जिहड़े जिथों तक भी साडी आवाज़ पहुँचती है वध तो वध गिणती दे विच इस समागम दे विच शमूलीयत की जाए। आस्ट्रेलिया तो साडे वीर अजीत सिंह होरां ने भी सानू ये भेजिया कि आस्ट्रेलिया च 15 जुलाई नूं जिहड़ा शहीदी समागम भाई परमजीत सिंह पंजवड़ और भाई हरदीप सिंह निज्जर की याद दे विच गुरु गोबिंद सिंह गुरुद्वारा साहिब ग्लॉसॉप साउथ आस्ट्रेलिया दे विच है। और उहदे च भी असीं ये बेनती करांगे कि वध तो वध गिणती दे विच जिहड़ा उत्थे पहुंचा जाए। हुण गल असीं जिहड़ा 2 अखाण मेरे सामने आ रहे ने। एक तां ये है कि आपे चोर आपे ही चतरा, कि भी जिहड़ा चोर हुंदा है वो एक पासे दा चोर है ते दूसरे पासे चोर करके भी चतराई दिखा रहा है, वो क्लैवर बनने की कोशिश कर रहा है, किसी होर दे सिर वो मढ़ना चाहुंदा है। ते दूसरा जिहड़ा अक्सर ज़्यादा इस्तेमाल हुंदा है हिंदुस्तानी चो ही आया खान है और उल्टा चोर कोतवाल को डांटे, जिन्होंने अज असी थानेदार कहते हैं। किसी जमाने च उहदे लई लफज कोतवाल हुंदा सी, क्योंकि थाने दे लई भी लफज जिहड़ा है वो कोतवाली इस्तेमाल हुंदा सी। और कोतवाल एक बड़ा वड्डा अहुदा सी जिस दे सामने वड्डे वड्डे नवाब और दूसरे तीसरे भी जिहड़े ने वो जाके सजदा करते सी कि भाई ये रह इन्हें पता नहीं किनू चुक के अंदर दे देना है तो की है। पर जे हुण चोर चोरी करन चढ़िया होए
ਤੇ ਕੋਤਵਾਲ ਜਿਹੜਾ ਹੈ ਉਹ ਆਪਣੀ ਪੁਲਿਸ ਪਾਰਟੀ ਨਾਲ ਘੁੰਮ ਰਿਹਾ ਹੋਏ ਤੇ ਚੋਰ ਕੋਤਵਾਲ ਨੂੰ ਗਲ ਤੋਂ ਫੜ ਲਏ ਤੇ ਉਹਨੂੰ ਕਹੇ, ਓਏ ਕੋਤਵਾਲ, ਜੇ ਤੈਨੂੰ ਪਤਾ ਸੀ ਕਿ ਮੈਂ ਇੱਥੇ ਚੋਰੀ ਕਰ ਰਿਹਾ ਤੇ ਤੂੰ ਇੱਥੇ ਲੈਣ ਕੀ ਆਇਆ? ਤੇ ਉਹ ਹੱਥ ਜੋੜ ਕੇ ਕਹੇ, ਨਹੀਂ ਨਹੀਂ ਚੋਰ ਸਾਹਿਬ, ਇਹ ਗਲਤੀ ਹੋ ਗਈ, ਮੈਂ ਸੜਕ ਭੁੱਲ ਗਿਆ, ਉਧਰ ਦੀ ਜਾਣਾ ਸੀ, ਇੱਧਰ ਦੀ ਆ ਗਿਆ। ਹੁਣ ਜੋ ਕੈਨੇਡਾ ਦੇ ਵਿੱਚ ਇੱਕ ਕੁਕਰਮ ਕੀਤਾ 19 ਜੂਨ ਨੂੰ, ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤੀ ਹਕੂਮਤ ਦੇ ਜਿਹੜੇ ਉਹਨਾਂ ਦੇ ਇਸ ਕਿਸਮ ਦੇ ਛੱਡੇ ਹੋਏ ਲੋਕ ਨੇ, ਯੂਟਿਊਬਰ ਔਰ ਦੂਸਰੇ, ਉਹਨਾਂ ਨੇ ਵੀ ਸੈਲੀਬ੍ਰੇਟ ਕੀਤਾ। ਔਰ ਮੁੱਖ ਤੌਰ ਤੇ ਦੋ ਉਹਨਾਂ ਦੇ ਅਦਾਰੇ ਨੇ ਜਿਨ੍ਹਾਂ ਦੇ ਵਿੱਚੋਂ ਅਕਸਰ ਇੱਕ ਪ੍ਰਿੰਟ ਮੀਡੀਆ ਜਦੋਂ ਖਬਰਾਂ ਪਲਾਂਟ ਕਰਦੇ ਨੇ ਉਹ ਹਿੰਦੁਸਤਾਨ ਟਾਈਮਜ਼ ਹੁੰਦਾ। ਬਹੁਤ ਵਾਰ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਟਾਈਮਜ਼ ਦੀ ਸਟੋਰੀ ਉਹ ਨੈਰੇਟਿਵ ਹੁੰਦਾ ਜਿਹੜਾ ਕਿ ਰਾਜ ਸਿਰਜਣਾ ਚਾਹੁੰਦੀ ਹੈ ਕਿ ਉਸ ਦੇ ਜਿਹੜੇ ਦੁਮਛੱਲੇ ਚਾਰੇ ਪਾਸੇ ਉਹਨੂੰ ਲੈ ਕੇ ਜਾਣ। ਤੇ ਦੂਸਰੇ ਪਾਸੇ ਜਦੋਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਂ ਮੇਨ ਸਟ੍ਰੀਮ ਟੀਵੀ ਔਰ ਜਿਹੜੀਆਂ ਸਟੋਰੀਜ਼ ਬਾਹਰਲੇ ਮੀਡੀਆ ਨੂੰ ਵੀ ਵੇਚੀਆਂ ਜਾਂਦੀਆਂ ਨੇ, ਉਹ ANI ਅਦਾਰਾ ਹੈ। ਔਰ ਇਸ ਤੋਂ ਬਿਨਾਂ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਨੇ, ਪਰ ਮੈਂ ਕੁਇਕਲੀ ਇਹਨਾਂ ਦੋ ਨੂੰ ਆਇਡੈਂਟੀਫਾਈ ਕਰਦਾ। ਸੋ ਹਿੰਦੁਸਤਾਨ ਟਾਈਮਜ਼ ਦੇ ਵਿੱਚ ਜਦੋਂ ਕੋਈ ਸਟੋਰੀ ਪਲਾਂਟ ਕੀਤੀ ਜਾਂਦੀ ਹੈ ਉਹਦੇ 'ਚ ਬਿਲਕੁਲ ਕਲੀਅਰ ਹੁੰਦਾ ਔਰ ਉਹਦੇ 'ਚ ਵੀ ਇਸ ਸਾਰੇ ਨੂੰ ਕਿਵੇਂ ਜਿਹੜਾ ਇੱਕ ਸੈਲੀਬ੍ਰੇਟਰੀ ਮੂਡ 'ਚ ਰੱਖਿਆ ਗਿਆ। ਔਰ ਉਸ ਤੋਂ ਫਿਰ ਕਲੂ ਲੈ ਕੇ ਜਿਵੇਂ ਜਿਹੜਾ ਬਾਕੀ ਮੀਡੀਆ ਨੇ ਵੀ ਉਸ ਕਿਸਮ ਦੀ ਗੱਲ ਕੀਤੀ। ਕੈਨੇਡਾ ਦੇ ਵਿੱਚ ਦੋਨੋਂ ਪ੍ਰੋਮੀਨੈਂਟ ਅਖਬਾਰ ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਅਸੀਂ ਪਹਿਲੇ ਦਿਨ ਹੀ ਡਿਸਕਸ ਕੀਤਾ ਸੀ, ਈਵਨ ਵੈਨਕੂਵਰ ਸਨ ਔਰ ਦੂਜੇ, ਇਸ ਵਾਰ ਉਹਨਾਂ ਦੀ ਬੈਲੈਂਸ ਸਟੋਰੀ ਸੀ। ਉਹਦਾ ਸ਼ਾਇਦ ਰੀਜ਼ਨ ਇਹ ਵੀ ਹੋਏਗਾ ਵੀ ਆਲਰੇਡੀ 2-3 ਹਫ਼ਤੇ ਪਹਿਲਾਂ ਹੀ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹ ਪ੍ਰੈਸ ਦੇ ਨਾਲ ਗੱਲ ਕਰਦੇ ਆ ਪਬਲਿਕਲੀ ਇਹ ਕਿਹਾ ਸੀ ਕਿ ਇੰਡੀਆ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ। ਉਹਦੇ 'ਚ ਉਹਨੇ ਸਿੱਖਾਂ ਦਾ ਲਫ਼ਜ਼ ਨਹੀਂ ਸੀ ਕਿਹਾ, ਹੋਰ ਕਿਸੇ ਦਾ 'ਚ ਉਹਨਾਂ ਦਾ ਇੰਟਰਸਟ ਨਹੀਂ ਹੈ ਕਿ ਜਿਹਦੇ 'ਚ ਉਹ ਦਖਲ ਅੰਦਾਜ਼ੀ ਕਰਨ। ਇੰਡੀਆ ਜਦੋਂ ਦਖਲ ਅੰਦਾਜ਼ੀ ਕਰਦਾ ਤਾਂ ਉਹਦਾ ਜ਼ਾਹਰ ਹੈ ਕਿ ਵੀ ਉਹ ਸਿੱਖਾਂ ਦੇ ਮਾਮਲੇ 'ਚ। ਇਸ ਲਈ ਇਸ ਵਾਰ ਇਹਨਾਂ ਦੋਨਾਂ ਹੀ ਪ੍ਰੋਮੀਨੈਂਟ ਅਖਬਾਰਾਂ ਨੇ ਜਿਹੜਾ ਇਸ ਗੱਲ ਨੂੰ ਹਾਈਲਾਈਟ ਕੀਤਾ ਕਿ ਭਾਈ ਇਹ ਜਿਹੜਾ ਕਤਲ ਹੈ ਇਹ ਸ਼ੱਕ ਦੇ ਦਾਇਰੇ 'ਚ ਹੈ, ਸਿੱਖਾਂ ਵੱਲੋਂ ਐਕਿਊਜ਼ ਕੀਤਾ ਜਾ ਰਿਹਾ ਕਿ ਇੰਡੀਅਨ ਸਟੇਟ ਇਹਦੇ ਬਿਹਾਈਂਡ ਹੈ। ਔਰ ਫਿਰ ਉਹਨਾਂ ਨੇ ਜਿਸ ਕਦਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੀ ਗਈ, ਹਜ਼ਾਰਾਂ ਦਾ ਇਕੱਠ, ਪ੍ਰੇਅਰਸ ਔਰ ਲੋਕਾਂ ਦਾ ਬੱਝਿਆ ਤਾਂਤਾ, ਇਸ ਸਾਰੇ ਨੂੰ ਵੀ ਕਵਰ ਕੀਤਾ। ਹੁਣ ਅਸੀਂ ਦੇਖ ਰਹੇ ਸੀ ਵੀ ਇੰਡੀਅਨ ਰਿਐਕਸ਼ਨ ਇਸ ਸਾਰੇ ਦੇ ਉੱਤੇ ਕੀ ਆਏਗਾ। ਦੋ ਲੈਵਲ ਦੇ ਉੱਤੇ ਸਾਨੂੰ ਦੇਖਣ ਨੂੰ ਮਿਲਿਆ। ਇੱਕ ਪਾਸੇ ਇੰਡੀਆ ਦਾ ਫੋਰਨ ਮਿਨਿਸਟਰ S ਜੈਸ਼ੰਕਰ, ਜਿਹੜਾ ਜਦੋਂ ਕਿ ਹੁਣ ਤੱਕ ਮੋਦੀ ਦੀ ਵਿਜ਼ਿਟ ਅਮਰੀਕਾ ਦੀ ਨੂੰ ਲੈ ਕੇ ਵੀ ਜਿਵੇਂ ਅਮਰੀਕਾ ਨੇ ਭੰਨਿਆ ਇੰਡੀਆ ਨੂੰ, ਵਾਲ ਸਟਰੀਟ ਜਰਨਲ ਦੀ ਕੋਰਸਪੋਂਡੈਂਟ ਸਬਰੀਨਾ ਸਦੀਕੀ ਨਾਲ ਜੋ ਕੁਝ ਹੋਇਆ, ਵਾਈਟ ਹਾਊਸ ਕਿਵੇਂ ਡਟ ਕੇ ਖਲੋਤਾ, ਉਹਦੇ ਉੱਤੇ ਕਾਫੀ ਭਾਰਤੀ ਸਾਰੇ ਸਿਸਟਮ ਦਾ ਜਲੂਸ ਨਿਕਲ ਰਿਹਾ। ਔਰ ਤੁਸੀਂ ਉਸ ਮੀਡੀਆ 'ਚ ਦੇਖੋਗੇ ਕਿ ਜਿਹੜੀ ਅਜੇ ਮੋਦੀ ਦੀ ਅਮਰੀਕਾ ਵਿਜ਼ਿਟ ਨੂੰ ਉਹਨਾਂ ਨੇ ਕਈ ਹਫ਼ਤੇ ਭੁਨਾਉਣਾ ਸੀ, ਉਹ ਬਿਲਕੁਲ ਗਾਇਬ ਹੋ ਗਈ ਖਬਰਾਂ ਜੋ ਉਸ ਨੂੰ ਲੈ ਕੇ, ਕਿਉਂਕਿ ਇੱਕ ਪਾਸੇ ਉਹਨਾਂ ਨੂੰ ਓਬਾਮਾ ਚੰਬੜ ਗਿਆ, ਇੱਕ ਪਾਸੇ ਸਬਰੀਨਾ ਸਦੀਕੀ ਚੰਬੜ ਗਈ ਔਰ ਉਹਨਾਂ ਨੂੰ ਲੈ ਕੇ ਉਹਨਾਂ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਤਾਂ ਰੱਖੀ। ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਮੋਦੀ ਨੇ ਯੂਨੀਫਾਰਮ ਸਿਵਲ ਕੋਡ, ਇਹਦਾ ਮਤਲਬ ਮੁਸਲਿਮ ਪਰਸਨਲ ਲਾਅ ਖਤਮ ਕਰਨਾ। ਸੋ ਇਹ ਅਸੀਂ ਡਿਸਕਸ ਵੀ ਕਰਾਂਗੇ ਕਿ ਕਿਵੇਂ ਇਹਨਾਂ ਨੇ ਇੱਕ ਪਾਸੇ ਅਮਰੀਕਾ ਨੂੰ ਰਿਬਫ ਕੀਤਾ ਹੈ, ਜਵਾਬ ਵੀ ਦਿੱਤਾ ਹੈ ਓਬਾਮਾ ਨੂੰ ਵੀ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਵੀ ਔਰ ਵਾਲ ਸਟਰੀਟ ਜਰਨਲ ਨੂੰ ਵੀ ਕਿ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਜੀ ਇੱਥੇ ਜਿਹੜਾ ਉਹਨਾਂ ਦੇ ਹਿਊਮਨ ਰਾਈਟ ਭੰਗ ਹੋ ਰਹੇ ਨੇ, ਅਸੀਂ ਤਾਂ ਜਿਹੜੀ ਕਨਸਟੀਟਿਊਸ਼ਨ 'ਚ ਉਹਨਾਂ ਦਾ ਪਰਸਨਲ ਲਾਅ ਦੇ ਵਿੱਚ ਜਿਹੜੀ ਉਹਨਾਂ ਦੀ ਗਰੰਟੀ ਹੈ ਉਹਨਾਂ ਦੀਆਂ ਧਾਰਮਿਕ ਅਕੀਦੇ ਮੁਤਾਬਕ ਉਹਨਾਂ ਦਾ, ਉਹਨੂੰ ਵੀ ਅਸੀਂ ਖਤਮ ਕਰ ਰਹੇ ਹਾਂ। ਸੋ ਇਹ ਜਿਹੜਾ ਔਰ ਮੋਦੀ ਨੇ ਇਸ ਦੇ ਉੱਤੇ ਪਹਿਲੀ ਵੱਡੀ ਗੱਲ ਕੀਤੀ ਔਰ ਨਾਲ ਦੀ ਨਾਲ ਰਾਜਨਾਥ ਸਿੰਘ ਬਾਕੀ ਟੱਪ ਰਹੇ ਨੇ ਕਿ ਜੀ ਇਹਨੂੰ ਕਮਿਊਨਲ ਰੰਗ ਨਾ ਦਿੱਤਾ ਜਾਏ, ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ। ਸੋ ਉਸ ਦੀ ਗੱਲ ਅਸੀਂ ਵੱਖਰੇ ਤੌਰ ਤੇ ਕਰਾਂਗੇ। ਪਰ S ਜੈਸ਼ੰਕਰ ਨੇ ਜਿਹਨੇ ਪਹਿਲੀ ਵਾਰ, ਹਾਲਾਂ ਇਹਨਾਂ ਦੀ ਸੀਤਾਰਮਨ ਫਾਈਨੈਂਸ ਮਿਨਿਸਟਰ ਨੇ ਬੀਜੇਪੀ ਦੇ ਆਫਿਸ 'ਚ ਜਾ ਕੇ ਓਬਾਮਾ ਨੂੰ ਚੈਲੰਜ ਕੀਤਾ ਜੀ ਇਹਦੇ ਵੇਲੇ 6 ਮੁਸਲਮਾਨ ਮੁਲਕਾਂ ਤੇ ਬੰਬ ਪਏ ਸੀ ਔਰ ਉਦੋਂ ਜਿਹੜਾ ਮੁਸਲਮਾਨ ਕਿੱਥੇ ਸੀ, ਲੇਕਿਨ ਆਫੀਸ਼ੀਅਲੀ ਇਹ ਬਚੇ। ਮੋਦੀ ਨੇ ਵੀ ਇਸ ਤੇ ਕੋਈ ਕਮੈਂਟ ਨਹੀਂ ਕੀਤਾ ਜਾਂ S ਜੈਸ਼ੰਕਰ ਨੇ ਵੀ, ਹਾਂ, ਕਿਉਂਕਿ ਉਸ ਤੋਂ ਬਾਅਦ ਇਹ ਦੋਨੋਂ ਹੀ ਘਟਨਾਵਾਂ ਨਾਲ ਜੁੜਦੀਆਂ ਨੇ। ਉਹ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਤਾਂ ਕਹਿ ਰਿਹਾ ਜੀ 25 ਸਾਲਾਂ ਜਿਹੜਾ ਬਹੁਤ ਸਕਸੈਸਫੁਲ ਵਿਜ਼ਿਟ ਹੋਈ, ਇੰਨੇ ਕੁ ਹਰ ਇੱਕ ਨੂੰ ਪਤਾ ਕਿੰਨੀ ਸਕਸੈਸਫੁਲ ਹੋਈ, ਲੇਕਿਨ ਉਹ ਇਹਦੇ 'ਚ ਕਹਿ ਰਿਹਾ ਕੈਨੇਡਾ ਸੀਮਸ ਟੂ ਬੀ ਡਰਿਵਨ ਬਾਈ ਵੋਟ ਬੈਂਕ ਪੋਲਿਟਿਕਸ
इन रिस्पोंडिंग टू खालिस्तानी इशू जयशंकर उन्हें क्या कि भी ये उन्हें क्या कि द इशू हैज़ इंपैक्टेड द टाइज बिटवीन द टू कंट्रीज इन मैनी वेज। ਇਹਦਾ ਮਤਲਬ ਇਹ ਹੈ ਵੀ ਸਾਡੇ ਸੰਬੰਧ ਕੈਨੇਡਾ ਨਾਲ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਖਰਾਬ ਹੋਏ ਨੇ, ਕਿਉਂਕਿ ਕੈਨੇਡਾ ਦੀ ਸਰਕਾਰ ਸਿੱਖਾਂ ਦੀਆਂ ਵੋਟਾਂ ਦੀ ਵਜ੍ਹਾ ਕਰਕੇ ਜਿਹੜਾ ਹੈ ਉਹ ਖਾਲਿਸਤਾਨ ਇਸ਼ੂ ਨੂੰ ਹਵਾ ਦੇ ਰਹੀ ਹੈ, ਉਸ ਨੂੰ ਇਹ ਸੁਪਰੈਸ ਨਹੀਂ ਕਰ ਰਹੇ। ਔਰ ਉਹਦੇ 'ਚ ਉਹਨੇ ਪੂਰਾ ਲੰਬੀ ਚੌੜੀ ਸਟੇਟਮੈਂਟ, ਉਸ ਦੇ ਵਿੱਚ ਇੰਟਰੈਕਟਿਵ ਸੈਸ਼ਨ ਸੀ ਨਵੀਂ ਦਿੱਲੀ ਦੇ ਵਿੱਚ ਹੋਇਆ। ਉਹਨੇ ਕਿਹਾ कि खालिस्तानी issue has impacted the ties between the two countries in many ways in the last few years। पिछले सालों से प्रभावित होया है। India has been asking Canada against giving space to Khalistani separatism and extremist elements। कि जी खालिस्तानी अतवादियों नूं तुसीं जिहड़ा उस स्पेस ना दिओ, असीं कह रहे हैं। For us, how Canada has dealt with Khalistan issue has been a long-standing concern, because very frankly they seem to be driven by vote bank politics। कि जी वो बहुत उन्हां दी मदद कर रहे ने जिहड़ा, क्योंकि उन्हां नूं उन्हां वोटां दा फिक्र है। फिर वो अगों जाके फिर कह रहे इत्थे नहीं रुकिया, we made it very clear that I have done so in public, which is that if their activities which are permitted from Canada that impinge on our sovereignty, territorial integrity and security, then we will have to respond। ਹੁਣ ਇਹ ਇਨਡਾਇਰੈਕਟਲੀ ਮੈਂ ਸਮਝਦਾ ਵੀ ਇਹ ਓਨ ਵੀ ਕਰਨ ਦੀ ਉਹਨੇ ਕਿਹਾ ਜੀ ਅਸੀਂ ਜਿਹੜਾ ਕਲੀਅਰਲੀ ਇਹ ਕਹਿ ਰਹੇ ਹਾਂ ਕਿ ਜੇ ਕੈਨੇਡਾ ਦੀ ਧਰਤੀ ਤੋਂ ਉਹ ਐਕਟੀਵਿਟੀਜ਼ ਹੋਣਗੀਆਂ ਜਿਹੜੀ ਸਾਡੀ ਪ੍ਰਭੂ ਸੱਤਾ, ਸਾਡੀ ਅਖੰਡਤਾ ਔਰ ਸਾਡੀ ਸੁਰੱਖਿਆ ਨੂੰ ਖਤਰਾ ਹੋਣ, then we will have to respond। ਕਿ ਭਈ ਅਸੀਂ ਫਿਰ ਰਿਸਪੌਂਡ ਕਰਾਂਗੇ। it is something which is a continuing conversation with India, not always a satisfactory conversation, but it is something on which we are very, very clear। You can see that in many ways in the last few years it has impacted our ties। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਕੈਨੇਡਾ ਨੂੰ ਇੱਕ ਮੈਸੇਜ ਇਹਨਾਂ ਨੇ ਐਸ ਜੈਸ਼ੰਕਰ ਨੇ ਦਿੱਤਾ ਜੀ। ਅਸੀਂ ਕਈ ਸਾਲਾਂ ਤੋਂ ਕਹਿ ਰਹੇ ਸੀ ਇਹਨਾਂ ਨੂੰ ਦਬਾਓ, ਪਰ ਵੋਟ ਬੈਂਕ ਪੋਲਿਟਿਕਸ ਕਰਕੇ ਉਹਨਾਂ ਨੂੰ ਉਭਾਰ ਰਹੇ ਨੇ, ਔਰ ਅਸੀਂ ਆਪਣੀ ਨੈਸ਼ਨਲ ਇੰਟੈਗਰਿਟੀ, ਸੋਵਰਨਿਟੀ ਤੇ ਫਲਾਣਾ ਢਿਮਕਾ ਬ੍ਰਾਹਮਣਵਾਦੀਆਂ ਦਾ ਝੂਠ ਕਪਟ ਉਹਦੇ ਕਰਕੇ ਅਸੀਂ ਵੀ ਵਿਲ ਰਿਸਪੌਂਡ। ਔਰ ਇਹ ਜਿਹੜਾ ਜ਼ਾਹਰ ਹੈ ਕਿ ਬਈ ਇਹ ਤਾਂ ਹੁਣ ਉਸ ਡਰਟੀ ਖੂਨੀ ਖੇਡ ਤੇ ਉਤਰ ਆਏ ਨੇ। ਲੇਕਿਨ ਕੱਲਾ ਇਹੀ ਨਹੀਂ ਵੀ ਇਸ ਘਟਨਾ ਦੇ ਉੱਤੇ ਉਹਨਾਂ ਨੇ ਕੁਝ ਬੋਲਣ ਦੀ ਥਾਂ ਇਹਨੂੰ ਵੀਲਡ ਤਰੀਕੇ ਨਾਲ ਇੱਕ ਰਿਸਪੌਂਸ ਦੇ ਤੌਰ ਤੇ ਲਿਆ। ਅੱਜ ਇੱਕ ਪ੍ਰੋਮੀਨੈਂਟ ਖਬਰ ਜਿਹੜੀ ਕਿ ਗਲੋਬ ਐਂਡ ਮੇਲ ਦੇ ਵਿੱਚ ਹੈ, ਔਰ ਅੱਜ ਜਦੋਂ ਮੈਂ ਟੋਰਾਂਟੋ 'ਚ ਆਪਣੇ ਅੱਜ ਦੀ ਆਵਾਜ਼ ਦੇ ਸ਼ੋਅ 'ਚ ਵੀ ਗੱਲਬਾਤ ਕਰ ਰਿਹਾ ਸੀ, ਇਸ ਨਾਲ ਸੰਬੰਧਿਤ ਵੀ ਇੱਕ ਲੀਡ ਸਵਾਲ ਸੀ। ਔਰ ਇਹ ਹੈ ਗਲੋਬ ਐਂਡ ਮੇਲ ਦੀ ਸਟੋਰੀ ਇਸ ਤੇ ਬੇਸਡ, ਕਿਉਂਕਿ ਹੁਣ ਇੱਥੋਂ ਤੱਕ ਉਹਨਾਂ ਨੇ ਉਹ ਵੀ ਪਹਿਲਾਂ ਹਿੰਦੁਸਤਾਨ ਟਾਈਮ 'ਚ ਪਲਾਂਟ ਕੀਤੀ। ਹੁਣ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ ਹੈ ਕੈਨੇਡਾ ਦੇ ਵਿੱਚ, ਉਸ ਨੇ ਇਸ ਇਸ਼ੂ ਨੂੰ ਲਿਆਂਦਾ ਕਿ ਜੀ 18 ਮਾਰਚ ਤੋਂ ਬਾਅਦ 19 ਮਾਰਚ ਨੂੰ ਜਿਹੜਾ ਪ੍ਰੋਟੈਸਟ ਹੋਇਆ ਓਟਵਾ ਦੇ ਵਿੱਚ, ਉਹਦੇ 'ਚ ਉਹਨਾਂ ਨੇ ਸਟਾਫ ਨੂੰ ਥ੍ਰੈਟ ਕੀਤਾ, ਇੰਨੇ ਨੇੜੇ ਆ ਗਏ, ਉਹਨਾਂ ਨੇ ਉਹ ਸਾਰੀ ਫੈਂਸ ਨੂੰ ਹਿਲਾ ਦਿੱਤਾ ਔਰ 2 ਗ੍ਰਨੇਡ ਵੀ ਸੁੱਟੇ ਗਏ। ਹੁਣ ਇਹ ਆਲਰੇਡੀ ਖਬਰ, ਔਰ ਉਹਦੇ 'ਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਭੈਣ ਔਰ ਉਹਨਾਂ ਦੇ ਜੀਜਾ ਜਿਹੜੇ ਕਿ ਮੌਂਟਰੀਆਲ 'ਚ ਰਹਿੰਦੇ ਨੇ, ਉਹਨਾਂ ਨੂੰ ਵੀ ਡਰੈਗ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜ਼ਾਹਰਾ ਤੌਰ ਤੇ ਔਰ ਇਹ ਕਹਿ ਕੇ ਕਿ ਜੀ ਇਹ ਤਾਂ ਡਿਪਲੋਮੈਟਿਕ ਸਾਡੀ ਜਿਹੜੀ ਹੈ ਹੋਂਦ ਨੂੰ ਖਤਰਾ ਹੈ, ਸਾਡੀ ਸਿਕਿਉਰਿਟੀ ਨੂੰ ਖਤਰਾ ਹੈ। ਹੁਣ ਇੱਕ ਪਾਸੇ ਗਲੋਬ ਐਂਡ ਮੇਲ ਨੇ ਇਸ ਵਰਜਨ ਨੂੰ ਜਿਹੜਾ ਉਹਨਾਂ ਦੇ ਹਾਈ ਕਮਿਸ਼ਨਰ ਨਾਲ ਗੱਲ ਕੀਤੀ, ਦੂਸਰੇ ਪਾਸੇ ਉਹਨਾਂ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਿਹੜੇ ਲੀਗਲ ਕੌਂਸਲ ਨੇ, ਸ਼ਾਇਦ ਬਲਦੀਪ ਸਿੰਘ ਉਹਨਾਂ ਦਾ ਨਾਮ ਹੈ, ਬਲਪ੍ਰੀਤ ਸਿੰਘ, ਉਹਨਾਂ ਦੇ ਨਾਲ ਗੱਲ ਕੀਤੀ। ਔਰ ਦਿਲਚਸਪ ਗੱਲ ਇਹ ਹੈ ਕਿ ਇਸ ਸਾਰੇ ਮੁੱਦੇ ਦੇ ਉੱਤੇ ਗਲੋਬ ਐਂਡ ਮੇਲ ਨੇ ਸੀਸਸ ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਹੈ ਉਹਨਾਂ ਦੀ, ਉਹਨਾਂ ਦਾ ਇੱਕ ਜਿਹੜਾ ਸਾਬਕਾ ਜਿਹਨੇ ਕੰਮ ਕੀਤਾ ਸੀਸਸ ਲਈ ਔਰ ਹੁਣ ਵੀ ਉਹ ਜ਼ਿੰਮੇਵਾਰ ਅਹੁਦੇ ਤੇ ਹੈ, ਉਹਦੇ ਨਾਲ ਵੀ ਗੱਲ ਕੀਤੀ। ਪਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਨਾਲੇ ਚੋਰ ਨਾਲੇ ਚਤਰ ਵਾਂਗ ਇਹ ਕਿਵੇਂ ਬਿਹੇਵ ਕਰ ਰਹੇ ਨੇ। ਔਰ ਇਹ ਸਟੀਵਨ ਚੇਜ਼ ਦੀ ਸਟੋਰੀ ਹੈ, ਸੀਨੀਅਰ ਪਾਰਲੀਮੈਂਟਰੀ ਰਿਪੋਰਟਰ ਹੈ ਜਿਹੜਾ ਪਾਰਲੀਮੈਂਟ ਐਕਟੀਵਿਟੀਜ਼ ਨੂੰ ਰਿਪੋਰਟ ਕਰਦਾ ਹੈ। ਔਰ ਇਹਦਾ ਹੈਡਿੰਗ ਹੈ ਇੰਡੀਅਨ ਗਵਰਨਮੈਂਟ ਕੰਪਲੇਂਟ ਟੂ ਓਟਵਾ ਅਬਾਊਟ ਸੇਫਟੀ ਆਫ ਡਿਪਲੋਮੈਟਿਕ ਪ੍ਰੈਮਿਸਿਸ ਆਫਟਰ ਸਿੱਖ ਪ੍ਰੋਟੈਸਟ। ਹੁਣ ਇੱਥੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਰਿਹਾ 19 ਜੂਨ ਨੂੰ, ਇਹ 19 ਮਾਰਚ ਦੀ ਘਟਨਾ ਨੂੰ ਜਿਹੜਾ ਉਹ ਆਧਾਰ ਬਣਾ ਕੇ ਕਿ ਜੀ ਦੇਖੋ ਉਦੋਂ ਅਟੈਕ ਹੋਇਆ ਸੀ,
ਔਰ ਇਹਦੀ ਸਟੋਰੀ ਹੈ ਕਿ ਬਈ ਉਹਨੇ ਕਿਹਾ ਕਿ ਇਹ ਗਲੋਬ ਐਂਡ ਮੇਲ ਇਸ ਨੂੰ ਕਵਰ ਕਰ ਰਿਹਾ ਹੈ ਕਿ ਉਹਨਾਂ ਦੇ ਸੰਜੇ ਕੁਮਾਰ ਵਰਮਾ India's envoy to Canada told the Globe and Mail that staff at the High Commission felt threatened by March 23rd, March 19 नहीं 23 ਨੂੰ March 23rd demonstration at their diplomatic mission in Ottawa, Ottawa's New Edinburgh neighborhood. He said protesters adopted a quite frightening posture. तो सिखां दी शक्ल ही frightening लगदी है, उन्होंने बहुत frightening during their demonstration. They came just next to our fence, ਸਾਡੀ ਵਾੜ ਦੇ ਨੇੜੇ ਆ ਗਏ, and they put their posters on it. ਉਹਦੇ ਤੇ ਉਹਨਾਂ ਨੇ ਇੱਕ ਪੋਸਟਰ ਵੀ ਲਾਤੇ ਆਪਣੇ. Then they tried to shake the fence etc. So it was very threatening. ਉਹਨਾਂ ਨੇ ਉਹਨੂੰ ਹਿਲਾਤਾ, ਸਾਡੇ ਦਿਲ ਵੀ ਨਾਲ ਧੜਕਣ ਲੱਗ ਪਏ ਕਿ ਦਿਲ ਨਾ ਫੇਲ ਹੋ ਜਾਣ ਕਿਤੇ ਇਹ ਜਿਹੜਾ ਉਹ ਟੱਪ ਕੇ ਨਾ ਆ ਜਾਣ, ਬਹੁਤ ਥ੍ਰੈਟਨਿੰਗ ਹੈ। ਫਿਰ ਹਿੰਦੁਸਤਾਨ ਟਾਈਮਜ਼ ਉਹਨੇ ਹਵਾਲੇ ਦਿੱਤਾ, ਉਹਨੇ ਕਿਹਾ ਜੀ ਆਲਰੇਡੀ ਉਹਨਾਂ ਨੇ ਇਹ ਸਟੋਰੀ ਲਾਈ ਹੋਈ ਹੈ ਕਿ ਵੀ ਇਹ ਜਿਹੜਾ ਜਿਹੜੀ ਇੰਡੀਆ ਦੀ ਕਾਊਂਟਰ ਟੈਰਰਿਜ਼ਮ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ, ਉਹਨਾਂ ਨੇ ਕਿਹਾ ਕਿ ਇਹ ਮੌਬ ਆਫ ਖਾਲਿਸਤਾਨੀ ਸਪੋਰਟਰਸ ਹੈਡ ਅਟੈਕਡ ਦ ਇੰਡੀਅਨ ਹਾਈ ਕਮਿਸ਼ਨ ਇਨ ਆਟਵਾ ਡਿਊਰਿੰਗ ਵਿਚ 2 ਗ੍ਰੇਨੇਡਸ ਵਰ ਹਰਲਡ ਐਟ ਦ ਬਿਲਡਿੰਗ। ਇਹ ਹਿੰਦੁਸਤਾਨ ਟਾਈਮਜ਼ ਨੇ 24 ਜੂਨ ਦੀ ਸਟੋਰੀ ਕੀਤੀ। ਹੁਣ ਤੁਸੀਂ ਟਾਈਮਿੰਗ ਦੇਖੋ, 19 ਜੂਨ ਨੂੰ ਇਹ ਕਰਤੂਤ ਕਰਦੇ ਨੇ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, ਇੱਧਰ 21 ਨੂੰ ਮੋਦੀ ਦਾ ਟੂਰ ਸ਼ੁਰੂ ਹੁੰਦਾ ਹੈ ਤੇ ਉਹ ਜੂਨ 24 ਨੂੰ NIA ਚਾਰਜ ਲਾਉਂਦੀ ਹੈ ਕਿ ਜੀ ਜਿਹੜਾ ਤੁਹਾਡਾ 23 ਮਾਰਚ ਦਾ ਡੈਮੋਨਸਟ੍ਰੇਸ਼ਨ ਸੀ ਉਹਦੇ 'ਚ 2 ਹੈਂਡ ਗ੍ਰੇਨੇਡ ਸੁੱਟੇ ਗਏ। ਹੁਣ ਜਦੋਂ ਇਹ ਸਾਹਮਣੇ ਆ ਰਿਹਾ ਕਿ ਜੋ ਸਮੋਕ ਕੈਨਿਸਟਰ ਹੋ ਸਕਦੇ ਨੇ, ਇਹਨਾਂ ਦੇ ਕਿਸੇ ਨੇ ਕਿਹਾ, ਹੁਣ ਮਤਲਬ ਇਹ ਹੈ ਵੀ ਜੇ ਹੈਂਡ ਗ੍ਰੇਨੇਡਾਂ ਨਾਲ ਹਮਲਾ ਹੋਇਆ ਹੋਏ ਤੇ ਕੈਨੇਡਾ ਦਾ ਤਾਂ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਭਰਿਆ ਹੁੰਦਾ ਖਬਰਾਂ ਨਾਲ, RCMP ਦੇ ਉੱਤੇ ਤਾਰਾਂ ਖੜਕੀਆਂ ਹੁੰਦੀਆਂ ਕਿੱਥੋਂ ਤੱਕ। ਲੇਕਿਨ ਕਿਉਂਕਿ ਹੁਣ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਸਿੱਧਾ ਇਲਜ਼ਾਮ ਇਹਨਾਂ ਦੇ ਉੱਤੇ ਆਉਂਦਾ ਹੈ, ਇਹਨਾਂ ਨੇ ਇੱਕ ਨਵਾਂ ਜਿਹੜਾ ਉਹ ਜਿਹਨੂੰ ਚਿੰਜੜੀ ਛੇੜਨਾ ਦੁਆਬੇ 'ਚ ਕਹਿੰਦੇ ਨੇ ਕਿ ਉਹ ਚਿੰਜੜੀ ਛੇੜ ਦਿੱਤੀ ਹੈ ਤਾਂ ਕਿ ਗੱਲ ਜਿਹੜੀ ਆ ਉਹ ਕਿਸੇ ਹੋਰ ਪਾਸੇ ਡਾਈਵਰਟ ਹੋਏ। ਤੇ ਜਦੋਂ ਉਹਨੂੰ ਪੁੱਛਿਆ ਗਿਆ ਵਰਮੇ ਨੂੰ ਕਿ ਜੀ ਇਹ ਜਿਹੜਾ ਗ੍ਰੇਨੇਡਸ ਵਰ ਥਰੋਨ ਦੀ ਗੱਲ ਹੈ, ਇਹਦੇ ਤੇ ਕੀ ਕਮੈਂਟ ਹੈ, ਤਾਂ he said RCMP and Ottawa police were probing the incident. The RCMP referred questions to Ottawa police. ਉਹ ਕਹਿੰਦਾ ਵੀ ਜਦੋਂ ਅਸੀਂ RCMP ਨੂੰ ਪੁੱਛਿਆ ਉਹਨਾਂ ਨੇ Ottawa, ਇਹ ਮਤਲਬ ਹੁੰਦਾ ਜਦੋਂ ਕਿਸੇ ਦਾ ਤੁਸੀਂ ਸਪਸ਼ਟ ਜਵਾਬ ਨਾ ਦੇਣਾ ਹੋਏ। ਉਹਨਾਂ ਨੇ ਕਿਹਾ ਜੀ ਇਹ ਔਨਗੋਇੰਗ ਪ੍ਰੋਸੈਸ ਹੈ, ਇਸ ਲਈ ਅਸੀਂ ਜਿਹੜਾ ਡਿਪਲੋਮੈਟਿਕ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਵੀ ਹੁੰਦੇ ਆ। ਔਰ ਦੂਸਰਾ ਹੁਣ ਇਹਦਾ ਜਿਹੜਾ ਜਵਾਬ ਹੈ ਬੜਾ ਢੁਕਵਾਂ, ਔਰ ਮੈਂ ਸਮਝਦਾ ਵੀ ਇਹ ਯੰਗ ਟੀਮ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ, ਔਰ ਇਸ ਲੈਵਲ ਦਾ ਹੀ ਸਾਨੂੰ ਨੈਟਵਰਕਿੰਗ ਹਰ ਮੁਲਕ ਦੇ ਵਿੱਚ ਖੜਾ ਕਰਨਾ ਪਏਗਾ। ਬਲਪ੍ਰੀਤ ਸਿੰਘ ਲੀਗਲ ਕੌਂਸਲ ਵੀ ਨੇ ਔਰ ਸਪੋਕਸਪਰਸਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ। ਹੀ ਅਕਿਊਜ਼ਡ ਦ ਇੰਡੀਅਨ ਗਵਰਨਮੈਂਟ ਆਫ ਟਰਾਈਂਗ ਟੂ ਮੈਲਾਈਨ ਸਿੱਖਸ ਬਾਈ ਸਪਲਾਈਂਗ ਫਿਕਟੀਸ਼ੀਅਸ ਇਨਫੋਰਮੇਸ਼ਨ ਟੂ ਮੀਡੀਆ ਆਊਟਲੈਟਸ ਇਨ ਇੰਡੀਆ। ਉਹਨਾਂ ਨੇ ਕਿਹਾ ਜੀ ਝੂਠੀਆਂ ਖਬਰਾਂ ਪਲਾਂਟ ਕਰ ਰਹੇ ਨੇ, ਸਿੱਖ ਕੌਮ ਨੂੰ ਮੈਲਾਈਨ ਕਰ ਰਹੇ ਨੇ, ਬਦਨਾਮ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਪਹਿਲਾਂ ਹੈਂਡ ਗ੍ਰੇਨੇਡ ਕਿਹਾ, ਫਿਰ ਸਮੋਕ ਕੈਨਿਸਟਰਸ। ਉਹਨਾਂ ਨੇ ਕਿਹਾ ਵੀ ਇਹ ਵੀ ਆਰ ਟਾਕਿੰਗ ਟੂ ਵੈਰੀ ਡਿਫਰੈਂਟ ਥਿੰਗਸ ਐਂਡ ਥ੍ਰੈਟਸ ਆਫ 2 ਡਿਫਰੈਂਟ ਮੈਗਨੀਟਿਊਡਸ, ਕਿ ਬਿਲਕੁਲ ਕਹਾਣੀ ਨੂੰ ਹੋਰ ਹੀ ਰੰਗ ਦਿੱਤਾ ਜਾਂਦਾ ਹੈ। ਉਹਨੇ ਕਿਹਾ ਹੀ ਸੈਡ ਦੈਟ ਇਫ ਦੇਅਰ ਰੀਅਲੀ ਹੈਡ ਬੀਨ ਏ ਗ੍ਰੇਨੇਡ ਅਟੈਕ ਔਨ ਐਨ ਐਮਬੈਸੀ ਇਨ ਆਟਵਾ it would had been be widely covered in Canadian news. ਔਰ ਨਾਲ ਹੀ ਉਹਨਾਂ ਨੇ ਕਿਹਾ India is very petty, they are making a big fuss about Sikh activism here in Canada. He said demonstrations and activism are part of our democratic rights here in Canada. ਕਿ ਵੀ ਇਹ ਸਾਡਾ ਹੱਕ ਹੈ, ਚਾਰਟਰ ਆਫ ਰਾਈਟ ਸਾਨੂੰ ਇਹ ਹੱਕ ਦਿੰਦਾ ਹੈ। ਔਰ ਇਹ ਜਿਹੜਾ ਐਵੇਂ ਜਿਹੜਾ ਝੂਠੇ ਪ੍ਰਚਾਰ ਔਰ ਝੂਠੀਆਂ ਕਹਾਣੀਆਂ ਕਰ ਰਹੇ ਨੇ, ਔਰ ਉਹਦਾ ਜਵਾਬ ਉਹ ਦੇ ਰਿਹਾ ਜਿਹੜਾ ਇੰਡੀਅਨ ਹਾਈ ਕਮਿਸ਼ਨਰ ਵਰਮਾ ਹੈ। ਆਈ ਫਰੈਂਕਲੀ ਡੋਂਟ ਕਾਲ them ਪ੍ਰੋਟੈਸਟਰਸ, ਆਈ ਕਾਲ them ਹੂਲੀਗਨਸ। ਇਹ ਹੂਲੀਗਨ ਗੁੰਡੇ ਨੇ, ਇਹ ਪ੍ਰੋਟੈਸਟਰ ਨਹੀਂ ਹੈਗੇ। ਉਹ ਤੁਸੀਂ ਬਲੱਡੀ ਗੁੰਡੇ ਹੋ, ਔਰ ਤੁਹਾਡਾ ਜੋ ਕੁਝ ਤੁਸੀਂ ਕੀਤਾ ਆਪਣੇ ਲੋਕਾਂ ਨਾਲ, ਜੋ ਤੁਸੀਂ ਉੱਥੇ ਕਰ ਰਹੇ ਹੋ, ਤੁਹਾਨੂੰ ਤਾਂ ਜਵਾਬਦੇਹ ਬਣਾਉਣਾ ਹੈ ਸਿੱਖਾਂ ਨੇ। ਅਜੇ ਤਾਂ ਤੁਹਾਨੂੰ ਇਹ ਸਮਝ ਨਹੀਂ ਹੈ ਕਿ ਭਾਈ ਇਸ ਕੌਮ ਦੇ ਵਿੱਚ ਤੁਸੀਂ ਇਸ ਕਿਸਮ ਦੀਆਂ ਕਰਤੂਤਾਂ ਕਰਕੇ ਤੁਸੀਂ ਸਮਝਦੇ ਹੋ ਵੀ ਅੱਜ ਤੁਹਾਡੇ ਕੋਲ ਹਕੂਮਤ ਹੈ। ਅਸੀਂ ਤਾਂ ਉਹਨਾਂ ਜ਼ਮਾਨਿਆਂ 'ਚ ਜਦੋਂ ਘੋੜਿਆਂ ਦੀਆਂ ਕਾਠੀਆਂ ਸੀ, ਕੋਈ ਸਾਧਨ ਨਹੀਂ ਸੀ, ਕੋਈ ਇੰਟਰਨੈਸ਼ਨਲ ਪਹੁੰਚ ਨਹੀਂ ਸੀ, ਅਸੀਂ ਤਾਂ ਉਦੋਂ ਜਿਹੜਾ ਉਹ ਹਰ ਇੱਕ ਦੇ ਨਾਲ ਹਿਸਾਬ ਬਰਾਬਰ ਕੀਤਾ। ਤੁਸੀਂ ਇੰਤਜ਼ਾਰ ਕਰੋ, ਤੁਸੀਂ ਇਹ ਵਾਰ ਕੀਤਾ, ਇਸ ਦੇ ਲਈ ਤੁਸੀਂ ਹੁਣ ਉਹਨੂੰ ਜਸਟੀਫਾਈ ਕਰਨ ਲਈ ਝੂਠੇ ਜਿਹੜੀ ਹੈ ਉਹ ਮਡ ਸਲਿੰਗਿੰਗ ਦੇ ਉੱਤੇ ਉਤਰ ਆਏ ਹੋ, ਹੈਂਡ ਗ੍ਰੇਨੇਡ ਅਟੈਕ ਬਣਾ ਰਹੇ ਹੋ, ਪੀਸਫੁਲ ਪ੍ਰੋਟੈਸਟਰਸ ਨੂੰ ਹੂਲੀਗਨਸ ਕਹਿ ਰਹੇ ਹੋ। ਔਰ ਇਹਦਾ ਜਵਾਬ ਜਿਹੜਾ ਹੈ
और मैं समझदा भी ये मोस्ट बड़ी न्यूट्रल स्टोरी है। डैन स्टैंटन, a former executive manager of operations at Canadian Security Intelligence Service, CSIS, who is now the director of National Security Program at the University of Ottawa's Professional Development Institute, हुण भी बड़े जिम्मेवार ओहदे ते है। He said, it appears media outlets in India are being supplied with disinformation about Sikh activities in Canada। ਇਹ ਹੈ वन लाइनर जी उन्हें कहा जी मेरा ख्याल है कि मीडिया आउट हूँ जो कहने जी स्टोरी प्लांट हिंदुस्तान टाइम्स हुई, ANI हुई, कोई अरनाब गोस्वामी चीक रहा, कोई अंजना चीक रही है, कोई होर चीक रहा, वो 4-4 फुटियाँ जड़ियाँ ने वो 8-8 फुट उछल रही ने कि कर दिया काम, भारत ने दिखा दिया कनाडा को, हो गया कत्ल हरदीप निज्जर का। ਉਹਨੂੰ ਬੜਾ ਫਖਰ ਲੈ ਕੇ ਪੇਸ਼ ਕਰ ਰਹੀਆਂ ਨੇ ਕਿ ਵੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹ ਮਿਸਟਰ ਡੈਨ ਸਟੈਂਟਨ ਕਹਿੰਦਾ Indian government views separatist and secessionist movements as national security threats। ਹਾਲਾਂ ਹੁਣ ਕਿਉਂਕਿ ਕੈਨੇਡਾ ਦਾ ਤਾਂ ਆਪਣਾ ਜਿਹੜਾ ਐਕਸਪੀਰੀਅੰਸ ਹੈ ਕਿਊਬੈਕ ਦਾ, ਉਹਨਾਂ ਨੇ ਰੈਫਰੈਂਡਮ ਦਾ ਰਾਈਟ 1980 ਚ 1995 ਚ ਦਿੱਤਾ ਹੈ। ਔਰ ਇਸ ਨੂੰ ਡੈਨ ਸਟੈਂਟਨ ਕਹਿ ਰਿਹਾ ਵੀ ਜਿਹੜੀ ਸੈਪਰੇਟਿਸਟ ਜਾਂ ਆਪਣੇ ਹੱਕਾਂ ਦੀ ਹੁੰਦੀ ਹੈ ਉਹਨੂੰ ਤੁਸੀਂ ਐਂਟੀ ਨੈਸ਼ਨਲ ਪੋਰਟਰੇ ਕਰੋ। ਇਹ ਇੰਡੀਆ ਐਵੇਂ ਕਰਦਾ ਹੈ। ਔਰ ਉਹਨਾਂ ਨੇ ਕਿਹਾ ਕਿ ਇੰਡੀਆ ਕੰਸੀਡਰਸ ਦਾ ਖਾਲਿਸਤਾਨ ਮੂਵਮੈਂਟ to be equivalent to sedition and terrorism, and this makes it challenging for the Canadian government when talking to Delhi to sort out what is reliable intelligence on terrorism and then what is just the Indian government being the Indian government। कि भाई इंडियन गवर्नमेंट जे हुण इत्थों दी पीसफुल एक्टिविटी नूं टैररिज्म कहेगी, उन्होंने कहा जी ये साडी प्रॉब्लम है क्योंकि ਇਹ ਕਿਸੇ ਦਾ ਹੱਕ ਬਣਦਾ ਹੈ, ਚਾਰਟਰ ਆਫ ਰਾਈਟਸ ਹੱਕ ਦਿੰਦਾ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਸ ਦੇ ਉੱਤੇ ਬੜੀ ਕਲੀਅਰਲੀ ਆਪਣੀ ਲਾਈਨ ਦੇ ਕੇ ਔਰ ਇਹ ਜਿਵੇਂ WSO ਦਾ ਫਾਈਨਲ ਕਮੈਂਟ ਉਹਨਾਂ ਨੇ ਦਿੱਤਾ ਕਿ ਇੰਡੀਆਜ਼ ਕਲੇਮ that its high commission in Ottawa was targeted with grenades is patently false। That is a lie that belongs solely to the government of India and needs to be publicly challenged and exposed। ਸੋ ਅਸੀਂ ਸਮਝਦੇ ਹਾਂ ਕਿ ਵੀ ਚਲੋ ਇਹਨਾਂ ਦਾ ਵੀ ਸ਼ੁਕਰੀਆ ਗਲੋਬ ਐਂਡ ਮੇਲ ਦਾ ਕਿ ਇਹਨਾਂ ਨੇ ਬੈਲੈਂਸਡ ਸਟੋਰੀ ਕਰਨੀ ਸ਼ੁਰੂ ਕੀਤੀ ਹੈ। ਕੱਲਾ ਇਹ ਨਹੀਂ ਕਿ ਹਾਈ ਕਮਿਸ਼ਨ ਦਾ ਜੋ ਕੂੜ ਬਕਵਾਸ ਹੈ ਉਸ ਨੂੰ ਦਿੱਤਾ ਹੈ। ਔਰ ਈਵਨ ਨਾਲ ਦੀ ਨਾਲ ਜੇ ਸੀਸਸ ਦਾ ਇਸ ਲੈਵਲ ਦਾ ਬੰਦਾ ਹੈ ਉਹ ਉਹਨਾਂ ਨੂੰ ਐਕਸਪੋਜ਼ ਕਰ ਦਿੰਦਾ ਹੈ ਕਿ ਜੀ ਕੋਈ ਉਹਨਾਂ ਦੇ ਮੀਡੀਆ ਨੂੰ ਸਪਲਾਈ ਕਰ ਰਿਹਾ ਤੇ ਕੌਣ ਕਰ ਰਿਹਾ। ਸੋ ਇਹ ਸਾਰੀ ਗੇਮ ਜਿਹੜੀ ਹੈ ਅਸੀਂ ਸਮਝਦੇ ਹਾਂ ਇਹ ਐਕਸਪੋਜ਼ ਹੋਈ ਹੈ। हाँ एक गल मैं जरूर कनक्लूजन दे विच अज कुदरती साहिर लुधियानवी जिन्हां दी पोइट्री नूं मैं बहुत एडमायर करदा क्योंकि बहुत सारे जिहड़े फिल्मी गीत सुनने वाले लोग ने उन्हां नूं गाना ही लगदा हुंदा, उन्हां नूं ये नहीं पता हुंदा भी इस दे पिछे किन्ने वड्डे शायर। और ठीक है हुण तां बड़े हल्के जे अंदाज दे आ गए। एक जमाने साहिर लुधियानवी बहुत वड्डा नाम सी उर्दू शायरी च भी और बाद दे विच बॉम्बे फिल्म इंडस्ट्री च भी उन्हें जिस किस्म का जोड़ा नैरेटिव वो हकों की गल करते हैं वो मजलूमा गरीबों की गल करते हैं दिता है तो उन्हें उदी मैं नज़म का एक हिस्सा साझा करना चाहता क्योंकि ये इंडियन स्टेट में मुखातब करके मैं कहना चाहता कि जे वो समझते हैं कि भी खून डोल के बाहर इस किस्म के कोल्ड ब्लडिड मर्डरस के नाल वो खालिस्तान की आवाज़ नूं दबा लैणगे तो वो भुलेखे च ने। शायर कहता है खून फिर खून है, तुमने जिस खून को मक्तल में दबाना चाहा आज वो कूचा वो बाजार में आ निकला है। मक्तल हुंदा है कतलगाह कि भी तुसी एक कतल कीता किसी नूं उत्थे तुसी समझिया कि भी तुसी उस खून नूं जिहड़ा है वो दबा दिता है। तुमने जिस खून को मक्तल में दबाना चाहा आज वो कूचा और बाजार में आ निकला है। कहीं शोला कहीं नारा कहीं पत्थर बनकर खून चलता है तो रुकता नहीं संगीनों से। संगीन बंदूक के अगे लगा हुंदा कि भाई ये तुसी समझिया भी दबा दिता है, भावें कोई पत्थरबाजी करे कोई नारे लाए कोई शोले किते अग दियां लपटां होण। तुमने जिस खून को मक्तल में दबाना चाहा आज वो कूचा वो बाजार में आ निकला है। कहीं शोला कहीं नारा कहीं पत्थर बनकर खून चलता है तो रुकता नहीं संगीनों से। सर उठाता है तो दबता नहीं आईनों से। जुल्म की बात ही क्या
जुल्म की औकात ही क्या, जुल्म बस जुल्म है आगाज से अंजाम तलक। जुल्म करने वाला आगाज है जुल्म दा जां एंड है, जुल्म दा ना जुल्म ही है और आगाज से अंजाम तलक। खून फिर खून है 100 शक्ल बदल सकता है, ऐसी शक्लें कि मिटाओ तो मिटाए ना बने, ऐसे शोले कि बुझाओ तो बुझाए ना बने, ऐसे नारे कि दबाओ तो दबाए ना बने। ਹੁਣ ਇਹ ਹੈ ਕਿ ਬਈ ਤੁਸੀਂ ਸਮਝਦੇ ਹੋ ਕਿ ਬਈ ਤੁਸੀਂ ਮਕਤਲ ਦੇ ਵਿੱਚ ਕਤਲ ਕਰਕੇ ਕਿਸੇ ਆਵਾਜ਼ ਨੂੰ ਦਬਾ ਦਿੱਤਾ ਹੈ, ਪਰ खून फिर खून है 100 शक्ल बदल सकता है, ऐसी शक्लें कि मिटाओ तो मिटाए ना बने, ऐसे शोले अग दे भांबड़, ऐसे शोले कि बुझाओ तो बुझाए ना बने, ऐसे नारे कि दबाए तो दबाए ना बने। और ये एजेंसियां नूं उत्थे हज़ारां दे इकट्ठ दे विच जदों खालिस्तान जिंदाबाद भाई हरदीप सिंह निज्जर दी अंतम अरदास वेले गूंजिया और दुनिया भर च आस्ट्रेलिया तो लैके न्यूजीलैंड तो जिहड़ा वो अकाल तख्त अमृतसर तक जिथे खालिस्तान जिंदाबाद गूंज रहा है और गूंजेगा आने वाले दिनों ये साहिर लुधियानवी दे इन्हां बोलां नूं ठीक साबित करदा है कि ऐसे शोले की बुझाओ तो बुझाए ना बने, ऐसे नारे कि दबाओ तो दबाए ना बने। बिल्कुल जी डॉक्टर साहब ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ ਟੀਵੀ 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਕੈਨੇਡਾ ਵਿੱਚ ਖਾਲਿਸਤਾਨੀ ਐਕਟਿਵਿਸਟ ਖਿਲਾਫ ਹੋਈ ਹਿੰਸਾ ਨੂੰ ਲੈ ਕੇ ਆਸਟ੍ਰੇਲੀਆ ਦੇ ਸਿੱਖ ਵੀ ਚਿੰਤਤ ਹਨ ਔਰ ਆਸਟ੍ਰੇਲੀਅਨ ਸਿੱਖਾਂ ਦੀ ਨੁਮਾਇੰਦਾ ਜਮਾਤ ਆਸਟ੍ਰੇਲੀਅਨ ਸਿੱਖ ਕੌਂਸਲ ਨੇ ਆਸਟ੍ਰੇਲੀਆ ਦੇ ਹੋਮ ਮਿਨਿਸਟਰ ਨੂੰ ਇੱਕ ਖੱਤ ਲਿਖਿਆ ਹੈ, ਜਿਸ ਵਿੱਚ ਭਾਰਤੀ ਹਕੂਮਤ ਵੱਲੋਂ ਆਸਟ੍ਰੇਲੀਅਨ ਸਿੱਖਾਂ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਲਗਾਇਆ ਹੈ ਅਤੇ ਪ੍ਰੋਟੈਕਸ਼ਨ ਦੀ ਜਿਹੜੀ ਉਹ ਮੰਗ ਵੀ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੇ ਭਾਰਤੀ ਖੁਫੀਆ ਏਜੰਸੀ ਰਾ ਨੇ ਆਪਣੀ ਡਰਟੀ ਖੂਨੀ ਖੇਡ ਬਾਹਰਲੇ ਮੁਲਕਾਂ 'ਚ ਖਾਲਿਸਤਾਨ ਦੀ ਮੂਵਮੈਂਟ ਦੀ ਆਵਾਜ਼ ਨੂੰ ਦਬਾਉਣ ਲਈ ਸਿੱਖ ਐਕਟਿਵਿਸਟ ਨੂੰ ਟਾਰਗੇਟ ਬਣਾ ਕੇ ਸ਼ੁਰੂ ਕੀਤੀ ਹੈ, ਤੇ ਘੱਟੋ ਘੱਟ ਇਹਨਾਂ 4 ਮੁਲਕਾਂ ਦੇ ਵਿੱਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਔਰ ਯੂਕੇ 'ਚ ਸਿੱਖ ਜਥੇਬੰਦੀਆਂ ਜਿਹੜੀਆਂ ਪਿਛਲੇ 39-40 ਸਾਲ ਤੋਂ ਇਹਨਾਂ ਦੇ ਇਹ ਸਾਰੇ ਜਿਹੜਾ ਗੇਮ ਪਲਾਨ ਹੈ ਉਸ ਤੋਂ ਹੁਣ ਕਾਫੀ ਜਾਗਰੂਕ ਨੇ। ਉਹਨਾਂ ਨੇ ਵੀ ਆਪਣੀਆਂ ਸਕਸੈਸਿਵ ਜਿਹੜੀਆਂ ਉਹਨਾਂ ਦੀਆਂ ਢੁਕਵੀਆਂ ਅਥਾਰਟੀਜ਼ ਨੇ, ਉਹ ਬੇਸ਼ੱਕ ਇੰਟੈਲੀਜੈਂਸ ਏਜੰਸੀਜ਼ ਹੋਣ, ਪੁਲਿਸ ਹੋਏ, ਹੋਮ ਮਿਨਿਸਟਰੀ ਹੋਏ, ਫੋਰਨ ਅਫੇਅਰਸ ਹੋਏ, ਉਹਨਾਂ ਸਾਰਿਆਂ ਤੱਕ ਪਹੁੰਚ ਕਰਨੀ ਸ਼ੁਰੂ ਕੀਤੀ ਹੋਈ ਹੈ। ਉਹਨਾਂ ਤੱਕ 1-to-1 ਮੀਟਿੰਗਸ ਵੀ ਹੋਈਆਂ ਨੇ। ਅਮਰੀਕਾ ਬਾਰੇ ਅਸੀਂ ਕੱਲ੍ਹ ਗੱਲਬਾਤ ਕੀਤੀ ਸੀ ਕਿ ਕਿਵੇਂ ਇਹਨਾਂ ਦਾ ਜਿਹੜਾ ਇੱਕ ਫੇਕ ਨੰਬਰ ਰਾਹੀਂ ਜਿਹੜਾ FBI ਦਾ ਨਾਂ ਇਸਤੇਮਾਲ ਕਰਕੇ ਸਿੱਖ ਐਕਟਿਵਿਸਟ ਨੂੰ ਧਮਕਾਉਣਾ ਹੈ, ਇਸ ਦੀ ਵੱਡੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨ ਆਲਰੇਡੀ ਓਪਨ ਹੋਈ ਹੈ। ਔਰ ਇਸੇ ਤਰ੍ਹਾਂ ਜਿਵੇਂ ਕੈਲੀਫੋਰਨੀਆ ਦੇ ਵਿੱਚ ਇੱਕ ਪੂਰਾ ਗੈਂਗਸਟਰਸ ਜਿਨ੍ਹਾਂ ਦੇ ਰਾਹੀਂ ਇਸ ਕਿਸਮ ਦੀ ਡਰਟੀ ਗੇਮ ਇੱਥੇ ਖੇਡਣਾ ਚਾਹੁੰਦੇ ਨੇ, ਉਸ ਨੂੰ ਉਹਨਾਂ ਨੇ ਪਹਿਲਾਂ ਹੀ ਐਕਸਪੋਜ਼ ਕੀਤਾ ਸੀ। ਹੁਣ ਹੋਰ ਵੀ
ਉਹ ਔਨ ਦਾ ਅਲਰਟ ਨੇ। ਕੈਨੇਡਾ ਦੇ ਵਿੱਚ ਬੇਸ਼ੱਕ ਇੱਕ ਦੁਖਦਾਈ ਜਿਹੜੀ ਹੈ ਸਾਡੇ ਲਈ ਹੈ ਕਿ ਵੀ ਇਹਨੇ 17-18 MP ਔਰ ਉਸ ਲੈਵਲ ਦਾ ਨੈਟਵਰਕਿੰਗ ਹੋਏ ਔਰ ਉਸ ਦੇ ਬਾਵਜੂਦ ਔਰ ਉਹਨੂੰ ਹਰਦੀਪ ਸਿੰਘ ਨਿੱਜਰ ਨੂੰ ਖੁਦ ਉਹਨਾਂ ਦੀ ਸੀਸਸ ਨੇ ਔਰ RCMP ਨੇ ਵਾਰਨ ਕੀਤਾ ਹੋਇਆ, ਲੇਕਿਨ ਇਹਦੇ ਬਾਵਜੂਦ ਪ੍ਰੋਟੈਕਸ਼ਨ ਨਾ ਦੇ ਪਾਏ ਹੋਣ, ਇਹ ਫੇਲਿਅਰ ਹੈ। ਪਰ ਅਸੀਂ ਇਹ ਆਸ ਕਰਦੇ ਹਾਂ ਕਿ ਉਹ ਇਸ ਦੀ ਜੜ ਤੱਕ ਪਹੁੰਚਣਗੇ ਔਰ ਅਲਟੀਮੇਟਲੀ ਜਿਹੜੀ ਇਹ ਡਰਟੀ ਗੇਮ ਖੇਡਣ ਵਾਲੇ ਨੇ ਉਹਨਾਂ ਨੂੰ ਨੇਮ ਕਰਨਗੇ, ਭਾਵੇਂ ਉਸ ਦੇ, ਕਿਉਂਕਿ ਉਹ ਇੱਕ ਰਿਸਪੈਕਟੇਬਲ ਕੈਨੇਡੀਅਨ ਸਿਟੀਜ਼ਨ ਸੀ ਔਰ ਕੈਨੇਡਾ ਦੀ ਗਵਰਨਮੈਂਟ, ਉਹਨਾਂ ਦੇ ਸਿਕਿਉਰਿਟੀ ਫੋਰਸਿਸ, ਉਹਨਾਂ ਦੀ ਪੁਲਿਸ ਬ੍ਰਿਟਿਸ਼ ਕੋਲੰਬੀਆ ਦੀ, ਉਹਨਾਂ ਦੇ ਜ਼ਿੰਮੇ ਹੈ ਕਿ ਉਹਨਾਂ ਨੇ ਇਸ ਦੀ ਤਹਿ ਤੱਕ ਪਹੁੰਚਣਾ। ਦੂਸਰੇ ਪਾਸੇ ਅਸੀਂ UK 'ਚ ਵੀ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਆਲਰੇਡੀ ਉਹਦੀ ਸੋਨਕ ਰਿਸ਼ੀ ਦੀ ਗਵਰਨਮੈਂਟ ਨੂੰ ਔਰ ਦੂਸਰੇ ਅੱਡ-ਅੱਡ ਮੁੱਦਿਆਂ ਦੇ ਉੱਤੇ ਪੂਰਾ 300+ ਉਹਨਾਂ ਦੀਆਂ ਗੁਰਦੁਆਰਾ ਆਰਗੇਨਾਈਜੇਸ਼ਨਸ ਕਮੇਟੀਜ਼ ਉਸ ਦੇ ਥੱਲੇ ਉਹ ਜੁਆਇੰਟਲੀ ਆਪਰੇਟ ਕਰਦੇ ਨੇ। ਆਸਟ੍ਰੇਲੀਆ ਜਿਸ ਦੇ ਵਿੱਚ ਪਿਛਲੇ ਸਾਲਾਂ 'ਚ ਸਿੱਖਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵਧੀ ਹੈ ਔਰ ਐਕਟਿਵਿਜ਼ਮ ਵੀ ਉਹਦੇ ਨਾਲ ਆਇਆ, ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਦੇ ਦੌਰਾਨ, ਉਹ ਮੈਲਬਰਨ ਹੋਏ, ਉਹ ਬ੍ਰਿਸਬੇਨ ਹੋਏ ਜਾਂ ਸਿਡਨੀ ਹੋਏ, ਕਿਵੇਂ ਭਾਰਤੀ ਏਜੰਸੀਆਂ ਨੇ ਉੱਥੇ ਆਪਣੀ ਗੰਦੀ ਖੇਡ, ਆਪਣੇ ਯੈਲੋ ਰੈਗ ਦੇ ਰਾਹੀਂ ਜਿਹੜਾ ਮੀਡੀਆ ਦੇ ਨਾਂ ਥੱਲੇ ਜਿਹੜਾ ਉਹਨਾਂ ਨੇ ਮਿਸ ਇਨਫੋਰਮੇਸ਼ਨ ਦੇ ਵਿੱਚ ਵਾੜਿਆ ਹੁੰਦਾ ਹੈ, ਉਹਦੇ ਰਾਹੀਂ, ਔਰ ਜਿਵੇਂ ਮੋਦੀ ਨੇ 1-to-1 ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਇੰਡੀਆ ਗਿਆ ਵੀ ਇੱਥੇ ਆਇਆ ਵੀ ਜੀ ਮੰਦਰਾਂ ਤੇ ਹਮਲਾ ਔਰ ਫਲਾਣਾ ਢਿਮਕਾ ਵੈਂਡਲਾਈਜ਼ੇਸ਼ਨ, ਜਿਹੜਾ ਉਹਨਾਂ ਦਾ ਆਪ ਖੁਦ ਕ੍ਰੀਏਟ ਕੀਤਾ ਹੋਇਆ ਸਾਰੀ ਉਹ ਫਸਾਡ ਹੈ, ਉਹ ਸਾਰੇ ਨੂੰ ਵੀ ਸਿੱਖਾਂ ਨੇ ਬੜੀ ਸਿਆਣਪ ਦੇ ਨਾਲ ਐਕਸਪੋਜ਼ ਵੀ ਕੀਤਾ। ਉਹ ਆਪਣੇ ਲਾਅ ਮੇਕਰਸ ਦੇ ਨਾਲ ਔਰ ਆਪਣੀਆਂ ਸਿਕਿਉਰਿਟੀ ਏਜੰਸੀਜ਼ ਦੇ ਨਾਲ ਵੀ ਰਾਬਤੇ 'ਚ ਨੇ। ਇਹੀ ਕਾਰਨ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਦੋਂ ਗ੍ਰਿਫਤਾਰੀ ਦੇ ਬਹਾਨੇ ਨਾਲ ਪੰਜਾਬ 'ਚ ਇੰਟਰਨੈਟ ਬੰਦ ਕੀਤਾ ਗਿਆ ਔਰ ਕ੍ਰੈਕਡਾਊਨ ਦੇ ਨਾਂ ਥੱਲੇ ਜਿਹੜਾ ਬਹੁਤ ਸਾਰੇ ਸਿੱਖਾਂ ਨੂੰ ਹਰਾਸ ਕੀਤਾ ਗਿਆ, ਤੇ ਉਹਨਾਂ ਦੇ ਸੈਨੇਟਰ MP ਵੀ ਸਿੱਖਾਂ ਦੀ ਹਮਾਇਤ ਦੇ ਵਿੱਚ ਉਤਰੇ ਔਰ ਮੋਦੀ ਦੇ ਆਸਟ੍ਰੇਲੀਅਨ ਦੌਰੇ ਦੇ ਵੇਲੇ ਵੀ ਉਸ ਨੂੰ ਪੂਰੀ ਤਰ੍ਹਾਂ ਔਰ ਪੂਰਾ ਸਿੱਖ ਗੁਰਦੁਆਰਿਆਂ ਨੇ ਬਾਈਕਾਟ ਲਾਈਨ ਵੱਡੇ ਪੈਮਾਨੇ ਤੇ ਲਈ। ਉਹਦਾ ਉਹ ਸ਼ੋਅ ਜਿਹੜਾ ਕਿ ਬਹੁਤ ਵੱਡਾ, ਉਹ 20,000 ਕੇ ਕਿੰਨਾ ਬੰਦਾ ਇਕੱਠਾ ਕਰਨ ਦਾ ਦਾਅਵਾ ਸੀ, ਉਹ ਫਿਊ ਥਾਊਜ਼ੈਂਡਸ ਦੇ ਵਿੱਚ, ਔਰ ਉਹਦੇ 'ਚ ਵੀ ਸਿੱਖਾਂ ਦੀ ਜਿਹੜੀ ਹੈ ਆਲਮੋਸਟ ਐਬਸੈਂਸ ਵਾਂਗ ਹੀ ਸੀ। ਸੋ ਉਹਨੇ ਦੱਸਿਆ ਕਿ ਆਸਟ੍ਰੇਲੀਅਨ ਸਿੱਖ, ਹਾਲਾਂ ਇਹ ਨਹੀਂ ਹੈ ਕਿ ਵੀ ਉੱਥੇ ਇਸ ਕਿਸਮ ਦੇ ਟੌਂਟ ਬਟੌਂਟ ਨਹੀਂ ਨੇ, ਉਹਨੇ ਕੋਈ ਹਨੇਰੇ ਜਾਂਦਾ, ਕੋਈ ਸਵੇਰੇ ਜਾਂਦਾ, ਉਹ ਰਹਿਣੇ ਹੀ ਹੁੰਦੇ ਨੇ, ਉਹਨਾਂ ਦਾ ਕੋਈ ਫਿਕਰ ਕਰਨ ਦੀ ਲੋੜ ਵੀ ਨਹੀਂ ਹੈ। ਪਰ ਵੱਡੇ ਪੈਮਾਨੇ ਦੇ ਉੱਤੇ ਜਿਵੇਂ ਸਿੱਖ ਸੰਗਤਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ, ਉਸ ਤੋਂ ਪਹਿਲਾਂ ਕਿਸਾਨ ਮੂਵਮੈਂਟ ਦੇ ਵੇੜੇ, ਔਰ ਹੁਣ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਅਵਤਾਰ ਸਿੰਘ ਖੰਡਾ ਦੀ ਉਸ ਤੋਂ ਪਹਿਲਾਂ ਅਜੇ ਉਹ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਨਾ ਚਾਹੁੰਦੇ ਸੀ ਅਰਦਾਸ ਰਾਹੀਂ, ਤੇ ਇਹ ਨਾਲ ਦੀ ਨਾਲ ਇਹ ਖਬਰ ਵਿਦਨ ਡੇਜ਼ ਆ ਗਈ। ਸੋ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਜਿਹੜੇ ਯੋਧਿਆਂ ਦੇ ਲਈ ਅਰਦਾਸ ਹੋਈ, ਉਹਨਾਂ ਦੀ ਚੜ੍ਹਦੀ ਕਲਾ, ਨਾਰੇ, ਜਕਾਰੇ, ਦਮਾਮੇ, ਇਹ ਸਾਰੇ ਵੱਜੇ। ਔਰ ਅੱਜ ਹੀ ਸਾਡੇ ਤੱਕ ਇਹ ਸਟੇਟਮੈਂਟ ਪਹੁੰਚੀ ਹੈ ਜਿਹੜੀ ਆਸਟ੍ਰੇਲੀਅਨ ਸਿੱਖ ਕੌਂਸਲ ਨੇ ਜਿਹੜਾ ਉਹ ਹੋਮ ਮਿਨਿਸਟਰੀ ਨੂੰ, ਇਹ ਮਿਨਿਸਟਰ ਹੈ ਹੋਮ ਅਫੇਅਰਸ ਕਲੇਰਾ ਉਹ ਨਾਇਲ MP ਔਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਐਡਰੈਸ ਕਰਦੇ ਆ ਇਹ ਚਿੱਠੀ ਲਿਖੀ ਹੈ। ਔਰ ਉਹਦੇ ਥੱਲੇ ਕਿਉਂਕਿ ਬਹੁਤ ਵਾਰ ਹੁਣ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤੇ ਬਹੁਤ ਵਾਰ ਭਾਈ ਪਰਮਜੀਤ ਸਿੰਘ ਪੰਜਵੜ ਜਾਂ ਹਰਦੀਪ ਸਿੰਘ ਨਿੱਜਰ ਔਰ ਅਵਤਾਰ ਸਿੰਘ ਖੰਡਾ ਤੱਕ ਮਹਿਦੂਦ ਹੁੰਦੇ, ਉਹਨਾਂ ਨੇ ਜਿਹੜੀਆਂ ਥੱਲੇ ਪਿਕਚਰਸ ਵੀ ਦਿੱਤੀਆਂ ਨੇ, 8 ਪਿਕਚਰਸ ਨੇ ਜਿਹੜੇ ਇਸ ਪੀਰੀਅਡ ਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਨੇ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਦੇ ਨਾਲ ਹੀ ਜੋੜਿਆ, ਐਂਡ ਰਾਈਟਲੀ ਸੋ। ਉਹਨਾਂ 'ਚ ਹਰਮੀਤ ਸਿੰਘ ਹੈਪੀ ਜਿਹੜੇ PhD ਐਕਟਿਵਿਸਟ ਜਿਨ੍ਹਾਂ ਨੂੰ ਜਿਹੜਾ ਉਹ 27 ਜਨਵਰੀ ਨੂੰ 2020 'ਚ ਪਾਕਿਸਤਾਨ ਲਾਹੌਰ 'ਚ ਸ਼ਹੀਦ ਕੀਤਾ ਗਿਆ, ਔਰ ਉਸ ਦਾ ਜ਼ਿਕਰ ਜਿਸ ਮੈਂ ਯੂਟਿਊਬਰ ਦਾ ਜ਼ਿਕਰ ਕੀਤਾ ਪਵਿੱਤ ਸਿੰਘ ਨਾਂ ਦੇ ਥੱਲੇ, ਜਿਹੜਾ ਕਹਿ ਰਿਹਾ ਜੀ ਅਸੀਂ ਕਿੱਥੇ ਕਿੱਥੇ ਇਹਨਾਂ ਦੇ ਅੱਡਿਆਂ ਦੇ ਉੱਤੇ ਬਣਾਇਆ, ਉਹਦੇ 'ਚ ਇਹਨਾਂ ਦਾ ਵੀ ਜ਼ਿਕਰ ਸੀ। ਫਿਰ ਉਹਨਾਂ ਨੇ ਦੀਪ ਸਿੱਧੂ ਦਾ ਜ਼ਿਕਰ ਕੀਤਾ ਜਿਸ ਨੂੰ ਜਿਹੜਾ ਉਹ 15 ਫਰਵਰੀ 2022 ਦੇ ਵਿੱਚ ਐਕਸੀਡੈਂਟ ਦੇ ਬਹਾਨੇ ਐਲੀਮੀਨੇਟ ਕੀਤਾ ਗਿਆ। ਫਿਰ ਸ਼ੁਭਦੀਪ ਸਿੰਘ ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਕਿਹਾ ਜਾਂਦਾ ਹੈ, ਪੰਜਾਬੀ ਰੈਪਰ ਵਰਲਡ ਫੇਮਸ, ਉਹਨਾਂ ਨੂੰ 29 ਮਈ ਨੂੰ 2022 ਨੂੰ ਭਾਰਤ ਦੇ ਵਿੱਚ ਉਹੀ ਲਾਰੈਂਸ ਬਿਸ਼ਨੋਈ ਗੈਂਗਸਟਰ। ਔਰ ਅੱਜ ਇੱਕ ਕਹਾਣੀ ਹੋਰ ਇੰਡੀਆ ਟੁਡੇ ਨਾਲ ਇੱਕ ਸਪੈਸ਼ਲ ਇੰਟਰਵਿਊ ਗੋਲਡੀ ਬਰਾੜ ਦੇ ਨਾਂ ਥੱਲੇ ਕੈਨੇਡਾ 'ਚ ਜਿਹਨੂੰ ਬਿਠਾਇਆ ਹੋਇਆ ਇਹਨਾਂ ਨੇ ਕਹਿ ਕੇ ਉਹਨੇ ਕੀਤਾ, ਉਹਨੇ ਕਿਹਾ ਜੀ ਹਾਂ ਅਸੀਂ ਮਾਰਿਆ ਸਿੱਧੂ ਮੂਸੇਵਾਲਾ ਨੂੰ, ਇਹ ਉਹ, ਨਾਲ ਹੀ ਉਹਨੇ ਕਿਹਾ ਜੀ ਮੇਰਾ ਖਾਲਿਸਤਾਨ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਤਾਲੁਕ ਹੈ ਗੋਲਡੀ ਬਰਾੜ ਨਾਲ ਜੋੜਦੇ ਨੇ ਕਿ ਉਹਦੇ ਹੁਕਮਾਂ ਨੂੰ ਉਹ ਇੰਪਲੀਮੈਂਟ ਕਰਦਾ।
ਹਾਲਾਂ ਉਸੇ ਹੀ 2 ਦਿਨ ਪਹਿਲਾਂ ਇਹਨਾਂ ਨੇ ਮੀਡੀਆ 'ਚ ਖਬਰ ਕਿ ਜੀ ਜਿਹੜੀ NIA ਵਾਲਿਆਂ ਨੇ ਇਨਵੈਸਟੀਗੇਟ ਕੀਤਾ ਲਾਰੈਂਸ ਬਿਸ਼ਨੋਈ ਨੂੰ, ਤਾਂ ਉਹਨੇ ਕਿਹਾ ਜੀ ਮੈਨੂੰ ਬਹੁਤ ਸਾਰੇ ਜਿਹੜੇ ਅਮੀਰ ਬਿਜ਼ਨਸਮੈਨ ਔਰ ਇੱਥੇ ਨੇ ਉਹ ਪੈਸੇ ਦਿੰਦੇ ਨੇ ਕਿ ਮੈਂ ਉਹਨਾਂ ਨੂੰ ਧਮਕੀ ਦਿਆਂ ਕਿਉਂਕਿ ਉਹਨਾਂ ਨੂੰ ਸਿਕਿਉਰਿਟੀ ਗਾਰਡ ਮਿਲ ਜਾਂਦੇ ਨੇ। ਸੋ ਇਹ ਇਸ ਕਿਸਮ ਦਾ ਭੰਬਲ ਭੂਸਾ ਵੀ ਪਾਉਣ ਦੀ ਕੋਸ਼ਿਸ਼ ਹੈ, ਲੇਕਿਨ ਇਸ ਬਾਰੇ ਕੋਈ ਜਿਹੜਾ ਉਹ ਦੋ ਰਾਵਾਂ ਨਹੀਂ ਨੇ ਕਿ ਏਜੰਸੀਆਂ ਇਹਨਾਂ ਗੈਂਗਸਟਰਾਂ ਦੇ ਨਾਂ ਵਰਤ ਕੇ ਜਾਂ ਇਹਨਾਂ ਨੂੰ ਵਰਤ ਕੇ ਕੀ ਗੰਦੀ ਖੇਡ ਖੇਡ ਰਹੀਆਂ। ਫਿਰ ਉਹਨਾਂ ਨੇ ਸੰਦੀਪ ਸਿੰਘ ਜਿਹੜਾ ਜਿਹਨੂੰ ਦੀਪ ਨੰਗਲ ਅੰਬੀਆ ਕਰਕੇ ਜਾਣਿਆ ਜਾਂਦਾ, ਸਪੋਰਟਸ ਦਾ ਕਬੱਡੀ ਦਾ ਬਹੁਤ ਚੰਗਾ ਪਲੇਅਰ ਸੀ, ਇਹ 14 ਮਾਰਚ 2022 ਨੂੰ ਮਾਰਿਆ ਗਿਆ। ਔਰ ਇਹ ਵੀ ਬਿਲਕੁਲ ਇੱਕ ਕਲੀਨ ਬੰਦਾ ਜਿਸ ਬਾਰੇ ਜਿਹੜਾ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਭਾਈ ਉਹ ਜਿਹੜੀਆਂ ਕਬੱਡੀ ਦੀਆਂ ਰਾਈਵਲ ਗੈਂਗਸ ਕੰਮ ਕਰਦੀਆਂ, ਪਰ ਕਿਤੇ ਨਾ ਕਿਤੇ ਇਹਨੂੰ ਵੀ ਏਜੰਸੀਆਂ ਦੀ ਖੇਡ। ਔਰ ਫਿਰ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਅਰੈਸਟ ਔਰ ਜੇਲ੍ਹ ਕਰਕੇ ਭੇਜਿਆ, ਉਹਨਾਂ ਦੀ ਪਿਕਚਰ, ਭਾਈ ਪਰਮਜੀਤ ਸਿੰਘ ਪੰਜਵੜ ਜਿਨ੍ਹਾਂ ਨੂੰ 6 ਮਈ ਨੂੰ ਜਿਹੜਾ ਉਹ ਸ਼ਹੀਦ ਕੀਤਾ ਗਿਆ ਲਾਹੌਰ ਦੇ ਵਿੱਚ, ਅਵਤਾਰ ਸਿੰਘ ਖੰਡਾ ਜਿਨ੍ਹਾਂ ਦਾ 15 ਜੂਨ ਨੂੰ ਜਿਨ੍ਹਾਂ ਦੀ ਮਿਸਟੀਰੀਅਸ ਪੋਇਜ਼ਨਡ ਉਹਨਾਂ ਨੇ ਲਿਖਿਆ, ਔਰ ਫਿਰ ਹਰਦੀਪ ਸਿੰਘ ਨਿੱਜਰ ਜਿਹੜੇ ਕਿ 19 ਜੂਨ ਨੂੰ, ਜਿਹੜਾ ਇਹਨਾਂ ਦੋਨਾਂ ਦੇ ਵਿਚਾਲੇ ਸਿਰਫ 4 ਦਿਨ ਦਾ ਫਰਕ ਹੈ। ਔਰ ਇਹ ਕਾਫੀ ਵੈਲ ਡਰਾਫਟਡ ਹੈ, ਮੈਂ ਸ਼ਾਇਦ ਸਾਰਾ ਸਾਂਝਾ ਨਾ ਕਰ ਸਕਾਂ, ਪਰ ਮੈਂ ਇਹ ਸਮਝਦਾ ਵੀ ਇਸ ਲਾਈਨ ਦੇ ਉੱਤੇ ਬਾਕੀ ਥਾਵਾਂ ਦੇ ਉੱਤੇ ਵੀ, ਕਿਉਂਕਿ ਗੱਲ ਅਸੀਂ 4 ਵੱਡੇ ਮੁਲਕਾਂ ਦੀ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇਹ ਬਾਕੀ ਮੁਲਕਾਂ ਜਿਨ੍ਹਾਂ ਦੀਆਂ ਏਜੰਸੀਆਂ ਐਕਟਿਵ ਨਹੀਂ ਨੇ। ਜਰਮਨ ਵਰਗੇ ਮੁਲਕ 'ਚ ਤਾਂ 2 ਜਿਹੜੇ ਨੇ ਉਹ ਕਨਵਿਕਟ ਹੋਏ ਇੰਡੀਅਨ ਏਜੰਟ ਜਿਹੜੇ ਕਿ ਸਿੱਖਾਂ ਦੇ ਵਿੱਚ ਵੜ ਕੇ ਕੀ ਕਰ ਰਹੇ ਸੀ। ਇਸੇ ਤਰ੍ਹਾਂ ਨਿਊਜ਼ੀਲੈਂਡ ਹੈ, ਜਰਮਨ ਹੈ ਔਰ ਫਰਾਂਸ, ਇਟਲੀ ਜਿੱਥੇ ਕਿ ਖਾਲਿਸਤਾਨ ਰੈਫਰੈਂਡਮ ਹੋਇਆ। ਸੋ ਅਸੀਂ ਇਹ ਕਹਾਂਗੇ ਕਿ ਵੀ ਇਹ ਮਤ ਲਓ, ਕਿਉਂਕਿ ਇਹ ਜਿਹੜਾ ਜਦੋਂ ਇਸ ਕਿਸਮ ਦੀ ਡਰਟੀ ਖੇਡ ਹੈ, ਕਈ ਵਾਰ ਉੱਥੇ ਸਟ੍ਰਾਈਕ ਕਰਨਗੇ ਜਿੱਥੇ ਸਾਨੂੰ ਇਮੇਜਿਨ ਵੀ ਨਹੀਂ ਹੁੰਦਾ ਵੀ ਇਸ ਮੁਲਕ ਦੇ ਵਿੱਚ ਵੀ ਇਹ ਕਰ ਸਕਦੇ ਨੇ। ਸੋ ਉਹਨਾਂ ਨੇ ਜਿਹੜਾ ਸਬਜੈਕਟ ਇਹ ਰੱਖਿਆ ਕਿ amid recent killings of Sikhs in UK and Canada, Australian Sikh communities concerned about their personal safety, business, places of worship and demands an immediate investigation of Indian political interference on Australian soil। या जो घटनावां हुई हैं ਉਹਦਾ ਫਿਰ ਉਹਨਾਂ ਨੇ ਵੇਰਵੇ ਦਿੱਤੇ ਨੇ। ਅਸੀਂ ਇਹ ਆਸਟ੍ਰੇਲੀਅਨ ਹੋਮ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਭਾਈ ਉਹ ਸਿੱਖ ਕੰਸਰਨ ਨੇ ਆਪਣੀ ਸੇਫਟੀ ਔਰ ਆਪਣੇ ਗੁਰਦੁਆਰਿਆਂ ਦੀ ਸੇਫਟੀ, ਔਰ ਇਹ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਪੋਲੀਟੀਕਲ ਇੰਟਰਫੇਰੈਂਸ ਇੰਡੀਆ ਦੀ ਹੋ ਰਹੀ ਹੈ ਆਸਟ੍ਰੇਲੀਆ ਦੇ ਸਿੱਖਾਂ ਦੇ ਮਾਮਲੇ 'ਚ ਉਸ ਨੂੰ ਇਨਵੈਸਟੀਗੇਟ ਕੀਤਾ ਜਾਏ। ਫਿਰ ਉਹਨਾਂ ਨੇ ਆਪਣਾ ਕੇਸ ਬਿਲਡ ਕੀਤਾ ਕਿ ਵੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੋਂ ਕਿ ਮਾਰਚ ਤੋਂ ਕਿਵੇਂ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ। ਫਿਰ ਉਹਨਾਂ ਨੇ ਪਹਿਲਾਂ ਡਿਪਲੋਮੈਟਿਕਲੀ ਇੰਡੀਆ ਨੇ ਜਿਹੜਾ 2020 'ਚ ਫਾਰਮਰਸ ਐਜੀਟੇਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਜਿਹੜਾ ਉਹਨਾਂ ਦਾ ਸੈਕੰਡ ਫੇਜ਼ ਹੈ ਉਹ ਉਹਨਾਂ ਨੇ ਜੂਨ ਦੇ ਵਿੱਚ ਜੋ ਲੰਡਨ ਦੇ ਵਿੱਚ ਕੀਤਾ, ਭਾਈ ਅਵਤਾਰ ਸਿੰਘ ਖੰਡੇ ਦਾ ਨੂੰ ਪੋਇਜ਼ਨ ਕਰਕੇ ਔਰ ਭਾਈ ਹਰਦੀਪ ਸਿੰਘ ਨਿੱਜਰ ਦਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਡਿਸਪਾਈਟ ਇੰਡੀਆਜ਼ ਪਾਵਰ ਟੂ ਸਪਰੈਡ ਫੇਕ ਪ੍ਰੋਪੇਗੈਂਡਾ ਐਂਡ ਇੰਸਟਾਲ ਐਵੀਡੈਂਸ, ਇੰਡੀਅਨ ਏਜੰਸੀਜ਼ ਕੁਡ ਨਾਟ ਅਲੈਜ ਭਾਈ ਹਰਦੀਪ ਸਿੰਘ ਨਿੱਜਰ ਫॉर ਐਨੀ ਫਿਜ਼ੀਕਲ ਵਾਇਲੈਂਸ ਇਨ ਐਨੀ, ਕਿ ਉਹਨਾਂ ਦਾ ਤਾਂ ਕਿਸੇ ਦੇ ਖਿਲਾਫ ਕੇਸ ਹੀ ਨਹੀਂ ਸੀ। ਅਦਰਵਾਈਜ਼ ਕਿਸੇ ਨੂੰ ਡਰੱਗ ਨਾਲ ਜੋੜ ਦਿੰਦੇ ਨੇ, ਕਿਸੇ ਨੂੰ ਹੋਰ ਨਾਲ ਜੋੜ ਦਿੰਦੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਹੈ ਉਹਨਾਂ ਇਟ ਇਜ਼ ਨੋ ਮਿਸਕਨਸੈਪਸ਼ਨ ਐਨੀ ਮੋਰ that NIA, National Investigative Agency, has released pictures of Sikh protesters on their website। ਹੁਣ ਆਸਟ੍ਰੇਲੀਆ ਦੀ ਗੱਲ ਕਰ ਰਹੇ ਨੇ ਕਿ ਇੱਥੇ ਉਹਨਾਂ ਨੇ ਉਹ ਵੈਬਸਾਈਟ ਤੇ ਪਿਕਚਰ ਜਿਹੜੇ ਪ੍ਰੋਟੈਸਟਰ ਸੀ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਕੀਤਾ ਤਾਂ ਕਿ ਉਹ ਨਫ਼ਰਤ ਦੇ ਸਿੱਧੇ ਸ਼ਿਕਾਰ ਬਣ। Apart from that, since the farmers' protest, Indian nationals, especially in Sydney and Melbourne, have targeted Sikhs on social media and on the ground. The hate emitted by pro-Modi Indian nationals is evident on Twitter and other social media platforms. The constant reminders of the 1984 state-sponsored Sikh genocide and threats of its repetition by pro-Hindutva Indians on social media are everyday things for Sikhs। कि भाई ਇਹ ਸਾਨੂੰ ਕਹਿੰਦੇ ਨੇ ਵੀ ਨਵੰਬਰ 84 ਯਾਦ ਕਰਵਾ ਦੇਵਾਂਗੇ ਔਰ ਨਾਲ ਦੀ ਨਾਲ ਜਿਹੜਾ ਅੱਗੋਂ ਦੀ ਥ੍ਰੈਟ ਦਿੱਤੀ ਜਾਂਦੀ ਹੈ ਕਿ ਤਿਆਰ ਰਹੋ ਇੱਕ ਹੋਰ ਦੇ ਲਈ। ਫਿਰ ਉਹਨਾਂ ਨੇ ਬੜੀ ਡੀਟੇਲ 'ਚ ਕਿਹਾ ਕਿ ਭਾਈ ਇਹ ਹਰਦੀਪ ਸਿੰਘ ਨਿੱਜਰ ਦੀ ਜਿਹੜਾ ਕੋਲਡ ਬਲੱਡਡ ਅਸੈਸੀਨੇਸ਼ਨ ਹੋਈ ਉਸ ਤੋਂ ਬਾਅਦ ਜੋ ਜਿਹੜੇ ਵੈਰੀਫਾਈਡ ਟਵਿੱਟਰ ਹੈਂਡਲਸ ਨੇ ਪ੍ਰੋਮੀਨੈਂਟ ਇੰਡੀਅਨਸ ਨੇ ਮੇਨ ਸਟ੍ਰੀਮ ਇੰਡੀਅਨ ਮੀਡੀਆ ਆਰ ਬੋਸਟਿੰਗ ਅਬਾਊਟ Indian intelligence agencies who allegedly did his assassination. Now it is a matter for the Canadian government to investigate and ensure
the safety of Sikhs and other minorities in Canada, क्योंकि ये हरदीप सिंह निज्जर के कॉन्टेक्स्ट गल कर रहे हैं। उन्होंने फिर कहा कि भी आफ्टर what happened in UK and Canada, many hate mongers on social media are asking for the same treatment for Sikhs living in Australia, कि वो हुण सिखां नूं निशाना बना रहे हैं आस्ट्रेलिया च रहने वाले। और उन्होंने फिर ये कहा कि किवें हिंदू टैंपल वैंडलिज्म का सिखां दे उत्ते झूठे इल्ज़ाम लाए गए और पहले ही हेट क्राइम्स के सिखां नूं टारगेट बनाया गया। इट इज़ वर्थ मैंशनिंग दैट ऑस्ट्रेलियन मीडिया विदाउट हैविंग एनी एविडेंस of the involvement of Sikhs in Hindu temple vandalism brazenly accused Sikhs. That made the Sikhs in Australia more vulnerable and easy targets of hate crimes by Indian nationals and made their allegations valid without having any substantial evidence. हालां बाद Australian mainstream media ने माफ़ी भी मंगी सी उस स्टोरी दे लई। ये उन्होंने कहा भी ये हुण ऑस्ट्रेलियन गवर्नमेंट की जिम्मेवारी है कि वो सिखां दी आस्ट्रेलिया विच सेफ्टी नूं यकीनी बनाए। असीं मार्जिनलाइज्ड कम्युनिटी हैं, स्टेट स्पॉन्सर्ड जैनोसाइड असी ऑलरेडी 84 फेस किया है अपने साडे भैणां भरावां ने, और हुण भी उन्हां दे नाल इहो जिहा कुछ वापर रहा है। और ये फिर उन्होंने सिक्खी की गल की है कि भाई ये जिहड़ा रिस्पैक्टिंग अदर रिलीजन्स इज़ ए मैडल द सिख कम्युनिटी वीयर्स एवरी डे। असीं तां सरबत दा भला मंग के तुरदे हैं अपनी अरदास दे विच। सिख अंपायर की गल है 1799 तो 1849 तक कि भाई उन्होंने यकीनी बनाया सी कि किसी भी मजहब के हकों के उत्ते जिहड़ा वो इनफ्रिंज ना किया जाए, किसी के धार्मिक जज्बात जिहड़े ने वो ना जख्मी किए जान। कोई सिख राज दे वेले कोई दंगे, कोई रिलीजियस कन्फ्लिक्ट, कोई इनटॉलरेंस नहीं सी। असी वो लोग हैं जिहड़े अपने मजहब नूं भी जिहड़ा वो शान दे नाल प्रैक्टिस करते हैं, दूसरिਆਂ ਨੂੰ भी वो हक देने की गल करते हैं। लेकिन ਜਿਹੜਾ ਇਹ ਝੂਠਾ ਪ੍ਰੋਪੇਗੈਂਡਾ ਕਿ ਜੀ ਸਿੱਖਾਂ ਨੇ ਹਿੰਦੂ ਮੰਦਰਾਂ ਤੇ ਹਮਲਾ ਕੀਤਾ, ਇਹੋ ਜਿਹਾ ਕੰਮ ਇਹਨਾਂ ਨੇ 80ਵਿਆਂ 'ਚ ਕੀਤਾ ਸੀ ਜੂਨ 84 ਦੇ ਹਮਲੇ ਨੂੰ ਜਸਟੀਫਾਈ ਕਰਨ ਦੇ ਲਈ। ਔਰ ਹੁਣ ਉਹੀ ਜਿਹੜੇ ਟੈਕਟਿਕ ਨੇ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਸਟੇਟ ਯੂਜ਼ ਕਰ ਰਹੀ ਹੈ ਸਿੱਖਾਂ ਦੇ ਇਮੇਜ ਨੂੰ ਟਾਰਨਿਸ਼ ਕਰਨ ਦੇ ਲਈ, ਗੰਦਲਾ ਕਰਨ ਦੇ ਲਈ। ਅਥਾਰਟੀਜ਼ ਹੈਵ ਫੇਲਡ ਟੂ ਥੋਰਲੀ ਇਨਵੈਸਟੀਗੇਟ ਦ ਇਨਸੀਡੈਂਟਸ ਐਂਡ ਦ ਮੇਨਸਟ੍ਰੀਮ ਆਸਟ੍ਰੇਲੀਅਨ ਮੀਡੀਆ ਹੈਜ਼ ਫਾਲਸਲੀ ਅਕਿਊਜ਼ਡ ਸਿੱਖਸ of using the fake web portal run by right-wing pro-Hindutva hate mongers as a source, कि उन्होंने ही उन्होंने सोर्स ਨੂੰ ਵਰਤ ਕੇ ਜਿਹੜਾ ਹੇਟ ਮੌਂਗਰਸ ਹਿੰਦੂਤਵੀਆਂ ਦਾ ਔਰ ਇਹ ਕਿਉਂਕਿ ਹੋਮ ਮਿਨਿਸਟਰੀ ਨੂੰ ਐਡਰੈਸਡ ਹੈ ਇਸ ਲਈ ਉਹਨਾਂ ਨੇ ਇਹਨਾਂ ਘਟਨਾਵਾਂ ਦੇ ਵੇਰਵੇ ਦਿੱਤੇ ਨੇ। ਔਰ ਉਹਨਾਂ ਦਾ ਕਨਕਲੂਡਿੰਗ ਪੈਰਾਗ੍ਰਾਫ ਹੈ ਕਿ in the past months Australian authorities have failed to protect the democratic rights and dignity of Australian Sikhs. The Hindu nationalists had openly come to Sikh events to disturb them and provoke Sikhs. और ज़ाहिर है सिडनी दे उस खालिस्तान रेफरेंडम वेले तां नाइफ वील्डिंग 2 हिंदूतवी जिहड़े ने वो अरेस्ट होए और इस तरह उन्हां दी गड्डी दे विच गड्डियां ते झंडे ला के और दूजे जिहड़े ने तिरंगे ला के उन्होंने कोशिश की। In contrast, Victoria Police and NSW Police have failed to prevent the situation and protect the rights of Sikhs by holding a democratic referendum. Despite writing to various departments, Sikhs are getting open calls for genocide and prosecution threats if they ever set foot on their native land again. कि आओ इत्थे इंडिया किन्ने जिहड़े ने इस किस्म के मैसेज हुंदे ने कि इत्थे आओ फिर तुहानूं दसदे हैं। उन्होंने कहा यही काम उत्थे आस्ट्रेलिया कर रहे हैं। Australian authorities and social media platforms are paying no heed to it now. It has come to the safety of our families. Australia should make it clear to Sikhs that if they can't guarantee our security, we should make appropriate arrangements and tell the world that Australian authorities are acting partially against Sikhs because their trade deals with India are more important than the human rights of Australian Sikhs. कि जे तुसी साडी गल ना सुनी और प्रॉपर प्रबंध ना कीते साडी सेफ्टी दे और इंडियन गवर्नमेंट की इंटरफेरेंस इन्वेस्टिगेट ना की तो फिर असी दुनिया को दसांगे कि भाई तुसी इन्हां डॉलरां की खातर जो तुसी ट्रेड डील्स इंडिया नाल कर रहे हो ये तुसी जिहड़ा सिखां नूं जिहड़ा वो बली दे बकरे बना रहे हो। सो असी समझते हैं कि एक वेल ड्राफ्टेड है और इस लैवल के उत्ते जिहड़ा आस्ट्रेलियन सिख कौंसल ने इस इशू नूं लिआंदा होम मिनिस्ट्री के लैवल ते यही तरीका है जे असी इत्थों दे सिस्टम दे विच बाहरले सारे ही मुल्कां क्योंकि मैं जो 4 मुल्कां की गल करदा इसदा मतलब ये नहीं हुंदा भी यूरोप और ईवन दूसरे खित्तियां दे विच जिहड़े सिख ने उन्हां नूं भी सानूं जिहड़ा इस सारे दे विच
इस किस्म की प्रोसैस राਹੀਂ अपने केस ਨੂੰ ਪ੍ਰਮੋਟ ਕਰਨਾ ਚਾਹੀਦਾ। बिल्कुल जी डॉक्टर साहब, बहुत बहुत शुक्रिया। सो हत्थे लैन ब्रेक व्यूअर्स, तुसां ने इसी तरह बने रहना। मिलते हैं आफ्टर दिस शॉर्ट ब्रेक। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। दर्शकों, ब्रेक तो बाद तुहाडा सब दा भरपूर स्वागत है। सो व्यूअर्स, गलबात करन जा रहे हैं कि भारतीय खुफिया एजेंसियां वालों सिख एक्टिविस्ट नूं निशाने बनाउण जाण तो लैके कश्मीरी अते होर आज़ादी संघर्ष नाल जुड़े होए जिहड़े एक्टिविस्ट ने वो भी फिक्रमंद हन। साडे एक व्यूअर आरिफ खान जी ने लिखा है कि हिंदू तवीआं दे खिलाफ जवाबी कार्रवाई बहुत जरूरी है। सो इस तो बिना इन्हां नूं होर कोई जुबान जिहड़ी है समझ नहीं आ सकदी। सो इस बारे आपां गलबात करन जा रहे हैं। सो असीं चाहांगे कि तुसां इस तरह बने रहना। दिखण सुन लई अन लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो, सानू इस गल की खुशी है कि TV 84 एक ओपन प्लेटफॉर्म भी है। अच्छा, ਜਿਹਦੇ 'ਚ ਸਾਡੇ ਵਿਊਅਰਸ ਆਪਣੇ ਵਿਊ ਪੁਆਇੰਟ ਵੀ ਦਿੰਦੇ ਨੇ, ਅਸੀਂ ਉਹਨਾਂ ਨੂੰ ਐਂਟਰਟੇਨ ਵੀ ਕਰਦੇ ਹਾਂ ਔਰ ਉਸ ਲਈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਦੇ ਨਾਲ ਸਾਡੀ ਸਹਿਮਤੀ ਹੋਏ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਇਮਾਨਦਾਰ ਡਿਬੇਟ ਹੁੰਦੀ ਹੈ ਉਹਦੇ 'ਚੋਂ ਹੀ ਕੰਸੈਂਸਸ ਦੇ ਨਾਲ ਫਿਰ ਠੀਕ ਫੈਸਲੇ ਨਿਕਲਦੇ ਨੇ। ਸਾਨੂੰ ਇਸ ਗੱਲ ਦੀ ਵੀ ਖੁਸ਼ੀ ਔਰ ਮਾਣ ਹੈ ਕਿ ਸਾਡੀ ਵਿਊਅਰਸ਼ਿਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਮੁਸਲਮਾਨ ਭੈਣਾਂ ਭਰਾ, ਪਾਕਿਸਤਾਨੀ ਵੀ ਔਰ ਕਸ਼ਮੀਰੀ ਵੀ ਦੋਨੋਂ ਪਾਸੇ, ਔਰ ਜਿਹੜੇ ਪਾਕਿਸਤਾਨੀ ਜਾਂ ਭਾਰਤੀ ਮੂਲ ਦੇ ਮੁਸਲਮਾਨ ਦੁਨੀਆ ਦੇ ਅੱਡ-ਅੱਡ ਮੁਲਕਾਂ 'ਚ ਨੇ, ਡਾਇਸਪੋਰਾ 'ਚ, ਉਹਨਾਂ ਦੀਆਂ ਵੀ ਸਾਨੂੰ ਲਿਖਤਾਂ ਵਸੂਲ ਹੁੰਦੀਆਂ ਨੇ। ਔਰ ਭਾਰਤ ਦੇ ਵਿੱਚ ਭਾਵੇਂ ਸਾਨੂੰ ਉਹਨਾਂ ਨੇ ਪਾਬੰਦੀ ਲਾਈ ਹੋਈ ਹੈ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਕੁਝ ਵੀਰ ਭੈਣਾਂ ਸਾਡੇ ਆਪਣੇ ਵੀ ਔਰ ਮੁਸਲਮਾਨ ਵੀਰ ਭੈਣਾਂ ਵੀ ਇਸ ਪ੍ਰੋਗਰਾਮ ਨੂੰ ਭਾਵੇਂ ਲੇਟਰ ਔਨ ਹੀ ਦੇਖਦੇ ਹੋਣਗੇ ਜਦੋਂ ਪੋਸਟ ਹੋ ਜਾਂਦੀ ਹੈ ਵੀਡੀਓ। ਇਸ ਕਿਸਮ ਦੇ ਸਾਡੇ ਜਿਹੜੇ ਰੈਗੂਲਰ ਵਿਊਅਰ, ਇਹਨਾਂ ਨੇ ਅੱਗੇ ਵੀ ਲਿਖਿਆ ਸੀ ਇੱਕ ਵਾਰ, ਮੈਂ ਇਹਨਾਂ ਦਾ ਸ਼ਹਿਰ ਦਾ ਨਾਂ ਨਹੀਂ ਦਿਆਂਗੇ, ਭਾਰਤ ਚੋਂ ਹੀ ਨੇ, ਆਰਿਫ ਖਾਨ। ਔਰ ਉਹਨਾਂ ਨੇ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਜੋ UK 'ਚ ਹੋਇਆ, ਲਾਹੌਰ 'ਚ ਹੋਇਆ ਔਰ ਖਾਸ ਤੌਰ 'ਤੇ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ ਉਹਨਾਂ ਦੀ 22 ਜੂਨ ਦੀ ਇਹ ਲਿਖਤ ਹੈ, ਇਮੀਡੀਏਟਲੀ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ। ਔਰ ਇਹ ਜਿਵੇਂ ਮੈਂ ਕਿਹਾ ਕਿ ਇਹਨੂੰ ਅਸੀਂ ਓਪਨ ਟੂ ਡਿਸਕਸ਼ਨ ਰੱਖਿਆ ਹੋਇਆ। ਅਸੀਂ ਕਿਸੇ ਵੀ ਕਿਸਮ ਦੀ ਬੇਲੋੜੀ ਹਿੰਸਾ ਦੇ ਹੱਕ 'ਚ ਨਹੀਂ ਹੈ, ਪਰ ਇਹ ਵੀ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ, ਇਹ ਵੀ ਸਾਡੀ ਫਿਲਾਸਫੀ ਹੈ। ਅਸੀਂ ਬਿਲਕੁਲ ਗਾਂਧੀਵਾਦੀ ਨਕਾਬ ਪਾ ਕੇ ਜਿਹੜਾ ਜਿਵੇਂ ਬਹੁਤ ਸਾਰੇ ਸਿੱਖ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਵੇਂ ਵੀ ਨਹੀਂ ਕਰਨਾ ਚਾਹੁੰਦੇ। ਪਰ ਜਿਵੇਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਸਿਮਰਨਦੀਪ ਸਿੰਘ ਉਹਨਾਂ ਨੇ ਸੰਜਮ ਔਰ ਸੂਝ-ਬੂਝ ਇਹ ਕਿਹਾ ਸੀ, ਇਹ ਫੈਸਲਾ ਸਾਡੇ ਵਿਊਅਰਸ ਕਰਨਗੇ, ਪਰ ਮੈਂ ਉਹਨਾਂ ਦੀ ਲਿਖਤ ਨੂੰ ਕੁਇਕਲੀ ਸਾਂਝਾ ਕਰਾਂਗਾ। ਉਹਨਾਂ ਨੇ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕਹਿ ਕੇ ਫਿਰ ਆਪਣਾ ਨਾਂ ਦਿੱਤਾ ਹੈ। ਆਈ ਵਾਚ ਆਲ ਯੂਰ ਸ਼ੋਜ਼ ਐਂਡ ਟਰਾਈ ਟੂ ਰੈਗੂਲਰਲੀ ਲਿਸਨ ਯੂਰ ਵੈਲਿਊਏਬਲ ਐਨਾਲਿਸਿਸ ਔਨ TV 84। आई एम ए ह्यूज एडमायरर ऑफ यू डॉक्टर साहब। और बहुत शुक्रिया आरिफ खान जी, उन्होंने फिर ਤੁਹਾਡੀ ਉਹਨਾਂ ਨੇ ਖਾਸ ਸਿਫਤ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਆਈ ਰਿਸਪੈਕਟ ਯੂ ਐਜ਼ ਮਾਈ ਓਨ ਰਿਸਪੈਕਟਡ ਐਲਡਰ ਫੈਮਿਲੀ ਮੈਂਬਰ, ਕਾਈਂਡਲੀ ਸੇ ਮਾਈ ਸਤਿ ਸ੍ਰੀ ਅਕਾਲ ਟੂ ਸਿਸਟਰ ਨੀਲਮ ਕੌਰ ਐਜ਼ ਵੈਲ।
this is how a show is really hosted. If Godi media anchors, instead of shouting in studios, will learn even 1% media ethics from Sister Neelam Kaur, then even Godi media anchors will lose the title of clowns and people will start to take even Godi media anchors seriously. ਉਹਨਾਂ ਨੇ Thank you ਤੁਹਾਡੀ so much. ਹੋਸਟਿੰਗ ਦੀ ਤਾਰੀਫ ਕੀਤੀ ਹੈ। ਜੀ। ਉਹਨਾਂ ਨੇ ਕਿਹਾ ਵੀ ਜੇ 1% ਵੀ ਗੋਦੀ ਮੀਡੀਆ ਵਾਲੇ ਉਹਨਾਂ ਐਥਿਕਸ ਨੂੰ ਸਿੱਖ ਲੈਣ ਤੇ ਲੋਕ ਉਹਨਾਂ ਨੂੰ ਸੀਰੀਅਸਲੀ ਲੈਣਗੇ, ਉਹਨਾਂ ਨੂੰ ਜਿਹੜਾ ਉਹ ਕਲਾਉਨ ਨਹੀਂ ਸਮਝਣਗੇ, ਮਸਕਰੇ ਨਹੀਂ ਸਮਝਣਗੇ। ਅੱਛਾ Coming to topics, sir, I am deeply anguished by Indian state targeting of Sikh activists, the bloodthirsty Hindu regime doing this to appease Hindu voters in upcoming 2024 elections. Interestingly, ਕੱਲ ਜਦੋਂ ਅਸੀਂ UK ਤੋਂ ਭਾਈ ਸਵਿੰਦਰ ਸਿੰਘ ਥਾਂਦੀ ਉਹਨਾਂ ਦੀ ਲਿਖਤ ਪੜ੍ਹੀ ਤੇ ਉਹਨਾਂ ਨੇ ਵੀ ਇਹਨੂੰ 2024 ਦੀਆਂ ਚੋਣਾਂ ਔਰ ਕਿਵੇਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਇਹਨੂੰ ਕਿਵੇਂ ਹਾਈਪ ਦੇਣਗੇ ਆਉਣ ਵਾਲੇ ਪੀਰੀਅਡ 'ਚ ਹੋਰ ਵੀ। They also targeted some Kashmiri activists in Pakistan. ਇਹ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ ਲਾਹੌਰ 'ਚ, ਉਦੋਂ ਸਾਡੇ ਕੋਲ ਜਾਣਕਾਰੀ ਸੀ ਔਰ ਅਸੀਂ ਸਪੈਸੀਫਿਕਲੀ ਇਸਲਾਮਾਬਾਦ, ਕਰਾਚੀ ਔਰ ਲਾਹੌਰ 'ਚ ਕਿਵੇਂ ਕਸ਼ਮੀਰੀ ਐਕਟਿਵਿਸਟ ਵੀ ਮਾਰੇ। ਔਰ ਅੱਜ ਜਦੋਂ ਮੈਂ ਪਵਿੱਤ ਸਿੰਘ ਨਾਂ ਦੇ ਰਾਹ ਏਜੰਟ ਦੀ ਵੀਡੀਓ ਸੁਣ ਰਿਹਾ ਸੀ ਤਾਂ ਉਹਨੇ ਵੀ ਕਸ਼ਮੀਰੀਆਂ ਨੂੰ ਮਾਰਨ ਦੀ ਗੱਲ ਕੀਤੀ ਕਿ ਰਾਹ ਨੇ ਮੁਸਾਦ ਨਾਲ ਮਿਲ ਕੇ ਅਸੀਂ ਕਿਵੇਂ ਨਿਸ਼ਾਨੇ ਫੁੰਡਣੇ ਸ਼ੁਰੂ ਕੀਤੇ ਹੋਏ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਅਨਫੋਰਚੂਨੇਟਲੀ ਪਾਕਿਸਤਾਨੀ ISI is not giving them eye for an eye answer, the language which they understand, since Pakistan Army, ISI all busy in framing Imran Khan and fighting with him. They can talk with Hindutva in their language and can even inflict losses on Hindutva which they can't even imagine. But unfortunately, as I said, they are interested more in fighting Imran Khan and internal politics. ਆਰਫ ਖਾਨ ਸਾਹਿਬ ਨੇ ਠੀਕ ਗੱਲ ਕਹੀ ਕਿ ਇਹ ਜਦੋਂ ਮੈਂ ਅੱਗੇ ਵੀ ਕਿਹਾ ਸੀ ਕਿ ਜਦੋਂ ਕੋਈ ਇਨਰ ਇੰਟੈਲੀਜੈਂਸ ਏਜੰਸੀਆਂ ਵਾਇਲੈਂਸ ਗੇਮ ਖੇਡਦੀਆਂ ਨੇ ਦੂਸਰੇ ਕਿਸੇ ਮੁਲਕ ਦੇ ਲੋਕਾਂ ਦੇ ਖਿਲਾਫ ਤੇ ਇਹਦਾ ਜਵਾਬ ਫਿਰ ਉਹ ਜਵਾਬੀ ਕਾਰਵਾਈ ਕਰਦੀਆਂ, ਫਿਰ ਦੋਨਾਂ ਦੇ ਆਪਸ 'ਚ ਕਿਤੇ ਨਾ ਕਿਤੇ ਇਹਨਾਂ ਦਾ ਮੇਲ ਹੁੰਦਾ ਹੈ ਔਰ ਉਹ ਕਹਿੰਦੇ ਨੇ ਜੀ ਤੁਸੀਂ ਆਪਣੀ ਗੇਮ ਖੇਡ ਬੰਦ ਕਰੋ, ਅਸੀਂ ਆਪਣੀ ਕਰਦੇ ਹਾਂ। ਔਰ ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਪੰਜਵੜ ਔਰ ਕਸ਼ਮੀਰੀ ਐਕਟਿਵਿਸਟ ਦਾ ਮਰਡਰ ਪਾਕਿਸਤਾਨ ਦੀ ਸੋਇਲ ਤੇ ਇਸ ਦਾ ਜਵਾਬ ਹੋਣਾ ਚਾਹੀਦਾ ਸੀ, ਪਰ ਉਹਨਾਂ ਨੇ ਠੀਕ ਕਿਹਾ। ਔਰ ਜੇ ਮੈਂ ਇਮਾਨਦਾਰੀ ਨਾਲ ਕਹਾਂ, ਮੈਨੂੰ ਇੱਕ ਦੋ ਪਾਕਿਸਤਾਨੀ ਭਰਾਵਾਂ ਨੇ ਕਿਹਾ ਕਿ ਜੀ ਤੁਹਾਡੀ ਹੁਣ ਪਾਕਿਸਤਾਨ ਦੇ ਇਸ਼ੂਜ਼ ਤੇ ਬਹੁਤ ਘੱਟ ਗੱਲ ਹੁੰਦੀ ਹੈ, ਤੇ ਮੈਂ ਆਪਣੇ ਆਪ ਨੂੰ ਪੁੱਛਦਾ ਵੀ ਕੀ ਗੱਲ ਕੀਤੀ ਜਾਏ, ਚੱਲ ਕੀ ਰਿਹਾ ਉੱਥੇ, ਕਿਵੇਂ ਜਿਹੜਾ ਸਾਰਾ ਨੈਰੇਟਿਵ ਹੀ ਬਦਲ ਦਿੱਤਾ ਹੈ, ਸਾਰਾ ਕੋ ਹੋਰ ਹੀ ਖੇਡ ਜਿਹੜੀ ਆ ਉਹ ਚੱਲ ਰਹੀ ਹੈ। ਸੋ ਇਹੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਭਾਈ ਉਹਨਾਂ ਨੇ ਰਿਸਪੌਂਡ ਕੀ ਕਰਨਾ ਹੈ, ਉਹ ਤਾਂ ਆਪਣੀ ਅੰਦਰੂਨੀ ਜਿਹੜੀ ਹੈ ਉਸ ਲੜਾਈ 'ਚ ਲੱਗੇ ਹੋਏ ਨੇ। ਸਰ, since childhood I grew up in India and I am aware of even shadows of these Hindus. My knowledge is not even a fraction compared to your, but Dr. Saab, I must keep my views regarding these Hindutva people. They are most evil, racist, morally bankrupt. On the other hand, they are also most coward species on earth. They only attack when they are sure there won't be retaliation. The moment retaliation comes, their feet freezes and they start to shiver. These children of Chanakya are afraid of only two things, death and financial loss. As long as these losses are not inflicted upon them, they will continue targeting peaceful activists to appease Hindu voters in India. ਇਹ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ। ਹਾਲਾਂਕਿ ਇਹ ਬਿਲਕੁਲ ਠੀਕ ਹੈ ਕਿ ਵੀ ਅਸੀਂ ਇਹਨੂੰ ਡਿਫਰੈਂਟਲੀ ਫਰੇਮ ਕਰਦੇ ਹਾਂ ਕਈ ਵਾਰ ਕਿ ਭਾਈ ਇੱਕ ਗੋਰੇ ਨੇ ਜਿਹੜਾ 20ਵੀਂ ਸਦੀ ਦੇ ਵਿੱਚ ਇਹਨਾਂ ਦੀ ਪਰਸਨੈਲਿਟੀ ਡਿਸਕ੍ਰਾਈਬ ਕੀਤੀ ਸੀ, ਹਿੰਦੂਤਵਾ ਜਿਹਨੂੰ ਬ੍ਰਾਹਮਣਵਾਦ ਜਾਂ ਜੋ ਵੀ ਟਰਮੀਨੋਲੋਜੀ ਉਦੋਂ ਇਸਤੇਮਾਲ ਹੁੰਦੀ ਸੀ, ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਪੈਣਗੇ ਤੇ ਜੇ ਜਵਾਬੀ ਥੱਪੜ ਵੱਜ ਜਾਏ ਤੇ ਫਿਰ ਤੁਹਾਡੇ ਪੈਰੀਂ ਪੈਣਗੇ। ਸੋ ਦੂਸਰਾ ਜ਼ਾਹਰ ਹੈ ਕਿ ਵੀ ਲਾਲਾ ਜੀ ਨੂੰ ਪੁੱਛਿਆ ਧਰਮਰਾਜ ਨੇ ਮਰ ਗਿਆ ਕਿ ਜੀ लाला जी स्वर्ग में जाएंगे कि नरक में जाएंगे, कहता दो पैसे ज्यादा कहाँ मिलेंगे। सो उन्होंने जी गल कही है कि भी जां तां वो छित्तर तो डरदे ने ते जां जिहड़ा है वो पैसे का नुकसान। और ये कह के फिर उन्होंने कहा कि माई व्यू might appear controversial to some, of course, but eye for eye must be policy of Sikhs and Muslims.
dealing with morally bankrupt enemy like India कि an eye for an eye and apple for an apple ਪੁਰਾਣਾ law ਹੈ ਕਿ ਭਾਈ ਜਿਹੜਾ ਤੁਹਾਡੀ ਇੱਕ ਅੱਖ ਕੱਢਦਾ ਤੁਸੀਂ ਉਹਦੀ ਕੱਢ ਦਿਓ ਔਰ ਜਿਹੜਾ ਤੁਹਾਨੂੰ ਸੇਬ ਪੇਸ਼ ਕਰਦਾ ਤੁਸੀਂ ਵੀ ਉਹਨੂੰ ਜਵਾਬ ਦੇ ਵਿੱਚ ਸੇਬ ਪੇਸ਼ ਕਰੋ ਜੀ ਔਰ ਉਹਨਾਂ ਨੇ ਕਿਹਾ ਵੀ ਮੈਂ ਇਹ ਸਮਝਦਾ ਵੀ ਇਹ ਜਿਹੜੇ ਮੋਰਲੀ ਬੈਂਕਰਪਟ ਦੁਸ਼ਮਣ ਹੈ ਇਸ ਦੀ ਜ਼ਮੀਰ ਤਾਂ ਹੈ ਨਹੀਂ ਉਹਨੂੰ ਇਹੀ ਫਾਰਮੂਲਾ ਉਹਦੇ ਤੇ ਕਾਰਗਲ ਹੈ ਟੂ ਪ੍ਰੋਸੀਡ ਮੋਰ ਆਈ ਮਸਟ ਐਡਮਿਟ that if they can target Sikhs and Kashmiri activists overseas, then even Hindu leaders shall be targeted in India, up Bihar, Delhi, etc. There are many criminal, ਇਹਨੂੰ ਮੈਂ ਡਿਸਕਸ ਨਹੀਂ ਕਰਾਂਗਾ ਉਹਨਾਂ ਨੇ ਕਿਹਾ ਕਿ ਜੀ ਫਿਰ ਜੋ ਤੋਂ ਨਹੀਂ ਹਟਣਗੇ ਤੇ ਫਿਰ ਸਿੱਖਾਂ ਮੁਸਲਮਾਨਾਂ ਦੇ ਕੋਲ ਕੀ ਚੋਇਸ ਹੋਏਗੀ ਤੁਸੀਂ ਉਹਨਾਂ ਨੂੰ ਟਾਰਗੇਟ ਕਰੋਗੇ ਜੇ ਉਹਨਾਂ ਨੇ ਗੈਂਗਸਟਰ ਔਰ ਦੂਸਰੇ ਡਰਟੀ ਲੋਕ EMPLOY ਕੀਤੇ ਨੇ ਜਿਹੜੇ ਮਰਸਨਰੀਜ਼ ਨੇ ਤੇ ਫਿਰ ਦੂਸਰਿਆਂ ਨੂੰ ਕੌਣ ਰੋਕ ਸਕਦਾ ਕਰਨ ਤੋਂ ਔਰ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਲੱਗੇਗਾ ਕਿ ਭਾਈ ਜਵਾਬ ਵੀ ਉਸੇ 'ਚ ਹੀ ਆਏਗਾ ਤੇ ਇਹਨਾਂ ਨੇ ਹਟਣਾ ਨਹੀਂ ਹੈ ਔਰ ਇਹ ਕਹਿ ਕੇ ਉਹਨਾਂ ਨੇ ਕਿਹਾ ਕਿ ਵੀ ਇਹ ਡਾਕਟਰ ਸਾਹਿਬ ਪਲੀਜ਼ ਡੋਂਟ ਗੈਟ ਮੀ ਰੋਂਗ I am an educated and peace-loving person, but the enemy we are dealing understands this only, and retaliation, self-defense are the right of every human being. Peacefully and fighting with pen instead of sword is good. That is how Sikhs are fighting with these Hindu Tawas, but giving them answer in language they understand is also a must. उन्होंने कहा ठीक है ਪੈਨ ਦੀ ਲੜਾਈ ਜਿਵੇਂ ਤੁਸੀਂ ਲੜ ਰਹੇ ਹੋ ਜਾਂ ਖਾਲਿਸਤਾਨ ਰੈਫਰੈਂਡਮ ਜਾਂ ਦੂਜਾ ਪਰ ਜੇ ਦੂਸਰਾ ਤੁਹਾਡੇ ਖੂਨ ਦਾ ਪਿਆਸਾ ਹੋਏ ਤਾਂ ਉਹਨੂੰ ਤੁਸੀਂ ਫਿਰ ਪੈਨ ਨਾਲ ਨਹੀਂ ਸਮਝਾ ਸਕਦੇ ਇਹ ਫਿਲਾਸਫੀ ਜਾਂ ਇਹ ਥਿਊਰੀ ਤਾਂ ਸਿੱਖੀ ਦੀ ਬੇਸਿਕਸ ਵੀ ਹੈ ਪਰ ਹਾਲ ਦੀ ਘੜੀ ਅਸੀਂ ਜਿਹੜਾ ਉਹ ਸਬਰ ਔਰ ਜਿਹੜਾ ਸੂਝ-ਬੂਝ ਨਾਲ ਇਸ ਸਾਰੇ ਨੂੰ ਦੇਖਣਾ ਚਾਹੁੰਦੇ ਕਿਉਂਕਿ ਬਾਹਰਲੀਆਂ ਧਰਤੀਆਂ ਤੇ ਇਹਨਾਂ ਨੇ ਸ਼ੁਰੂ ਕੀਤਾ ਅਸੀਂ ਇਹਨਾਂ ਦਾ ਰਿਸਪੌਂਸ ਵੀ ਦੇਖਣਾ ਚਾਹੁੰਦੇ ਕਿ ਵੀ ਕਿਵੇਂ ਇਹ ਉਸ ਇੰਡੀਅਨ ਡਾਰਕਰ ਏਜੰਡੇ ਨੂੰ ਐਕਸਪੋਜ਼ ਕਰਦੇ ਨੇ ਉਹਨਾਂ ਨੂੰ ਜਿਹੜਾ ਉਸ ਦੇ ਉੱਤੇ ਵਾਰਨ ਕਰਦੇ ਨੇ ਤੇ ਅਦਰਵਾਈਜ਼ ਫਿਰ ਪੰਜਾਬੀ 'ਚ ਕਹਿੰਦੇ ਨੇ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਫਿਰ ਬਹੁਤ ਵਕਤ ਨਹੀਂ ਲੱਗਦਾ ਹੁੰਦਾ ਤੁਸੀਂ ਇੱਕ ਵਾਰ ਦੋ ਵਾਰ ਤਿੰਨ ਵਾਰ ਫਿਰ ਅਲਟੀਮੇਟਲੀ ਜਿਹੜੀ ਬਿੱਲੀ ਹੈ ਬੇਸ਼ੱਕ ਉਹ ਪੈਟ ਹੈ ਪਾਲਤੂ ਹੈ ਪਰ ਜੇ ਤੁਸੀਂ ਉਹਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਰੀਆਂ ਵੀ ਬੰਦ ਕਰ ਦਿਓ ਬੂਹਾ ਵੀ ਬੰਦ ਹੈ ਰੋਸ਼ਨਦਾਨ ਵੀ ਬੰਦ ਹੈ ਤੇ ਫਿਰ ਉਹ ਜਿਹੜੀ ਹੈ ਉਹਨੂੰ ਕੰਧ ਨਾਲ ਲਾ ਦਿਓਗੇ ਫਿਰ ਉਹ ਸ਼ੇਰਨੀ ਵਾਂਗ ਬਿਹੇਵ ਕਰਦੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ UN ਚਾਰਟਰ ਇੰਟਰਨੈਸ਼ਨਲ ਲਾਅ ਦੇ ਪਾਬੰਦ ਹੈ ਪਰ ਜੇ ਇਹਨਾਂ ਮੁਲਕਾਂ 'ਚ ਸਾਡੀ ਸੇਫਟੀ ਸਿਕਿਉਰਿਟੀ ਇਹਨਾਂ ਦੇ ਸਿਸਟਮ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਹੈ ਸੋ ਇਹ ਉਹਨਾਂ ਨੇ ਕਨਕਲੂਜਨ 'ਚ ਇਹ ਕਿਹਾ ਕਿ ਭਾਈ ਇਹ ਜ਼ਰੂਰੀ ਹੈ these attacks on Sikh activists also show one more thing frustration of Indian state they accept their defeat by these attacks ਇਹ ਆਰਿਫ ਖਾਨ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹਨਾਂ ਦੀ ਹਾਰ ਹੈ ਕਿ ਜੇ ਅਸੀਂ ਕਈ ਵਾਰ ਓਵਰ ਰਿਐਕਟ ਕਰੀਏ ਇਸ ਦੇ ਉੱਤੇ ਤੇ ਫਿਰ ਉਸ ਚੋਂ ਹਾਰ ਉਹਨਾਂ ਦੀ ਜਿੱਤ 'ਚ ਵੀ ਬਦਲ ਸਕਦੀ ਹੈ ਕਿਉਂਕਿ ਬਾਹਰਲੇ ਮੁਲਕਾਂ ਨੂੰ ਇਹੀ ਪ੍ਰੂਵ ਕਰਨਾ ਚਾਹੁੰਦੇ ਨੇ ਕਿ ਜੀ ਦੇਖੋ ਇਹ ਤਾਂ ਬੜੇ ਖਤਰਨਾਕ ਦਹਿਸ਼ਤਗਰਦ ਨੇ ਔਰ ਵਾਇਲੈਂਸ ਯਕੀਨ ਰੱਖਦੇ ਨੇ ਸੋ ਜਦੋਂ ਅਸੀਂ ਸਿਆਣਪ ਔਰ ਸੂਝ-ਬੂਝ ਕਹਿੰਦੇ ਹਾਂ ਤੁਸੀਂ ਠੀਕ ਕਨਕਲੂਡ ਕੀਤਾ ਕਿ ਇਹ ਉਹਨਾਂ ਦੀ ਫਰਸਟ੍ਰੇਸ਼ਨ ਮਾਯੂਸੀ ਡਿਫੀਟ ਚੋਂ ਵੀ ਨਿਕਲ ਰਿਹਾ ਆਈ ਹੋਪ these Hindu Tawas get answer in language they understand in India kindly correct me if I am wrong regards and respect ਖਾਨ ਸਾਹਿਬ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਨੇ ਅਸੀਂ ਵੀ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਆਪਣੇ ਦਰਸ਼ਕਾਂ ਦੀ ਕਚਹਿਰੀ 'ਚ ਰੱਖ ਦਿੱਤਾ ਪਰ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਕਿ ਹਾਲ ਦੀ ਘੜੀ ਅਸੀਂ ਇੰਟਰਨੈਸ਼ਨਲ ਲਾਅ UN ਚਾਰਟਰ ਇਹਨਾਂ ਮੁਲਕਾਂ ਦੇ ਜਸਟਿਸ ਸਿਸਟਮ ਤੇ ਸਾਨੂੰ ਵਿਸ਼ਵਾਸ ਹੈ ਇਹਨਾਂ ਦੀਆਂ ਇਨਵੈਸਟੀਗੇਟਿਵ ਏਜੰਸੀਜ਼ ਤੇ ਸਾਨੂੰ ਵਿਸ਼ਵਾਸ ਹੈ ਔਰ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਇਹ ਮਾਮਲੇ ਦੀ ਤਹਿ ਤੱਕ ਪਹੁੰਚਣਗੇ ਆਲਰੇਡੀ ਜੇ ਕੈਨੇਡਾ ਦੀ ਸਿਕਿਉਰਿਟੀ ਐਡਵਾਈਜ਼ਰ ਪਬਲਿਕਲੀ ਇੰਡੀਆ ਨੂੰ ਅਕਿਊਜ਼ ਕਰਦੀ ਹੈ ਕਿ ਉਹ ਇੰਟਰਫੀਅਰ ਕਰ ਰਹੇ ਨੇ ਔਰ ਅਮਰੀਕਾ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਭਾਈ ਜਿਹੜੀ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਆ ਉਹ ਚੱਲ ਰਿਹਾ ਬੇਸ਼ੱਕ ਬਾਹਰੋਂ ਟ੍ਰੇਡ ਡੀਲ ਇਹ ਉਹ ਜੋ ਮਰਜ਼ੀ ਆਏ ਲੇਕਿਨ ਸਿੱਖਾਂ ਤੋਂ ਬਿਹਤਰ ਫਿਰ ਕੋਈ ਇਹ ਵੀ ਨਹੀਂ ਜਾਣਦਾ ਹੈ ਕਿ ਭਾਈ ਕਿਵੇਂ ਅਸੀਂ ਜਿਹੜਾ ਉਹ ਹਰ ਇੱਕ ਨੂੰ ਉਸ ਦਾ ਬਣਦਾ ਹੱਕ ਜ਼ਰੂਰ ਅਦਾ ਕਰਦੇ ਔਰ ਉਹ ਇੱਕ ਬੜਾ ਪਪੂਲਰ ਫਰੇਜ਼ ਹੈ ਅੱਜ ਕੱਲ੍ਹ ਸਿੱਖ ਹਲਕਿਆਂ ਦੇ ਵਿੱਚ ਕਿ ਜਿਹੜਾ ਸ਼ਰਧਾ ਨਾਲ ਆਏ ਉਸ ਦੇ ਲਈ ਦੇਗ ਤੇ ਜਿਹੜਾ ਚੜ ਕੇ ਆਏ ਉਹਦੇ ਲਈ ਤੇਗ ਸੋ ਅਸੀਂ ਤਾਂ ਦੇਗ ਤੇਗ ਜਗ ਮੈਂ ਦਊ ਚਲੇ ਇਸ ਫਿਲਾਸਫੀ ਦੇ ਧਾਰਨੀ ਹੈ ਔਰ ਇਹੀ ਦੇਗ ਤੇਗ ਦੀ ਫਤਿਹ ਵੀ ਗੁਰੂ ਤੋਂ ਮੰਗਦੇ ਆ ਸੋ ਹਾਲ ਦੀ ਘੜੀ ਅਸੀਂ ਜਿਹੜਾ ਉਹ ਇਹਨਾਂ ਮੁਲਕਾਂ ਦੇ ਸਿਸਟਮ ਦੇ ਉੱਤੇ ਇਤਬਾਰ ਕਰਦੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ
ਕਿ ਊਂਠ ਕਿਸ ਕਰਵਟ ਬੈਠੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਸੀਂ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਦਾਂ ਜਾਪਦਾ ਹੈ ਕਿ ਹਿੰਦੂ ਤਵੀਆਂ ਨੇ ਸਿੱਖਾਂ ਨੂੰ ਨਿਸ਼ਾਨੇ ਤੇ ਲੈਣ ਦੇ ਨਾਲ ਜਿਹੜੇ ਦਲਿਤ ਮੂਵਮੈਂਟ ਨੂੰ ਖਤਮ ਕਰਨ ਦਾ ਜਿਹੜਾ ਏਜੰਡਾ ਹੈ ਉਹ ਵੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਔਰ ਮੀਡੀਆ ਰਿਪੋਰਟਾਂ ਅਨੁਸਾਰ ਯੂਪੀ ਵਿੱਚ ਪ੍ਰਮੁੱਖ ਦਲਿਤ ਲੀਡਰ ਅਤੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਦੇ ਕਾਫਲੇ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਹਨਾਂ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਸਾਡੇ ਨਾਲ ਲਾਈਵ ਚੈਟ ਦੇ ਉੱਤੇ ਜੁੜੇ ਹੋਏ ਨੇ। ਜੀ ਅੱਜ ਤੁਹਾਡਾ ਆਈਪੈਡ ਨਾਨ ਫੰਕਸ਼ਨਲ ਹੈ ਔਰ ਮੈਂ ਸਿਰਫ ਨੋਮੀਨਲ ਰੈਕਗਨਾਈਜ਼ ਕਰਾਂਗਾ ਕਿਉਂਕਿ ਅਸੀਂ ਟੌਪਿਕ ਵੀ ਅਹਿਮੀਅਤ ਵਾਲਾ ਹੈ ਜਿਸ ਦੇ ਉੱਤੇ ਗੱਲ ਕਰਨੀ ਹੈ। ਔਰ ਜ਼ੁਬੈਰ ਯਾਕੂਬ ਸਾਹਿਬ ਹਮੇਸ਼ਾ ਵਾਂਗ ਬੜੀ ਐਨਰਜੈਟਿਕ ਅੰਦਾਜ਼ ਦੇ ਵਿੱਚ ਉਹਨਾਂ ਨੇ ਮੈਸੇजेस ਲਿਖੇ ਨੇ, ਫਿਕਰਮੰਦ ਨੇ। ਪਾਕਿਸਤਾਨ 'ਚ ਲੀਡਰਸ਼ਿਪ ਜਿਹੜੀ ਹੈ ਉਹ ਕਮਿਟਡ ਨਹੀਂ ਹੈ ਔਰ ਇਹ ਸਾਰੇ ਦੇ ਨਾਲ ਭਾਰਤੀ ਹਕੂਮਤ ਹਿੰਦੂ ਤਵੀਆਂ ਦੇ ਏਜੰਡੇ ਦੇ ਉੱਤੇ ਉਹ ਬੜਾ ਖੁੱਲ੍ਹ ਕੇ ਲਿਖਦੇ ਨੇ। ਔਰ ਇਸੇ ਤਰ੍ਹਾਂ ਸੂਰਜਦੀਪ ਸਿੰਘ, ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਵਾਹਿਗੁਰੂ ਮਿਹਰ ਕਰਨ, ਖੁਸ਼ਪ੍ਰੀਤ ਕੌਰ, ਉਹਨਾਂ ਨੇ TV 84 ਪ੍ਰੋਗਰਾਮ ਜ਼ਿੰਦਾਬਾਦ, ਬਹੁਤ ਸ਼ੁਕਰੀਆ ਭੈਣ ਜੀ। ਜਸਪਾਲ ਸਿੰਘ ਕਾਲੇ, ਉਹਨਾਂ ਨੇ ਇਹ ਕਿਹਾ ਕਿ ਭਾਈ ਅਲਟੀਮੇਟਲੀ ਆਜ਼ਾਦੀ ਹੀ ਹੱਲ ਹੈ। ਬਲਬੀਰ ਸਿੰਘ ਟਿਵਾਣਾ, ਖਾਲਿਸਤਾਨ ਜ਼ਿੰਦਾਬਾਦ ਔਰ ਪੰਜਾਬ ਰੈਫਰੈਂਡਮ ਦੀ ਗੱਲ। ਡਾਕਟਰ ਪਰਮਜੀਤ ਸਿੰਘ ਸਮਰਾ ਜਿਹੜੇ ਕਿ ਰੋਜ਼ਾਨਾ ਸਾਡੇ ਰੈਗੂਲਰ ਵਿਊਅਰ ਨੇ ਔਰ ਆਪਣੇ ਸਾਰੇ ਪਰਿਵਾਰ ਵੱਲੋਂ ਉਹ ਗੱਜ ਵੱਜ ਕੇ ਜਦੋਂ ਪੁਲਾਈ ਗੁਰੂ ਫਤਿਹ ਹੁੰਦੀ ਹੈ ਤੇ ਉਹ ਤੁਹਾਡੇ ਅੰਦਰ ਜਿਹੜਾ ਗੁਰੂ ਦੀ ਫਤਿਹ ਬੁਲਾ ਕੇ ਪਹਿਲ ਫਤਿਹ ਦੀ ਕਰਦਾ ਉਹਦੀ ਹਰ ਥਾਂ ਫਤਿਹ ਹੋਣ ਦੀ ਉਹ ਸਿੱਖ ਸਤਿਗੁਰ ਦਾ। ਇਹ ਪੁਰਾਤਨ ਪੀਰੀਅਡ ਦੇ ਸਿੰਘ ਇਸ ਕਿਸਮ ਦੇ ਜੁਮਲੇ ਇਸਤੇਮਾਲ ਕਰਦੇ ਸੀ ਤਾਂ ਕਿ ਢੈਂਦੀ ਕਲਾ 'ਚ ਵੀ ਜਿਹੜਾ ਕਦੇ ਤੁਹਾਨੂੰ ਲੱਗੇ ਕਿ ਤੁਸੀਂ ਕਮਜ਼ੋਰ ਹੋ ਰਹੇ ਹੋ, ਜਕਾਰਾ ਔਰ ਫਤਿਹ ਇਹ ਗੁਰੂ ਨੇ ਐਸਾ ਸਾਨੂੰ ਬਖਸ਼ਿਆ ਹੋਇਆ ਹੈ ਕਿ ਮੁਰਦਿਆਂ 'ਚ ਵੀ ਜਿਹੜਾ ਉਹ ਜਾਨ ਭਰ ਦਿੰਦਾ। ਔਰ ਰਣਜੋਤ ਸਿੰਘ ਔਰ ਲਖਵਿੰਦਰ ਸਿੰਘ, ਅਮਰੀਕ ਸਿੰਘ, ਉਹਨਾਂ ਸਾਰਿਆਂ ਦੀਆਂ ਲਿਖਤਾਂ ਨੇ। ਔਰ ਮੈਂ ਜ਼ੁਬੈਰ ਯਾਕੂਬ ਸਾਹਿਬ ਦੇ ਮੈਸੇਜ ਹੁਣ ਥੱਲੇ ਕਰ ਰਿਹਾ ਕਿਉਂਕਿ ਬਾਕੀਆਂ ਨੂੰ ਵੀ ਮੌਕਾ ਦਈਏ। ਔਰ ਵਾਹਿਗੁਰੂ ਦੀ ਆਈਡੀ ਤੋਂ ਆਲ ਗੁਰਦੁਆਰਾ ਕਮੇਟੀ ਸ਼ੁੱਡ ਅਵੇਅਰ ਪੀਪਲ ਟੂ ਵੋਟ ਫਾਰ ਰੈਫਰੈਂਡਮ ਆਫ ਕੋਰਸ। ਔਰ ਇਹ ਮੈਨੂੰ ਲੱਗਦਾ ਹੈ ਵੀ ਜਿਹੜੀ ਪ੍ਰੀਖਿਆ ਦੀ ਘੜੀ ਹੋਏਗੀ ਪਹਿਲਾਂ ਟੋਰਾਂਟੋ ਔਰ ਫਿਰ ਵੈਨਕੂਵਰ ਔਰ ਮੇਰਾ ਆਪਣਾ ਇਹ ਮੰਨਣਾ ਹੈ ਕਿ ਬਹੁਤ ਵੱਡੀ ਗਿਣਤੀ 'ਚ ਜਿਹੜੀਆਂ ਨੇ ਇਸ ਵਾਰ ਵੋਟਾਂ ਹੋਣਗੀਆਂ, ਪਿਛਲੇ ਰਿਕਾਰਡ ਵੀ ਟੁੱਟਣਗੇ। ਔਰ ਇਸੇ ਤਰ੍ਹਾਂ ਜਿਹੜਾ ਰਮਨਪ੍ਰੀਤ ਸਿੰਘ ਔਰ ਨਿਹੰਗ ਸਿੰਘ, ਉਹਨਾਂ ਦੀ ਆਈਡੀ ਤੋਂ ਉਹਨਾਂ ਨੇ ਕਿਹਾ ਮੋਸਟ ਰਿਸਪੈਕਟਡ TV 84 ਟੀਮ, ਹਾਰਟੀਐਸਟ ਰਿਗਾਰਡਸ ਟੂ ਆਲ ਆਫ ਯੂ, ਰੀਅਲੀ ਸੱਚੋ ਸੱਚ ਪ੍ਰੋਗਰਾਮ, ਪ੍ਰਾਊਡ ਆਫ ਯੂ। ਬਹੁਤ ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਔਰ ਅਸੀਂ ਸਮਝਦੇ ਹਾਂ ਵੀ ਅਸੀਂ ਤੁਹਾਡੇ ਤੇ ਵੀ ਫਖਰ ਕਰਦੇ ਹਾਂ ਕਿ ਸੱਚਾ ਨਿਹੰਗ ਉਹੀ ਹੁੰਦਾ ਹੈ ਜਿਹੜਾ ਨਿਰਭਉ ਹੋਏ ਸੋ ਭੈ ਨਿਹੰਗਾ, ਕਿ ਜਿਹੜੇ ਡਰ ਤੋਂ ਰਹਿਤ ਹੁੰਦੇ ਨੇ। ਅੱਜ ਬਹੁਤ ਵਾਰ ਕਈ ਕਿਸਮ ਦੇ ਪਖੰਡ ਵੀ ਦੇਖਣ ਨੂੰ ਮਿਲਦੇ ਨੇ ਪਰ ਇੱਕ ਗਲੋਰੀਅਸ ਹਿਸਟਰੀ ਹੈ ਸਾਡੇ ਇਹਨਾਂ ਨਿਲੰਬਰ ਤਾਰਾ ਸਾਡੇ ਵੀਰਾਂ ਭੈਣਾਂ ਦੀ। ਔਰ ਸਕੀਥੀਅਨ ਟ੍ਰਾਈਬ, ਉਹਨਾਂ ਦੇ 2-3 ਮੈਸੇਜ ਨੇ। ਉਹਨਾਂ ਨੇ ਜੇ ਚਾਈਨਾ ਤੇ ਅਫਗਾਨਿਸਤਾਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਸੰਧੀ ਹੋਈ ਸੀ ਉਹ ਅੱਜ ਵੀ ਚੱਲ ਰਹੀ ਹੈ। ਅਗਰ ਅੱਜ ਅਸੀਂ ਲੇਹ ਲਦਾਖ ਚਾਈਨਾ ਨੂੰ ਦੇ ਦਈਏ ਤੇ ਚਾਈਨਾ ਖੁਦ ਹੀ ਇਹ ਲਾ ਇੰਡੀਆ ਇਨਸਾਈਡ ਦਾ ਪਤਾ ਨਹੀਂ ਕੀ, ਕਿਉਂਕਿ ਜਦੋਂ ਤੁਸੀਂ ਰੋਮਨ 'ਚ ਲਿਖਦੇ ਹੋ ਦੇਖੋ ਬਹੁਤ ਵਾਰੀ ਦਾ ਹਵਾਲਾ ਦਿੱਤਾ ਜਾਂਦਾ ਹੈ ਟ੍ਰਾਈਪਾਰਟਾਈਟ ਟ੍ਰੀਟੀ ਜਿਹੜੀ ਐਂਪਰਰ ਆਫ ਚਾਈਨਾ ਦਲਾਈ ਲਾਮਾ ਔਰ ਸਰਕਾਰੇ ਖਾਲਸਾ ਜੀ ਉਹਦੇ ਵਿਚਕਾਰ 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ, ਲਾਹੌਰ ਤਖਤ ਤੇ ਹੋਈ ਸੀ। ਬਟ ਉਹ ਪਾਰਟ ਆਫ ਦਾ ਹਿਸਟਰੀ ਹੈ। ਭਵਿੱਖ ਕੀ ਹੈ ਕੀ ਨਹੀਂ, ਜਦੋਂ ਕਦੇ ਸਿੱਖਾਂ ਦੇ ਨਾਲ
ਚਾਈਨਾ ਨੇ ਕੋਈ ਕਮਿਊਨੀਕੇਸ਼ਨ ਖੋਲੀ ਜਾਂ ਚਾਈਨਾ ਨੂੰ ਲੱਗਾ ਵੀ ਉਹਨਾਂ ਨੇ ਸਿੱਖ ਕੌਜ਼ ਦੀ ਮਦਦ ਕਰਨੀ ਹੈ, ਇੰਡੀਆ ਜ਼ਿਆਦਾ ਜਿਹੜਾ ਉਹ ਬਿਟਰਿਆ ਤੇ ਉਦੋਂ ਉਹ ਕੱਢ ਲੈਣਗੇ। ਉਦੋਂ ਸਾਡੇ ਕੋਲ ਵੀ ਇੱਕ ਗੱਲਬਾਤ ਕਰਨ ਦਾ ਹੋਏਗਾ। ਹਾਲ ਦੀ ਘੜੀ ਇਸ 'ਚ ਸਵਾਏ ਗੱਲ ਕਹਿਣ ਦੇ ਹੋਰ ਸਾਡੇ ਕੋਲ ਕੁਝ ਨਹੀਂ ਹੈ। ਮਨਜੀਤ ਸਿੰਘ ਮਠਾਰੂ ਕਹਿੰਦੇ ਨੇ ਇੰਡੀਅਨ ਹਾਈ ਰਿਐਕਸ਼ਨ ਇਜ਼ ਮੈਲਿਸ ਐਕਸ਼ਨ ਇਜ਼ ਟੂ ਮੇਕਸ ਦਾ ਪਾਥ ਆਫ ਖਾਲਸਾ ਹੈਡਿੰਗ ਟੂ ਇਟਸ ਓਨ ਹੋਮ। ਖਾਲਸਾ ਰਾਜ, ਖਾਲਿਸਤਾਨ ਜ਼ਿੰਦਾਬਾਦ। ਮਠਾਰੂ ਸਾਹਿਬ ਤੁਸੀਂ ਠੀਕ ਕਿਹਾ, ਇਹ ਭਾਰਤੀ ਸਟੇਟ ਦੀ ਫਰਸਟ੍ਰੇਸ਼ਨ ਅਲਟੀਮੇਟਲੀ ਜਦੋਂ ਕੋਈ ਫਰਸਟ੍ਰੇਟ ਹੁੰਦਾ ਹੈ ਤੇ ਉਦੋਂ ਹੀ ਗਲਤੀਆਂ ਵੀ ਕਰਦਾ। ਇਹਨਾਂ ਨੇ ਬਹੁਤ ਵੱਡਾ ਗੁਨਾਹ ਸ਼ੁਰੂ ਕਰ ਦਿੱਤਾ ਹੈ। ਰੱਬ ਵੀ ਹੈ, ਉਸ ਦਾ ਇੱਕ ਆਪਣਾ ਜਸਟਿਸ ਸਿਸਟਮ ਹੈ, ਪਰ ਫਿਰ ਰੱਬ ਦਾ ਖਾਲਸਾ ਵੀ ਹੈ, ਉਸ ਦਾ ਵੀ ਇੱਕ ਉਸ ਰੱਬ ਦੀਆਂ ਲੀਹਾਂ ਦੇ ਉੱਤੇ ਹੀ ਜਿਹੜਾ ਉਹਦਾ ਜਸਟਿਸ ਸਿਸਟਮ ਹੈ। ਔਰ ਇਸ ਸਾਰੇ ਦੇ ਉੱਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਿੰਘ ਜੇ ਚਾਹਵੇਂ ਤਾਂ ਤੇਰਾ ਖਾਲਸਾ ਸਭ ਕੁਝ ਨਹੀਂ ਲਿਖ ਸਕਦੇ। ਇਹ ਅੱਜ ਦੇ ਵੇਲੇ ਵਿੱਚ ਐਵੀਡੈਂਸ ਨਾ ਬਣ ਜਾਏ, ਜਿਹੜਾ ਠੀਕ ਨਾ ਲੱਗਾ ਉਸ ਨੂੰ ਚੈਟ ਵਿੱਚੋਂ ਸਾਫ਼ ਕਰ ਦਿਓ। ਤੁਸੀਂ ਠੀਕ ਕਹਿ ਰਹੇ ਹੋ, ਔਰ ਅਸੀਂ ਵੀ ਸਮਝਦੇ ਹਾਂ ਵੀ ਸਾਡੇ ਵੀਰ ਭੈਣਾਂ ਜਿਹੜੇ ਲਿਖਦੇ ਵੀ ਨੇ ਇਸ ਗੱਲ ਦਾ ਧਿਆਨ ਰੱਖਣ ਕਿ ਸੇਫਟੀ ਸਿਕਿਉਰਿਟੀ ਇਹ ਵੀ ਮਾਮਲੇ ਨੇ ਜਿਨ੍ਹਾਂ ਨੂੰ ਜਿਹੜਾ ਪ੍ਰਾਇੋਰਟੀ ਜਾਂ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅੱਜ ਜਦੋਂ ਮੈਂ ਖਬਰ ਸਾਰੇ ਪਾਸੇ ਸੀ ਕਿਉਂਕਿ ਚੰਦਰ ਸ਼ੇਖਰ ਆਜ਼ਾਦ, ਹਾਲਾਂਕਿ ਇੱਕ ਹਿਸਟੋਰੀਕਲ ਨੇਮ ਹੈ, ਜਿਹੜਾ ਆਜ਼ਾਦੀ ਦੀ ਲੜਾਈ ਦੇ ਵੇਲੇ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ, ਰਾਜਗੁਰੂ ਸੁਖਦੇਵ ਔਰ ਇੱਕ ਹੋਰ ਉਹਨਾਂ ਦੇ ਵਿੱਚ ਰਾਜਗੁਰੂ ਸੁਖਦੇਵ ਸ਼ਹੀਦ ਭਗਤ ਸਿੰਘ, ਇਹ ਇੱਕ ਤਿੰਨਾਂ ਦੀ ਤਕੜੀ। ਪਰ ਇਹਨਾਂ ਦੇ ਨਾਲ ਚੰਦਰ ਸ਼ੇਖਰ ਆਜ਼ਾਦ ਇੱਕ ਹੋਰ ਫਰੀडम ਫਾਈਟਰ ਜਿਸ ਨੇ ਬੜੀ ਬਹਾਦਰੀ ਦੇ ਨਾਲ ਅੰਗਰੇਜ਼ਾਂ ਨੂੰ ਚੈਲੰਜ ਵੀ ਕੀਤਾ ਔਰ ਮੌਤ ਵੀ ਕਬੂਲੀ। ਔਰ ਉਸ ਦੀ ਫੋਟੋ ਵੀ ਬੜੀ ਪ੍ਰਭਾਵਸ਼ਾਲੀ, ਮੁੱਛਾਂ ਦੇ ਉੱਤੇ ਹੱਥ ਰੱਖੇ ਦੀ। ਅਸੀਂ ਜਦੋਂ ਸਕੂਲਾਂ 'ਚ ਪੜ੍ਹਦੇ ਸੀ ਚੰਦਰ ਸ਼ੇਖਰ ਆਜ਼ਾਦ ਨੂੰ ਕੋਟ ਵੀ ਕੀਤਾ ਜਾਂਦਾ ਸੀ। ਪਰ ਇਹ ਜਿਹੜਾ ਚੰਦਰ ਸ਼ੇਖਰ ਆਜ਼ਾਦ ਉਹ ਨਹੀਂ ਹੈ, ਇਹ ਵੀ ਇੱਕ ਇੰਪ੍ਰੈਸਿਵ ਪਰਸਨੈਲਿਟੀ। ਇਹ ਇਵੇਂ ਹੀ ਜਿਵੇਂ ਜੇ ਇੱਕ ਪੀਸਫੁਲ ਤਰੀਕੇ ਦੇ ਨਾਲ ਕੋਈ ਰੈਵੋਲੂਸ਼ਨ ਦੀ ਸ਼ੁਰੂਆਤ ਹੁੰਦੀ ਹੈ, ਪਰ ਵਕਤ ਪਾ ਕੇ ਉਸ ਰੈਵੋਲੂਸ਼ਨ 'ਚ ਇੱਕ ਗੰਦਲਾਪਨ ਆ ਜਾਂਦਾ ਹੈ ਔਰ ਉਸ 'ਚੋਂ ਫਿਰ ਇੱਕ ਯੰਗ ਆਵਾਜ਼ ਨਿਕਲਦੀ ਹੈ ਜਿਹੜੀ ਅਪੀਲ ਕਰਦੀ ਹੈ ਆਪਣੇ ਲੋਕਾਂ ਨੂੰ ਕਿ ਭਾਈ ਹੱਕਾਂ ਦੇ ਲਈ ਲਾਮਬੰਦ ਹੋਵੋ। ਔਰ ਉਸ ਦੇ ਲਈ ਉਹਨਾਂ ਦੀ ਜਿਹੜਾ ਅੰਦਾਜ਼ੇ ਬਿਆਨ ਹੈ ਉਸ ਦੇ ਵਿੱਚ ਇੱਕ ਜਿਹੜਾ ਖਾੜਕੂ ਐਲੀਮੈਂਟ ਵੀ ਹੁੰਦਾ। ਸੋ ਜਿਹੜੀ ਦਲਿਤ ਐਮਪਾਵਰਮੈਂਟ ਦੀ ਮੂਵਮੈਂਟ ਜਿਹਨੂੰ ਬਹੁ ਜਨ ਦਾ ਨਾਂ ਦਿੱਤਾ, ਜਿਹੜਾ ਜ਼ਾਹਰ ਹੈ ਡਾਕਟਰ BR ਅੰਬੇਦਕਰ ਉਹ ਫਾਦਰ ਨੇ ਸਾਰੀ ਮੂਵਮੈਂਟ ਦੇ, ਜਿਨ੍ਹਾਂ ਨੇ ਦਲਿਤਾਂ ਨੂੰ ਹੱਕ ਵੀ ਦਿਵਾਏ, ਕਨਸਟੀਟਿਊਸ਼ਨ ਦੇ ਵਿੱਚ ਵੀ ਬਰਾਬਰੀ ਦਿੱਤੀ ਔਰ ਜਿਹੜਾ ਬ੍ਰਾਹਮਣਵਾਦ ਨੂੰ ਵੀ ਐਕਸਪੋਜ਼ ਕੀਤਾ। ਪਰ ਉਸ ਤਾਕਤ ਨੂੰ ਇਲੈਕਟਰਲ ਪ੍ਰੋਸੈਸ 'ਚ ਬੈਲਟ ਦੇ ਵਿੱਚ ਬਦਲ ਕੇ ਯੂਪੀ ਦੀ ਚੀਫ ਮਿਨਿਸਟਰ ਬਣਾਉਣ ਤੱਕ ਦਾ ਜਿਹੜਾ ਰੋਲ ਹੈ ਉਹ ਬਾਬੂ ਕਾਂਸ਼ੀ ਰਾਮ ਨੇ ਅਦਾ ਕੀਤਾ। ਡਿਸਟ੍ਰਿਕਟ ਹੁਸ਼ਿਆਰਪੁਰ 'ਚ ਇੱਕ ਸਿੱਖ ਪਰਿਵਾਰ 'ਚ ਪੈਦਾ ਹੋਏ ਔਰ ਉਹਨਾਂ ਨੇ ਜਦੋਂ ਇਹ ਗੱਲ ਕਲੀਅਰਲੀ ਕਹੀ ਕਿ ਬ੍ਰਾਹਮਣਵਾਦ ਦੀ ਸਭ ਪੁਆੜੇ ਦੀ ਜੜ ਔਰ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਬਣਾਈ। ਪੰਜਾਬ ਦਾ ਸ਼ਾਇਦ ਡੈਮੋਗ੍ਰਾਫਿਕ 'ਚ ਉਹਨਾਂ ਨੂੰ ਲੱਗਾ ਕਿ ਵੀ ਉਹ ਸ਼ਾਇਦ ਆਪਣੇ ਉਸ ਐਕਸਪੈਰੀਮੈਂਟ 'ਚ ਕਾਮਯਾਬ ਨਹੀਂ ਹੋਣਗੇ ਕਿ ਕਿਵੇਂ ਵੋਟ ਦਾ ਇਸਤੇਮਾਲ ਕਰਕੇ ਉਹ ਪਾਵਰ ਅਖਤਿਆਰ ਕਰ ਸਕਦੇ ਨੇ। ਉਹਨਾਂ ਨੇ ਯੂਪੀ ਨੂੰ ਆਪਣੀ ਕਰਮ ਭੂਮੀ ਦੇ ਤੌਰ ਤੇ ਚੁਣਿਆ ਔਰ ਆਪਣੇ ਲਾਈਫ ਟਾਈਮ 'ਚ ਜਿਹੜਾ ਉਹਨਾਂ ਨੇ ਦੇਖਿਆ ਕਿ ਕਿਵੇਂ ਫਿਰ ਮਾਇਆਵਤੀ, ਇਹ ਵੱਖਰੀ ਗੱਲ ਹੈ ਜਦੋਂ ਮਾਪਿਓ ਨੇ ਨਾਂ ਰੱਖਿਆ ਤਾਂ ਜ਼ਰੂਰ ਮਾਇਆਵਤੀ ਸੀ, ਕਮੀ ਹੁੰਦੀ ਹੈ ਵੀ ਇਹ ਮਾਇਆ ਹੀ ਮਾਇਆ। ਹਾਲਾਂ ਉਸ ਦਲਿਤ ਰੈਵੋਲੂਸ਼ਨ ਨੇ ਮਾਇਆਵਤੀ ਨੂੰ ਪਾਵਰ ਦੇ ਕੋਰੀਡੋਰ ਤੱਕ ਪਹੁੰਚਾਇਆ। 2-3 ਵਾਰ ਉਹ ਚੀਫ ਮਿਨਿਸਟਰ ਬਣੀ ਬੀਜੇਪੀ ਦੇ ਨਾਲ ਰਲ ਕੇ ਵੀ, ਇੰਡੀਪੈਂਡੈਂਟਲੀ ਵੀ, ਪਰ ਉਹ ਸੱਚਮੁੱਚ ਮਾਇਆ ਦੇ ਵਿੱਚ ਹੀ ਫਸ ਗਏ। ਔਰ ਫਿਰ ਜਦੋਂ ਤੁਸੀਂ ਇਸ ਕਿਸਮ ਦੀ ਕਰਪਸ਼ਨ 'ਚ ਆ ਜਾਂਦੇ ਹੋ ਤੇ ਜਿਸ ਦੁਸ਼ਮਣ ਨਾਲ ਤੁਸੀਂ ਲੜ ਰਹੇ ਹੋ ਬ੍ਰਾਹਮਣਵਾਦੀਆਂ ਨਾਲ, ਉਹਨਾਂ ਕੋਲ ਤੁਹਾਡੀਆਂ ਫਾਈਲਾਂ ਨੇ। ਸੋ ਮਾਇਆਵਤੀ ਜਿਹੜੀ ਹੈ ਉਹ ਉਸ ਰੈਵੋਲੂਸ਼ਨ ਨੂੰ ਪਾਵਰ ਤੱਕ ਪਹੁੰਚ ਕੇ ਉੱਥੇ ਹੀ ਉਹਦਾ ਕੰਮ ਖਤਮ ਹੋ ਗਿਆ। ਲੇਕਿਨ ਉਹੀ ਦਲਿਤ ਰੈਵੋਲੂਸ਼ਨ ਨੂੰ ਇੱਕ ਨਵੀਂ ਆਵਾਜ਼ ਦਿੰਦੇ ਆ, ਇੱਕ ਜਿਸ ਅੰਦਾਜ਼ ਦੇ ਵਿੱਚ ਇਹ ਚੰਦਰ ਸ਼ੇਖਰ ਆਜ਼ਾਦ ਉੱਭਰੇ ਨੇ। ਅਜੇ ਕੋਈ ਇਲੈਕਟਰਲ ਬੈਲਟ ਪੋਲਿਟਿਕਸ ਤਾਂ ਉਹਨਾਂ ਦੀ ਕੋਈ ਕਾਮਯਾਬੀ ਬਹੁਤੀ ਨਜ਼ਰ ਨਹੀਂ ਆਈ, ਪਰ ਉਹਨਾਂ ਦਾ ਨਾਂ ਜਿੱਥੇ ਵੀ ਕੋਈ ਦਲਿਤਾਂ ਦੇ ਨਾਲ ਵਿਤਕਰਾ ਹੁੰਦਾ ਹੈ, ਹਾਥਰਸ ਰੇਪ ਕੇਸ ਹੋਇਆ, ਦੂਜਾ ਹੋਇਆ, ਜਦੋਂ ਚੰਦਰ ਸ਼ੇਖਰ ਆਜ਼ਾਦ ਪਹੁੰਚਦਾ ਉਹਦੀ ਆਵਾਜ਼ ਦਮ ਹੈ। ਬ੍ਰਾਹਮਣਵਾਦ ਨੂੰ ਉਹ ਸਮਝਦਾ ਹੈ ਔਰ ਉਸ ਤੋਂ ਖੌਫਜ਼ਦਾ ਨੇ। ਔਰ ਜਿਹੜੇ ਬਹੁਤ ਸਾਰੇ ਸੀਰੀਅਸ ਐਨਾਲਿਸਟ ਸੀ ਉਹਨਾਂ ਦਾ ਖਿਆਲ ਸੀ ਕਿ ਜਿਹੜਾ ਸਪੇਸ ਹੁਣ ਮਾਇਆਵਤੀ ਦਾ ਇਨਐਕਟਿਵ ਹੋਣ ਕਰਕੇ, ਉਹ ਤਾਂ ਬੀਜੇਪੀ ਦੀ ਬੋਲੀ ਬੋਲਦੀ ਆਲਮੋਸਟ,
ਖਾਲੀ ਹੋਇਆ ਉਹਨੂੰ ਚੰਦਰ ਸ਼ੇਖਰ ਆਜ਼ਾਦ ਭਰੇਗਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਦੇ ਵਿੱਚ ਕੈਰਿਜ਼ਮਾ ਹੈ, ਉਸ ਦੇ ਕੋਲ ਜਿਹੜੀ ਨੈਰੇਟਿਵ ਦੀ ਲਾਈਨ ਹੈ ਔਰ ਬੇਖੌਫ ਹੈ। ਔਰ ਕਿਸਾਨ ਮੂਵਮੈਂਟ ਦੇ ਵੇਲੇ ਵੀ ਉਹ ਆਇਆ ਔਰ ਉਸ ਦੀ ਆਮਦ ਪੰਜਾਬ 'ਚ ਵੀ ਜਦੋਂ ਦਰਬਾਰ ਸਾਹਿਬ ਆਉਂਦਾ ਹੈ ਜਾਂ ਦੂਜਾ ਉਹਨੂੰ ਸਿਰੋਪਾਓ ਦਿੱਤਾ ਜਾਂਦਾ ਹੈ ਔਰ ਉਸ ਦੀਆਂ ਪਿਕਚਰਸ ਵੀ ਸਾਰੇ ਹੁੰਦਾ, ਉਹ ਐਡਮਾਇਰ ਵੀ ਕਰਦਾ ਹੈ ਸਿੱਖਾਂ ਨੂੰ। ਹੁਣ ਜੇ ਅਸੀਂ ਇਹ ਦੇਖਦੇ ਹਾਂ ਵੀ ਇੰਡੀਅਨ ਏਜੰਸੀਆਂ ਨੇ ਜਿਹੜੀਆਂ ਸਿੱਖ ਮੂਵਮੈਂਟ ਨੂੰ ਸੁਪਰੈਸ ਕਰਨ 'ਚ ਫੇਲ ਹੋਈਆਂ ਨੇ, ਸਿੱਧੀ ਡਰਟੀ ਗੇਮ ਉਹਨਾਂ ਨੇ ਖੇਡਣੀ ਸ਼ੁਰੂ ਕਰ ਦਿੱਤੀ ਹੈ, ਅਸੈਸੀਨੇਸ਼ਨਸ ਦੀ ਡਰਟੀ ਬਲੱਡੀ ਗੇਮ। ਤਾਂ ਫਿਰ ਦਲਿਤ ਭਾਈਚਾਰਾ ਜਿਹਦੇ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ, ਅਸੀਂ ਤਾਂ ਭਾਰਤ ਦੇ ਵਿੱਚ ਇਸ ਲਈ ਮਾਰ ਖਾ ਜਾਂਦੇ ਹਾਂ ਜੀ ਗਿਣਤੀ 2% ਵੀ ਨਹੀਂ ਰਹਿੰਦੀ, ਨੰਬਰ ਗੇਮ 'ਚ ਅਸੀਂ ਮਾਰ ਖਾਂਦੇ। ਬਿਲਕੁਲ। ਪਰ ਦਲਿਤ ਮਾਮਲੇ ਦੇ ਵਿੱਚ ਤਾਂ ਉਹ ਗੇਮ ਉਹਦੇ 'ਚ ਤਾਂ ਜੇ ਦਲਿਤ ਔਰ ਟ੍ਰਾਈਬਲ ਦੋਨੋਂ ਮਿਲਾ ਲਓ ਤਾਂ 1/3 ਬਣ ਜਾਂਦਾ ਇੰਡੀਆ ਦਾ। ਔਰ ਉਹ ਜੇ 1/3 ਇਕੱਠੇ ਹੋ ਜਾਣ ਤੇ 4-4.5% ਹਿੰਦੂ ਤਵੀ ਜਿਹੜੇ ਬ੍ਰਾਹਮਣਵਾਦੀ ਨੇ, ਇਹਨਾਂ ਨੂੰ ਤਾਂ ਉਹ ਮੁੱਠੀਆਂ 'ਚ ਦਬੋਚ ਲੈਣ। ਹੁਣ ਇਸ ਆਵਾਜ਼ ਨੂੰ ਜਿਵੇਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹ ਆਵਾਜ਼ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜਾ ਹੱਲ ਉਹਨਾਂ ਨੂੰ ਲੱਗਦਾ ਹੈ ਕਿ ਬਈ ਸਿੱਖਾਂ ਦੇ ਨਾਲ ਹੈ ਕਿ ਵੀ ਇਹਨਾਂ ਦੀ ਲੀਡਰਸ਼ਿਪ ਜਾਂ ਕੁਚਲ ਦਿਓ ਜਾਂ ਜੇਲ੍ਹਾਂ 'ਚ ਰੱਖ ਦਿਓ। ਜਿਵੇਂ ਅੰਮ੍ਰਿਤਪਾਲ ਸਿੰਘ ਜੇ ਉਭਰਿਆ ਉਭਾਰ ਹੋਇਆ, ਉਹਨਾਂ ਨੂੰ ਲੱਗਾ ਵੀ ਪੰਜਾਬ ਦੇ ਜਿਹੜੇ ਰੋਟਨ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਰੋਜ਼ ਵਿਦ ਆ ਫ੍ਰੈਗਰੈਂਸ ਹੈ, ਖੁਸ਼ਬੂ ਵਾਲਾ ਗੁਲਾਬ ਆ ਗਿਆ, ਨੌਜਵਾਨੀ ਧਾਈ ਕਰਕੇ ਆ ਰਹੀ, ਕਿਵੇਂ ਫਰੇਮ ਕੀਤਾ ਨੈਰੇਟਿਵ ਚੁੱਕ ਕੇ 2900 ਕਿਲੋਮੀਟਰ ਦੂਰ ਸੁੱਟਤਾ ਉੱਥੇ ਕੀ ਉਹਨਾਂ ਦਸਾਂ ਨੂੰ ਕਰ ਰਹੇ ਨੇ, ਕਿਹਨੂੰ ਸਲੋ ਪੋਇਜ਼ਨ ਕਰਨਾ ਹੈ, ਕਿਹਨੂੰ ਕੀ ਕਰਨਾ। ਬਹੁਤ ਸਾਰੀਆਂ ਖਬਰਾਂ ਇਸ ਕਿਸਮ ਦੀਆਂ ਨਿਕਲਦੀਆਂ ਨੇ। ਪਰ ਇਹ ਖਬਰ ਕਿ ਇਹ ਜਿਹੜਾ ਅਨਆਇਡੈਂਟੀਫਾਈਡ ਅਸੈਲੈਂਟਸ ਓਪਨ ਫਾਇਰ ਐਟ ਪੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਇਨ ਯੂਪੀ, ਮਿਸਟਰ ਆਜ਼ਾਦ ਕੰਡੀਸ਼ਨ ਇਜ਼ ਨਾਓ ਸਟੇਬਲ। ਹੁਣ ਇਹ ਵਾਕਿਆ ਜਿਹੜਾ ਯੂਪੀ ਦੇ ਵਿੱਚ ਹੁੰਦਾ, ਉਹ ਆਪਣੇ ਕਾਫਲੇ ਦੇ ਨਾਲ ਜਿਹੜੇ ਨੇ ਜਾ ਰਹੇ ਨੇ ਦਿਓਬੰਦ ਏਰੀਆ ਸਹਾਰਨਪੁਰ ਜ਼ਿਲ੍ਹੇ ਦਾ, ਔਰ ਜੀਪ ਦੇ ਉੱਤੇ ਜਿਹੜੇ ਨੇ ਉਹ ਕਾਤਲ ਉਹੀ ਹਿੰਦੂ ਤਵੀ ਉਹੀ ਏਜੰਸੀਆਂ ਦੇ ਲੋਕ। ਔਰ ਯੂਪੀ ਦੇ ਵਿੱਚ ਤਾਂ ਗੁੰਡੇ ਆਦਿੱਤਿਆਨਾਥ ਯੋਗੀ ਦੀ ਸਰਕਾਰ ਹੈ ਜਿਹੜਾ ਦਲਿਤਾਂ ਨੂੰ ਬਹੁਤ ਨਫ਼ਰਤ ਕਰਦਾ, ਹਰ ਇੱਕ ਨੂੰ ਹੀ। ਉਸ ਦਾ ਤਾਂ ਉਹ ਬਿਲਕੁਲ ਖੂਨੀ ਉਸ ਦਾ ਚਿਹਰਾ ਹੈ। ਔਰ ਉਹਨੂੰ ਮਿਸਟਰ ਬੁਲਡੋਜ਼ਰ ਉਹਦਾ ਨਾਂ ਰੱਖਿਆ, ਜਿਵੇਂ ਉਹ ਸਾਰਿਆਂ ਦੇ ਘਰ ਢਾਹ ਦਿੰਦਾ ਜਿਹੜਾ ਉਹਨੂੰ ਵਿਰੋਧ ਕਰਦਾ। ਔਰ ਉਹਦੇ ਯੂਪੀ ਦੇ ਸਟੇਟ ਦੇ ਵਿੱਚ ਹੀ ਸਹਾਰਨਪੁਰ ਡਿਸਟ੍ਰਿਕਟ 'ਚ ਦਿਓਬੰਦ ਦੇ ਨੇੜੇ ਉਹਨਾਂ ਨੇ ਜਿਹੜਾ ਹਮਲਾ ਕੀਤਾ। ਔਰ ਇਹ ਜਿਹੜਾ ਇੱਕ ਸਪੀਡ ਬ੍ਰੇਕਰ ਉਹਨਾਂ ਦੇ ਡਰਾਈਵਰ ਨੇ ਕਿਹਾ ਕਾਰ ਦੇ ਨੇ ਕਿ ਇੱਕ ਸਪੀਡ ਬ੍ਰੇਕਰ ਆਇਆ, ਕਾਰ ਨੂੰ ਮੈਂ ਸਲੋ ਕੀਤਾ ਤਾਂ ਸਡਨਲੀ shots were fired by a few car-borne armed men ਔਰ ਇਹ ਬੁਲਟ ਬਰਸ਼ਡ ਪਾਸਟ ਮਿਸਟਰ ਆਜ਼ਾਦ, ਹੀ ਇਜ਼ ਗੈਟਿੰਗ ਟ੍ਰੀਟਡ। ਇੱਕ ਜਿਹੜੀ ਹੈ ਬੁਲਟ ਉਹਨਾਂ ਨੂੰ ਲੱਗੀ, ਜੋ ਹੀ ਸਪੀਡ ਬ੍ਰੇਕਰ ਤੇ ਰੁਕਿਆ, ਕਾਰ ਦੇ ਉੱਤੇ ਸਵਾਰ ਜਿਹੜੇ ਹਥਿਆਰਬੰਦ ਸੀ ਉਹਨਾਂ ਨੇ ਹਮਲਾ ਕੀਤਾ। ਔਰ ਉਹਨਾਂ ਨੇ ਯੂਪੀ ਪੁਲਿਸ ਨੇ ਕਿਹਾ ਕਿ ਜੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ। ਆਪੋਜੀਸ਼ਨ ਨੇ ਬੜਾ ਕਲੀਅਰਲੀ ਕਿਹਾ ਬੀਜੇਪੀ ਗਵਰਨਮੈਂਟ ਦੇ ਉੱਤੇ। ਸਮਾਜਵਾਦੀ ਪਾਰਟੀ ਦੇ ਪ੍ਰੈਜ਼ੀਡੈਂਟ ਅਖਿਲੇਸ਼ ਯਾਦਵ ਨੇ ਕਿਹਾ ਕਿ in UP the state of affairs is a jungle raj and said that the attack was carried by criminals protected by those in power. कोई दो रावा नहीं। The murderous attack on Mr. Chandrasekhar Azad, national president of Azad Samaj Party, by criminals protected by those in power is a highly condemnable and cowardly act. When the people's representatives are not safe under BJP rule, then what will happen to general public? ਔਰ ਇਹ ਮਿਸਟਰ ਯਾਦਵ ਨੇ ਟਵੀਟ ਕੀਤਾ। ਔਰ ਇਹ ਸਾਰੇ ਦੇ ਉੱਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਕਿ ਉਹਨਾਂ ਨੇ ਹਾਲਾਂ ਉਹ ਸੇਫ ਨੇ, ਸਟੇਬਲ ਹੈ ਉਹਨਾਂ ਦੀ ਕੰਡੀਸ਼ਨ, ਔਰ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਕਿ ਭਾਈ ਪੀਸ ਕਾਇਮ ਰੱਖੋ। ਮੈਂ ਉਹਨਾਂ ਸਭ ਨੂੰ ਜਿਨ੍ਹਾਂ ਨੇ ਮੇਰੇ ਯੂ ਲਵ ਮੀ ਸੋ ਪਲੀਜ਼ ਮੇਨਟੇਨ ਪੀਸ, ਵੀ ਹੈਵ ਟੂ ਫਾਈਟ ਫॉर ਆਵਰ ਰਾਈਟਸ ਥਰੂ ਕਨਸਟੀਟਿਊਸ਼ਨਲ ਮੀਨਸ। ਹੁਣ ਇਹ ਵੀ ਸਿਆਣਪ ਹੈ, ਉਹ ਹਾਲਾਂ ਉਹਨਾਂ ਦੀ ਸੁਰ ਖਾੜਕੂ ਹੁੰਦੀ ਹੈ, ਪਰ ਉਹਨਾਂ ਨੂੰ ਪਤਾ ਹੈ ਵੀ ਜਿੱਦਣ ਤੁਸੀਂ ਵਾਇਲੈਂਸ ਦੀ ਗੱਲ ਕੀਤੀ ਉਦੋਂ ਹੀ ਸਟੇਟ ਦੇ ਕੋਲ ਹਥਿਆਰ ਆ ਜਾਂਦਾ ਤੁਹਾਨੂੰ ਦਬਾਉਣ ਦੇ ਲਈ। ਸੋ ਅਸੀਂ ਉਹਨਾਂ ਦੀ ਸਪੀਡੀ ਰਿਕਵਰੀ ਦੀ ਕਾਮਨਾ ਵੀ ਕਰਦੇ ਹਾਂ। ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਇਸ ਵੇਲੇ ਜਿਹਨਾਂ ਦੇ ਕੋਲ ਪਾਵਰ ਹੈ ਹਿੰਦੂ ਤਵੀਆਂ ਦੇ ਕੋਲ, ਉਹ ਹਰ ਹਾਲਤ ਦੇ ਵਿੱਚ ਹਿੰਦੂ ਤਵੀ ਐਮਪਾਇਰ ਨੂੰ ਖੜਾ ਕਰਨਾ ਚਾਹੁੰਦੇ ਨੇ। ਜੋ ਉਹਨਾਂ ਨੇ ਸੰਗੋਲ ਔਰ ਨਵੀਂ ਪਾਰਲੀਮੈਂਟ ਬਿਲਡਿੰਗ ਔਰ ਘੱਟ ਗਿਣਤੀਆਂ ਨੂੰ ਉਹ ਮੰਨਦੇ ਹੀ ਨਹੀਂ ਕਿ ਕੋਈ ਘੱਟ ਗਿਣਤੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਮੋਦੀ ਨੂੰ ਇੱਥੇ ਕਨਫਰੰਟ ਕੀਤਾ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਸਬਰੀਨਾ ਸਿੱਦੀਕੀ ਵੱਲੋਂ, ਤਾਂ ਉਹਨੇ ਬਿਲਕੁਲ ਅਵੋਇਡ ਕੀਤਾ, ਕਿਉਂਕਿ ਉਹਨਾਂ ਦੀ ਇਹ ਬੇਸਿਕ ਫਿਲਾਸਫੀ ਹੈ ਕਿ ਇੰਡੀਆ 'ਚ ਕੋਈ ਘੱਟ ਗਿਣਤੀ ਹੈ ਹੀ ਨਹੀਂ, ਸਭ ਹਿੰਦੂ ਨੇ।
ਸੋ ਜੇ ਸਾਰੇ ਹੀ ਹਿੰਦੂ ਨੇ ਤਾਂ ਫਿਰ ਘੱਟ ਗਿਣਤੀ ਕਿੱਥੋਂ ਹੋਈ। ਬਿਲਕੁਲ। ਸੋ ਇਹੀ ਗੱਲ, ਜਦੋਂ ਇਹ ਦਲਿਤ ਫੈਕਟਰ ਵੀ ਉਹਨਾਂ ਨੂੰ ਬਹੁਤ ਚੁੱਭਦਾ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਵਰਣ ਆਸ਼ਰਮ ਦੇ ਥੱਲੇ ਬ੍ਰਾਹਮਣ ਨੂੰ ਤਾਂ ਅਸੀਂ ਉੱਪਰ ਬਿਠਾਇਆ ਹੋਇਆ ਹੈ, ਇਹ ਸ਼ੂਦਰ ਹੁਣ ਸਾਡਾ ਹੁਕਮ ਨਹੀਂ ਮੰਨਦੇ। ਔਰ ਇਸ ਗੱਲ ਲਈ ਮੈਨੂੰ ਇਹ ਲੱਗਦਾ ਹੈ ਕਿ ਬਈ ਉਹਨਾਂ ਨੂੰ ਜੇ ਲੱਗਦਾ ਵੀ ਕੋਈ ਇਫੈਕਟਿਵ ਬੰਦਾ ਅਗਵਾਈ ਦੇਣ ਦੀ ਸਮਰੱਥਾ ਰੱਖਦਾ ਹੈ ਤੇ ਉਹਨੂੰ ਐਲੀਮੀਨੇਟ ਕਰ ਦਿਓ, 2-4 ਦਿਨ ਬਿਆਨਬਾਜ਼ੀ ਹੋਏਗੀ, ਫਿਰ ਕੀ ਕਰ ਲਏਗਾ ਕੋਈ। ਬਿਲਕੁਲ। ਸੋ ਅਸੀਂ ਸਮਝਦੇ ਹਾਂ ਵੀ ਭਾਰਤ ਦੇ ਨਕਸ਼ੇ ਦੇ ਵਿੱਚ ਦਲਿਤ ਫੈਕਟਰ, ਦਲਿਤ ਭਾਈਚਾਰਾ, ਸਿੱਖ, ਮੁਸਲਮਾਨ, ਟਰਾਈਬਲਸ, ਇਹ ਜਦੋਂ ਤੱਕ ਜੁਆਇੰਟ ਫਰੰਟ ਦੇ ਨਾਲ ਇਹਨਾਂ ਦਾ ਮੂੰਹ ਨਹੀਂ ਪੰਨਣਗੇ, ਇਹ ਇਵੇਂ ਹੀ ਕਿਸੇ ਨੂੰ ਚੁੱਕ ਕੇ ਅੰਦਰ ਦੇ ਦੇਣਗੇ, ਕਿਸੇ ਨੂੰ ਮਾਰ ਦੇਣਗੇ, ਔਰ ਫਿਰ ਇਵੇਂ ਹੀ ਹੋਏਗਾ ਜੋ ਕਿ ਕਦੇ ਵੀ ਜਦੋਂ ਤੁਸੀਂ ਜ਼ੁਲਮ ਦੇ ਸਾਹਮਣੇ ਤੁਹਾਡੀ ਇਫੈਕਟਿਵ ਲੀਡਰਸ਼ਿਪ ਜਿਹੜੀ ਆ ਉਹ ਗਾਇਬ ਕਰਤੀ ਜਾਂਦੀ ਹੈ ਜਾਂ ਵਾਈਪ ਆਊਟ ਕਰਤੀ ਜਾਂਦੀ ਹੈ, ਫਿਰ ਉਹੀ ਤੁਸੀਂ ਕੰਧਾਂ ਨਾਲ ਟੱਕਰਾਂ ਮਾਰਦੇ ਫਿਰਦੇ ਹੋ, ਕੋਈ ਤੁਹਾਡੇ ਕੋਲ ਅਗਵਾਈ ਨਹੀਂ ਹੁੰਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725 ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਮੋਦੀ ਦੀ ਫੇਲ ਅਮਰੀਕਾ ਯਾਤਰਾ, ਜਿਸ ਵਿੱਚ ਮੋਦੀ ਨੂੰ ਭਾਰਤ ਵਿੱਚ ਮੁਸਲਮਾਨਾਂ ਤੇ ਦੂਸਰੀਆਂ ਘੱਟ ਗਿਣਤੀਆਂ ਨਾਲ ਵਿਤਕਰੇ ਲਈ ਜਵਾਬਦੇਹ ਬਣਾਇਆ ਗਿਆ ਸੀ, ਦਾ RSS ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ ਹੈ। ਔਰ ਹੁਣ ਜਿਹੜੀ BJP ਸਰਕਾਰ ਵੱਲੋਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਇਹ ਇੱਕੋ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਜਾ ਰਹੇ ਨੇ, ਅਮਰੀਕਾ ਵੀ ਅਤੇ ਮੁਸਲਮਾਨ ਵੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਤੇ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਅਸੀਂ ਖੁਸ਼ ਆਮਦੀਦ ਕਹਿੰਦੇ। ਕਮਲ ਸਿੰਘ ਲਿਖਦੇ ਨੇ, ਅੱਜ ਦੇ ਡਿਜੀਟਲ ਤੇ ਸੋਸ਼ਲ ਮੀਡੀਆ ਨੇ ਸਾਡੇ ਲੋਕਾਂ ਨੂੰ ਡੂੰਘਾ ਤੇ ਲੰਬਾ ਸੋਚਣੋਂ ਹਟਾ ਦਿੱਤਾ ਹੈ। RSS ਨੇ ਪਹਿਲਾਂ ਬਾਦਲਾਂ ਤੇ ਸਿੱਖ ਵਿਰੋਧੀ ਕੰਮ ਕਰਵਾਏ, RSS ਨੇ ਪਹਿਲਾਂ ਬਾਦਲਾਂ ਤੋਂ ਸਿੱਖ ਵਿਰੋਧੀ ਕੰਮ ਕਰਵਾਏ ਤੇ ਫਿਰ ਉਸ ਦਾ ਪ੍ਰਚਾਰ ਕਰਵਾ ਕੇ ਇੱਕ ਇਸ ਤਰ੍ਹਾਂ ਦਾ ਬਿਰਤਾਂਤ ਸਿਰਜ ਦਿੱਤਾ ਕਿ ਕੋਈ ਵੀ ਬਾਦਲਾਂ ਦਾ ਬਹਾਨਾ ਬਣਾ ਕੇ ਸਿੱਖ ਧਰਮ ਤੇ ਹਮਲਾ ਕਰਦਾ ਹੈ ਤਾਂ ਬਹੁਤੇ ਸਿੱਖ ਹੀ ਉਸ ਨੂੰ ਸਰਾਹੁਣ ਲੱਗ ਜਾਂਦੇ ਨੇ, ਨਾਲ ਕਈ ਪੰਥਕ ਹੋਣ ਵਾਲੇ ਵੀ। ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਪੰਥ ਪਿੱਛੇ ਜਾਣਾ ਹੈ, ਅਕਾਲੀ ਆਗੂ ਮਾੜਾ ਕਰਨਗੇ ਤਾਂ ਆਪੇ ਹੀ ਭੁਗਤਣਗੇ। ਪਰ ਹੁਣ ਦੀ ਪੀੜ੍ਹੀ ਇਸ ਤਰ੍ਹਾਂ ਨਹੀਂ ਸੋਚਦੀ, ਸਗੋਂ ਆਪਣੀਆਂ ਸੰਸਥਾਵਾਂ, ਪਰੰਪਰਾਵਾਂ ਤੇ ਮਰਿਆਦਾ ਨੂੰ ਹੀ ਖਤਮ ਕਰਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ, ਜੋ ਕਿ ਦੁਸ਼ਮਣ ਦਾ ਟੀਚਾ ਹੈ। ਕਮਲ ਸਿੰਘ ਹੋਰਾਂ ਨੇ ਬੜੀ ਪਤੇ ਦੀ ਗੱਲ ਕੀਤੀ ਹੈ। ਅੱਛਾ, ਕਿ ਜਿਸ ਅੰਦਾਜ਼ ਦੇ ਵਿੱਚ ਅੱਜ ਉਹਨਾਂ ਨੇ ਇੱਕ ਇੱਕ ਕਰਕੇ ਤੁਹਾਡਾ ਫੇਥ, ਪਹਿਲਾਂ ਅਕਾਲ ਤਖਤ, ਉਹਦੇ ਨਾਲ ਜੁੜੇ ਜਥੇਦਾਰ ਦਾ ਰੁਤਬਾ, ਉਸ ਦੀ ਹੇਠੀ, ਫਿਰ ਅਕਾਲੀ ਦਲ, ਫਿਰ ਸ਼੍ਰੋਮਣੀ ਕਮੇਟੀ, ਹੁਣ ਈਵਨ ਦਾੜੀ ਖੁੱਲੀ ਕਿ ਬੰਨੀ, ਜਿਵੇਂ ਇਹ ਮਸਕਰੇ ਦਾ ਪੁੱਤਰ ਜਿਹੜਾ ਉਹ ਟੀਚਰਾਂ ਕਰਦਾ, ਔਰ ਜਿਵੇਂ ਗੁਰਦੁਆਰਿਆਂ ਦੇ ਉਸ ਐਕਟ 'ਚ ਸੋਧ ਦੇ ਨਾਂ ਥੱਲੇ ਜਿਹੜਾ ਕਿ ਵੀ ਕੀ ਟੈਲੀਕਾਸਟ ਹੋਣਾ ਨਹੀਂ ਹੈ, ਇਹ ਪੰਜਾਬ ਅਸੈਂਬਲੀ ਡਿਸਾਈਡ ਕਰੇਗੀ। ਪਰ ਇਹਨਾਂ ਨੇ ਬਿਲਕੁਲ ਠੀਕ ਕਿਹਾ, ਜੇ ਤੁਸੀਂ ਪੰਥਕ ਜਾਂ ਦੂਜਿਆਂ ਦਾ ਦੇਖੋ, ਵਿੱਚੋਂ ਖੁਸ਼ ਹੋ ਰਹੇ ਨੇ ਕਿ ਜੀ ਇਹ ਬਾਦਲਾਂ ਦਾ ਥੱਲਾ ਲੱਗ ਰਿਹਾ ਹੈ, PTC, ਇਹਨਾਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਕਿ ਭਾਈ ਇਹ ਦੁਸ਼ਮਣ ਦਾ ਨਿਸ਼ਾਨਾ ਕੀ ਹੈ। ਉਹ ਤਾਂ ਤੁਹਾਡੀ ਤਾਕਤ ਨੂੰ ਉਹਨਾਂ ਨੇ ਖੇਰੂ ਖੇਰੂ ਕਰ ਦਿੱਤਾ ਆਲਰੇਡੀ। ਉਹਨਾਂ ਨੇ ਅੱਡ ਕਮੇਟੀਆਂ, ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਕਮੇਟੀ, ਹਰਿਆਣੇ ਦੇ 55 ਇਤਿਹਾਸਕ ਗੁਰਦੁਆਰੇ ਲੈ ਲਏ, ਤਾਂ ਉਹਨਾਂ ਨੂੰ ਬਹੁਤੇ ਨੂੰ ਲੱਗਾ ਸ਼੍ਰੋਮਣੀ ਕਮੇਟੀ ਕਿ ਗੋਰਖਾ ਸਾਡੇ ਹਵਾਲੇ ਕਰੋ। ਮਤਲਬ ਫਰਕ ਦੋਨਾਂ ਪਾਸਿਆਂ 'ਚ ਕੋਈ ਨਜ਼ਰ ਨਹੀਂ ਆ। ਹਾਂ, ਸਿੱਖ ਸੰਸਥਾਵਾਂ ਦਾ ਉਹਨਾਂ ਨੇ ਘਾਣ ਕਰਕੇ ਜਿਹੜੀ ਸਿੱਖ ਪ੍ਰੈਸਟੀਜ ਹੈ ਉਸ ਨੂੰ ਹਰਟ ਕੀਤਾ ਬੜੀ ਬੁਰੀ ਤਰ੍ਹਾਂ। ਅਕਮ ਸਿੰਘ ਲਾਲੀ ਕਹਿੰਦੇ ਨੇ, ਨੀਡ ਓਲਡ ਪੰਜਾਬ ਇੰਡੀਪੈਂਡੈਂਸ
फ्रॉम हिंदू राष्ट्र है। ਜ਼ਾਹਰ है कि लड़ाई लड़ के ही होएगा, पंजाब तो आज़ाद होए बिना कोई हल भी नहीं है। बॉब सिंह फिर TV 84 की समुची टीम ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰੰਜਨ ਸਿੰਘ ਵੀ ਫਤਿਹ ਬੁਲਾਉਂਦੇ ਨੇ। ਅਮਨ ਸਿੰਘ ਲਿਖਦੇ ਨੇ ਕਾਂਸ਼ੀ ਰਾਮ ਪਿੰਡ ਖਵਾਸਪੁਰਾ ਜ਼ਿਲ੍ਹਾ ਰੋਪੜ ਸਾਡੇ ਬਜ਼ੁਰਗਾਂ ਦਾ ਹੈਡਮਾਸਟਰ ਸੀ, ਸਰਕਾਰੀ ਸਕੂਲ 'ਚ ਉੱਥੇ ਪੜ੍ਹਿਆ ਤੇ 8ਵੀਂ ਜਮਾਤ ਤੱਕ ਹੀ ਪੜ੍ਹਿਆ। ਇਹ ਬਿਲਕੁਲ ਠੀਕ ਹੈ, ਜ਼ਿਲ੍ਹਾ ਰੋਪੜ ਨਾਲ ਉਹਨਾਂ ਦਾ ਸੰਬੰਧ ਹੈ। ਮੈਂ ਸ਼ਾਇਦ ਹੁਸ਼ਿਆਰਪੁਰ ਕਿਹਾ। ਅਕਮ ਸਿੰਘ ਹਾਲਾਂ ਕਿਉਂਕਿ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਹੁਸ਼ਿਆਰਪੁਰ ਪਾਰਲੀਮੈਂਟਰੀ ਕਾਂਸਟੀਚੁਐਂਸੀ ਤੋਂ, ਉਦੋਂ ਅਕਾਲੀਆਂ ਨੇ ਵੀ ਕਾਂਸ਼ੀ ਰਾਮ ਦੀ ਮਦਦ ਕੀਤੀ ਸੀ, ਇਸੇ ਲਈ ਹੁਸ਼ਿਆਰਪੁਰ ਮੇਰੇ ਦਿਮਾਗ ਦੇ ਵਿੱਚ ਹੈ। ਫਿਰ ਦਵਿੰਦਰ ਸੰਧੂ ਉਹਨਾਂ ਨੇ ਫਤਿਹ ਬੁਲਾਈ ਹੈ। ਸੁਤੰਤਰ ਸਿੰਘ ਫਤਿਹ। ਰਾਜਵਿੰਦਰ ਸਿੰਘ ਉਹ ਕਹਿੰਦੇ ਨੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਬਿਲਕੁਲ ਠੀਕ ਹੈ, ਪਰ ਇਹ ਪਾਪੀ ਨੂੰ ਮਾਰਨ ਦੇ ਲਈ ਫਿਰ ਕੋਈ ਗੋਲਾਇਤ ਨੂੰ ਮਾਰਨ ਲਈ ਡੇਵਿਡ, ਇੰਦਰਾ ਗਾਂਧੀ ਨੂੰ ਮਾਰਨ ਲਈ ਬੇਅੰਤ ਸਿੰਘ ਸਤਵੰਤ ਸਿੰਘ, ਜਿੰਦਾ ਸੁੱਖਾ ਵਾਧਿਆ ਨੂੰ ਮਾਰਨ ਲਈ। ਸੋ ਹੁੰਦਾ ਇਹ ਹੈ ਵੀ ਬੋਲਦਾ ਪਾਪ ਹੀ ਹੁੰਦਾ ਹੈ, ਪਰ ਰੱਬ ਜਿਹੜਾ ਹੈ ਸੇਵਾ ਕਿਸੇ ਤੋਂ ਲੈਂਦਾ ਹੈ, ਉਹਦੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ। ਟੋਨੀ ਢੀਂਡਸਾ, ਦੀਪ ਸਿੰਘ, ਸੋਹਣ ਸਿੰਘ ਮਾਲ, ਗੁਲਾਮ ਨਹੀਂ ਰਹਿਣਾ, ਗੁਲਾਮ ਨਹੀਂ ਰਹਿਣਾ ਇਹ ਆਈਡੀ ਹੈ ਉਹਨਾਂ ਦੀ, ਖਾਲਿਸਤਾਨ ਜ਼ਿੰਦਾਬਾਦ। ਔਰ ਦੀਪ ਸਿੰਘ ਕਹਿੰਦੇ ਨੇ ਧੋਬੀ ਦੀ ਗੱਲ ਸੁਣ ਕੇ ਘਰ ਵਾਲੇ ਨੂੰ ਹੀ ਘਰੋਂ ਬਾਹਰ ਕੱਢਣ ਵਾਲੇ ਕਮੀਨੇ ਹਨ। ਮੈਂ ਇਹਦੇ ਤੇ ਨਹੀਂ ਕੋਈ ਕਮੈਂਟ ਕਰਦਾ, ਫਿਰ ਨਹੀਂ ਤਾਂ ਕਹਿੰਦੇ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਤੁਸੀਂ ਠੇਸ ਪਹੁੰਚਾਉਂਦੇ ਹੋ। ਰਾਜਵਿੰਦਰ ਸਿੰਘ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਆਲ ਦਿਸ ਡਰਟੀ ਵਰਕ ਆਫ ਟੈਰਰਿਸਟ ਇੰਡੀਅਨ ਸਟੇਟ ਇਜ਼ ਗੋਇੰਗ ਟੂ ਇਵੈਂਚੁਅਲੀ ਬ੍ਰਿੰਗ them ਡਾਊਨ। ਇਹ ਬਿਲਕੁਲ ਤੁਸੀਂ ਠੀਕ ਕਿਹਾ ਹੈ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਔਰ ਅਲਟੀਮੇਟਲੀ ਇਹ ਜਦੋਂ ਇਹਨਾਂ ਦਾ ਹੁਣ ਇਹ ਬੈਲੈਂਸ ਖਰਾਬ ਹੋਇਆ, ਮਾਯੂਸੀ ਵੀ ਹੈ, ਫਰਸਟ੍ਰੇਸ਼ਨ ਵੀ ਹੈ, ਇਹ ਜਿਹੜਾ ਇਸ ਕਿਸਮ ਦੀਆਂ ਹਰਕਤਾਂ ਕਰ ਰਹੇ ਨੇ, ਇਹ ਇਹਨਾਂ ਦਾ ਦੱਸ ਰਿਹਾ ਕਿ ਵੀ ਇਹ ਐਂਡ ਇਹਨਾਂ ਦਾ ਨੇੜੇ ਹੈ। ਹੁਣ ਅਸੀਂ ਮੋਦੀ ਦੇ 3 ਰੋਜ਼ਾ ਅਮਰੀਕਾ ਦੌਰੇ ਦੇ ਉੱਤੇ ਪਿਛਲੇ ਦਿਨਾਂ 'ਚ ਗੱਲਬਾਤ ਕੀਤੀ, ਉਹ ਫਲॉप ਤਾਂ ਹੋਇਆ ਹੀ ਹੋਇਆ। ਜਾਣ ਤੋਂ ਬਾਅਦ ਵੀ ਜਿਹੜੀ ਜਿਹਨੂੰ ਕਹਿੰਦੇ ਨੇ ਤੋਏ ਹੋ ਰਹੀ ਹੈ। ਵਾਈਟ ਹਾਊਸ ਨੇ ਜਿਹੜਾ ਉਹ ਕੰਡੈਮ ਕੀਤਾ ਜੋ ਵਾਲ ਸਟਰੀਟ ਜਰਨਲ ਦੀ ਸਬਰੀਨਾ ਸਿੱਦੀਕੀ ਦੇ ਨਾਲ ਹੋਇਆ। ਪੂਰਾ ਵਾਈਟ ਹਾਊਸ ਖੜਿਆ। ਬਰਾਕ ਓਬਾਮਾ ਨੇ ਤਾਂ ਪਹਿਲਾਂ ਹੀ ਉਸ ਦੀ ਮਿੱਟੀ ਜਿਹੜੀ ਹੈ ਉਹ ਪੱਟਤੀ ਸੀ CNN ਦੇ ਇੰਟਰਵਿਊ ਰਾਹੀਂ। ਔਰ ਫਿਰ ਭਾਰਤ ਦੇ ਵਿੱਚ ਵੀ ਜਿਹੜੇ ਬੈਠੇ ਹੁੰਦੇ ਨੇ ਯੂਟਿਊਬਰ, ਜਿਨ੍ਹਾਂ ਨੂੰ ਅਦਰਵਾਈਜ਼ ਦਾ ਉਹਨਾਂ ਦੀ ਰੋਟੀ ਰੋਜ਼ੀ ਵੀ ਚੋਂ ਹੀ ਨਿਕਲਦੀ ਹੈ ਕਿ ਵੀ ਇੱਕ ਤਾਂ ਮੋਦੀ ਕਹੇ ਨੇ, ਇੱਕ ਉਹ ਨੇ ਜਿਹੜੇ ਆਜ਼ਾਦ ਹੋਣ ਦੀ ਗੱਲ ਕਰਦੇ ਨੇ, ਪਰ ਅਲਟੀਮੇਟਲੀ ਉਹ ਵੀ ਦੇਖ ਰਹੇ ਹੁੰਦੇ ਨੇ ਵੀ ਸ਼ਿਕਾਰ ਕਿਨੇ ਮਾਰਿਆ। ਉਹ ਮਰੇ ਸ਼ਿਕਾਰ ਦੇ ਉੱਤੇ ਫਿਰ ਉਹ ਜਿਹੜਾ ਉਹ ਚੀਕਾਂ ਮਾਰ ਰਹੇ ਹੁੰਦੇ ਨੇ ਵੀ ਜਿਵੇਂ ਉਹਨਾਂ ਨੇ ਮਾਰਿਆ ਹੋਇਆ। ਸੋ ਉਹ ਵੀ ਆਪਣੇ ਸਵਾਦ ਲੈ ਰਹੇ ਨੇ। ਮੋਦੀ ਕਾ ਕਿਆ ਹੁਆ, मोदी ने जो अंग्रेज़ी बोली, अंग्रेज़ी कैसे अमरीकों को हसास आके मारा, अंग्रेज़ी की भी टांगें तोड़ दी। फिर वो कहते हैं भी टैलीप्रॉम्प्टर के उत्ते जिहड़ा लिखिया भी उत्तों पढ़िया नहीं जाता। बहुतिਆਂ ਨੂੰ लगता कि मोदी एलोक्वेंट और उस लैवल का जिहड़ा वो फिलबदी बोलण वाला है जिसनों बहुत वड्डी, पर वो हमेशा टैलीप्रिंटर हुंदा सामने, उस भी भुल जाता बोलणों। सो जिहड़ा इमेज बनाया होया उन्होंने मीडिया ने लेकिन हुण ये सी कि भी भारत की करेगा। असी देखिया भी सीतारमन ने BJP ऑफिस जाके ओबामा दे उत्ते ही चार्ज लाया भी तू तो 8 मुसलमान देशों बंबार्डमेंट की सी 8 के जे। फिर उन्हां दा असम का चीफ मिनिस्टर बोलिया कि जी पहला असी इत्थों दे हुसैन ओबामा नाल निबड़ लईए, फिर असी जावांगे वाशिंगटन भी। सो सारे दे थल्ले फर्दर ਇੱਥੇ ਵਾਲ ਸਟਰੀਟ ਜਰਨਲ, ਵਾਸ਼ਿੰਗਟਨ ਪੋਸਟ ਨੇ ਇਸ ਖਬਰ ਨੂੰ ਚੁੱਕਿਆ। ਅਸੀਂ ਦੇਖ ਰਹੇ ਸੀ ਵੀ ਮੋਦੀ ਨਹੀਂ ਬੋਲਿਆ ਜਾਂ ਉਸ ਦਾ ਫੋਰਨ ਮਿਨਿਸਟਰ S ਜੈ ਸ਼ੰਕਰ ਨਹੀਂ ਬੋਲਿਆ ਵੀ ਇਹ ਕੀ ਹੋਏਗਾ। ਮੋਦੀ ਨੇ ਜਿਹੜਾ ਉਹ ਕੱਢਿਆ ਆਪਣਾ ਹੁਣ ਨਵਾਂ ਅਸਤਰ ਆਪਣੇ ਉਸ ਆਰਮਰੀ ਚੋਂ, ਯੂਨੀਫਾਰਮ ਸਿਵਲ ਕੋਡ। ਹੁਣ ਵਕਤ ਨਹੀਂ ਹੈ ਕਿ ਮੈਂ ਐਕਸਪਲੇਨ ਕਰਾਂ ਕੀ ਹੈ, ਪਰ ਇੱਕ ਗੱਲ ਮੈਂ ਇੰਨੀ ਕਹਿਣੀ ਚਾਹੁੰਦਾ ਹਾਂ ਵੀ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਅਨੰਦਪੁਰ ਦੇ ਮਤੇ ਦੀ ਮੰਗ ਸੀ, ਸਿੱਖਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਜਿਵੇਂ ਮੁਸਲਿਮ ਪਰਸਨਲ ਲਾਅ ਹੈ, ਜਿਵੇਂ ਯਹੂਦੀਆਂ ਦਾ, ਈਸਾਈਆਂ ਦਾ, ਪਾਰਸੀਆਂ ਦਾ, ਕਿ ਉਹਨਾਂ ਦੇ ਧਾਰਮਿਕ ਰਸਮੋ ਕਰਮ ਤੇ ਜਾਂ ਉਹਨਾਂ ਦਾ ਉੱਤਰਾਧਿਕਾਰ ਦਾ ਅਧਿਕਾਰ, ਮੈਰਿਜ ਦਾ, ਉਹ ਸਾਡਾ ਵੀ ਸਿੱਖ ਪਰਸਨਲ ਲਾਅ ਬਣਾਇਆ ਜਾਏ। ਔਰ ਉਸ ਦੇ ਲਈ ਈਵਨ ਉਹਨਾਂ ਜ਼ਮਾਨਿਆਂ 'ਚ ਡਾਕਟਰ ਗੁਰਨਾਮ ਸਿੰਘ ਧੀਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸੀ, ਉਹਨਾਂ ਨੂੰ ਚਾਚਾ ਚੰਡੀਗੜ੍ਹੀਆ ਉਹਨਾਂ ਦਾ ਪੈਨ ਨੇਮ ਸੀ, ਉਹਦੇ ਥੱਲੇ ਉਹ ਹਾਸਰਸ ਦਾ ਦੀਆਂ ਲਿਖਤਾਂ ਵੀ ਲਿਖਦੇ ਸੀ, ਵੈਰੀ ਪੋਪੂਲਰ। ਉਹਨਾਂ ਨੂੰ ਇਹ ਟਾਸਕ ਦਿੱਤੀ ਗਈ ਸੀ ਅਕਾਲੀ ਦਲ ਵੱਲੋਂ ਕਿ ਉਹ ਸਿੱਖ ਪਰਸਨਲ ਲਾਅ ਬਣਾਉਣ। ਮੈਂ ਇਸ ਲਈ ਕਹਿ ਰਿਹਾ
ਕਿ ਸਿੱਖਾਂ ਨੂੰ ਇਹ ਲੱਗਦਾ ਸੀ ਕਿ ਭਾਈ ਸਾਨੂੰ ਤਾਂ ਇਹਨਾਂ ਨੇ ਹਿੰਦੂ ਜਿਹੜਾ ਸਕਸੈਸ਼ਨ ਐਕਟ ਹੈ ਜਾਂ ਹਿੰਦੂ ਕੋਡ ਬਿੱਲ ਇਹਦਾ ਓਵਰਆਲ ਹੈ, ਉਸ ਹਿੰਦੂ ਕੋਡ ਬਿੱਲ 'ਚ ਫਿਰ ਹਿੰਦੂ ਮੈਰਿਜ ਐਕਟ ਹੈ, ਸਕਸੈਸ਼ਨ ਐਕਟ ਹੈ, ਐਡੋਪਸ਼ਨ ਐਂਡ ਮਾਈਨੋਰਿਟੀ ਐਕਟ ਹੈ, ਗਾਰਡੀਅਨਸ਼ਿਪ ਐਕਟ ਹੈ, ਇਹ 4 ਜਿਹੜੇ ਨੇ ਉਹਦੇ 'ਚ ਹਿੰਦੂ ਕੋਡ ਬਿੱਲ ਦੇ ਥੱਲੇ ਨੇ ਵੀ ਸਾਨੂੰ ਇਹ 'ਚੋਂ ਕੱਢੋ ਤੇ ਸਾਡਾ ਵੀ ਇਵੇਂ ਹੀ ਪਰਸਨਲ ਲਾਅ ਹੋਏ ਜਿਵੇਂ ਮੁਸਲਮਾਨਾਂ ਦਾ, ਕਿਉਂਕਿ ਇਹ ਪਹਿਲਾਂ ਤੋਂ ਐਗਜ਼ਿਸਟ ਕਰਦਾ ਸੀ ਅੰਗਰੇਜ਼ ਪੀਰੀਅਡ ਤੋਂ ਹੀ। ਔਰ ਜਿਹੜੇ ਮੁਸਲਮਾਨ ਲੀਡਰਾਂ ਨੇ, ਕਿਉਂਕਿ ਮੁਸਲਮਾਨ ਅੱਧੋ ਅੱਧ ਹੋਏ ਜੇ, ਅੱਜ ਅਸੀਂ ਦੇਖਦੇ ਹਾਂ ਕਿ 20-22 ਮਿਲੀਅਨ ਪਾਕਿਸਤਾਨ 'ਚ ਨੇ, ਇੰਨੇ ਕਿ ਇੱਧਰ ਵੀ ਹੋ ਗਏ, ਕਿਉਂਕਿ ਇੱਕ ਤਬਕਾ ਜਿਹੜਾ ਨੈਸ਼ਨਲਿਸਟ ਸੀ, ਜਿਹੜਾ ਗਾਂਧੀ, ਨਹਿਰੂ, ਦੂਜੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਨ੍ਹਾਂ ਨੂੰ ਲੀਡ ਕਰ ਰਿਹਾ ਸੀ, ਉਹ ਇੱਕ ਸੈਕੂਲਰ ਇੰਡੀਆ ਦੇ ਵਿੱਚ ਰਹਿਣ ਦੇ ਲਈ ਇਸ ਲਈ ਵੀ ਰਾਜ਼ੀ ਹੋਏ ਕਿ ਉਹਨਾਂ ਨੂੰ ਇਹ ਗਰੰਟੀਜ਼ ਮਿਲੀਆਂ ਕਿ ਮੁਸਲਿਮ ਪਰਸਨਲ ਲਾਅ, ਉਹਨਾਂ ਦੇ ਦੂਜੇ ਤੀਜੇ ਜਿਹੜੇ ਨੇ ਮਜ਼ਹਬੀ ਜਿਹੜਾ ਮਾਈਨੋਰਿਟੀਜ਼ ਇੰਸਟੀਟਿਊਸ਼ਨਸ, ਅਲੀਗੜ੍ਹ ਮੁਸਲਿਮ, ਉਹ ਉਵੇਂ ਹੀ ਕਾਇਮ ਰਹਿਣਗੀਆਂ। ਔਰ ਉਹ ਸਿੱਖ ਤਾਂ ਇਹ ਮੰਗਦੇ ਸੀ ਕਿ ਵੀ ਸਾਨੂੰ ਤੁਸੀਂ ਇਹ ਦਿਓ ਮੁਸਲਿਮ ਪਰਸਨਲ ਲਾਅ ਦੇ ਉੱਤੇ। ਇਸੇ ਤਰ੍ਹਾਂ ਇੱਕ ਸਟੇਜ ਤੇ ਅਕਾਲੀ ਜਿਹੜੇ ਨੇ, ਇਹ ਵੀ ਜਦੋਂ ਸਿੱਖ ਹੋਮਲੈਂਡ ਦੀ ਮੰਗ ਅਜੇ ਪੂਰੀ ਨਹੀਂ ਸੀ ਮੰਗੀ ਗਈ, ਉਦੋਂ ਇਹ ਵੀ ਸੀ ਕਿ ਆਰਟੀਕਲ 370 ਪੰਜਾਬ 'ਚ ਲਾਗੂ ਕੀਤਾ ਜਾਏ, ਕਿਉਂਕਿ ਕਸ਼ਮੀਰ ਦਾ ਜਿਹੜਾ ਆਪਣਾ ਝੰਡਾ ਸੀ, ਆਪਣਾ ਨੈਸ਼ਨਲ ਐਂਥਮ ਸੀ, ਆਪਣੀ ਔਰ ਇਹ ਸ਼ੇਖ ਅਬਦੁੱਲੇ ਦੇ ਨਾਲ ਜਿਹੜਾ ਐਗਰੀਮੈਂਟ ਸੀ, ਜਿਹਦੇ ਕਰਕੇ ਇੰਡੀਅਨ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਮੌਜੂਦ ਸੀ। ਹੁਣ ਇੱਕ ਗੱਲ ਜਿਹੜੀ ਮੈਂ ਅੱਜ ਦੇ ਪ੍ਰੋਗਰਾਮ 'ਚ, ਅੱਜ ਦੀ ਆਵਾਜ਼ 'ਚ ਵੀ ਕਹੀ, ਮੈਂ ਕਿਹਾ ਵੀ ਇੱਕ ਜਿਹੜਾ ਸਾਨੂੰ ਇਹ ਹੁੰਦਾ ਸੀ ਕਿ ਸਾਡੇ ਅਕਾਲੀ ਲੀਡਰਾਂ ਨੇ ਚਲੋ ਆਜ਼ਾਦ ਮੁਲਕ ਤਾਂ ਨਹੀਂ ਲਿਆ, ਕਾਇਦੇ ਆਜ਼ਮ ਦੀ ਗੱਲ ਵੀ ਨਹੀਂ ਮੰਨੀ, ਘੱਟੋ ਘੱਟ ਇਹਨਾਂ ਤੋਂ ਹੀ ਕੋਈ ਲਿਖਤੀ ਲੈ ਲੈਂਦੇ, ਕਾਂਗਰਸ ਤੋਂ ਜਾਂ ਦੂਜਿਆਂ ਕੋ, ਭਾਈ ਸਾਨੂੰ ਕੋਈ ਕਨਸਟੀਟਿਊਸ਼ਨਲ ਰਾਈਟ ਲੈ ਲੈਂਦੇ। ਹੁਣ ਉਹ ਚਾਰਜ ਅਸੀਂ ਨਹੀਂ ਲਾਵਾਂਗੇ ਅਕਾਲੀਆਂ ਤੇ ਕਦੇ ਵੀ, ਕਿਉਂਕਿ ਜਿਨ੍ਹਾਂ ਨੇ ਕਨਸਟੀਟਿਊਸ਼ਨਲ ਰਾਈਟ ਲਏ ਸੀ, ਜੇ ਸ਼ੇਖ ਅਬਦੁੱਲਾ ਨੇ ਪਾਕਿਸਤਾਨ ਜੁਆਇਨ ਕਰਨ ਦੀ ਥਾਂ ਇੱਧਰ ਕੀਤਾ, ਉਹਨਾਂ ਦਾ ਕੀ ਹਾਲ ਕਰਤਾ। ਤੇ ਜਿਹੜੀ ਲੀਡਰਸ਼ਿਪ ਮੁਸਲਮਾਨਾਂ ਦੀ ਸੈਕੂਲਰ ਇੰਡੀਆ ਦੇ ਨਾਲ ਆਈ, ਡਾਕਟਰ ਅਬੁਲ ਕਲਾਮ ਆਜ਼ਾਦ, ਅੱਜ ਜਦੋਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਹੋ ਰਹੀ ਹੈ, ਤੇ ਇਹਦਾ ਮਤਲਬ ਇਹ ਹੈ ਕਿ ਈਵਨ ਮੁਸਲਮਾਨਾਂ ਦੀ ਆਈਡੈਂਟਿਟੀ ਦੇ ਨਾਲ ਜੁੜਿਆ ਹੋਇਆ ਪਰਸਨਲ ਲਾਅ ਖਤਮ ਕਰ ਦੇਣਾ ਔਰ ਉਹਦੇ ਥੱਲੇ ਯੂਨੀਫਾਰਮ ਸਿਵਲ ਕੋਡ। ਚਲੋ ਇੱਕ ਗੱਲ ਦੀ ਮੈਨੂੰ ਤਸੱਲੀ ਹੈ ਵੀ ਜਿਹੜੇ ਬਾਦਲ, ਸੁਖਬੀਰ ਬਾਦਲ ਐਂਡ ਕੰਪਨੀ ਨੇ ਜਦੋਂ ਆਰਟੀਕਲ 370 ਖਤਮ ਕੀਤਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਮਿਨਿਸਟਰ ਸੀ, ਉਹ ਨਾਲ ਉਹਨਾਂ ਦੇ ਵੋਟ ਪਾਏ ਉਹਨੇ ਮੋਦੀ ਦੇ। ਅਰਵਿੰਦ ਕੇਜਰੀਵਾਲ ਵੀ ਅੱਗੇ ਅੱਗੇ ਵੋਟਾਂ ਪਾਉਣ ਨੂੰ ਸੀ। ਹੁਣ ਜਦੋਂ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਯੂਨੀਫਾਰਮ ਸਿਵਲ ਕੋਡ ਦਾ ਜਿਹੜਾ ਹਥਿਆਰ ਕੱਢਿਆ, ਉਹਨੇ ਅਸਤਰ, ਕਿ ਵੀ ਅਮਰੀਕਾ ਨੂੰ ਵੀ ਜਵਾਬ ਦਿੱਤਾ, ਲਓ ਤੁਸੀਂ ਤਾਂ ਮੁਸਲਮਾਨ ਮਾਈਨੋਰਿਟੀ ਦੀ ਗੱਲ ਕਰਦੇ ਆ, ਅਸੀਂ ਤਾਂ ਜਿਹੜਾ ਉਹਨਾਂ ਦੇ ਲਈ ਬਣਿਆ ਲਾਅ ਹੈ ਇਸਲਾਮਿਕ ਪਰਸਨਲ ਲਾਅ, ਉਹਨੂੰ ਖਤਮ ਕਰਕੇ ਯੂਨੀਫਾਰਮ ਸਿਵਲ ਕੋਡ ਬਣਾ ਦੇਵਾਂਗੇ। ਔਰ ਵਿਦ ਇਨ ਇੰਡੀਆ ਹਿੰਦੂਆਂ ਨੂੰ ਇਹ ਮੈਸੇਜ ਦਿੱਤਾ ਕਿ ਜੇ ਅਸੀਂ ਕੋਈ ਇੰਟਰਨੈਸ਼ਨਲ ਪ੍ਰਚਾਰ ਤੋਂ ਘਬਰਾਉਣ ਵਾਲੇ ਨਹੀਂ ਹੈ ਕਿ ਜੇ ਅਸੀਂ ਹਿਊਮਨ ਰਾਈਟ ਵਾਇਓਲੇਟ ਕਰ ਰਹੇ, ਅਸੀਂ ਕਨਸਟੀਟਿਊਸ਼ਨ ਵੀ ਬਦਲ ਦੇਣਾ। ਔਰ ਉਹੀ ਅਰਵਿੰਦ ਕੇਜਰੀਵਾਲ ਸਭ ਤੋਂ ਮੂਰਲਿਆਂ ਜੱਜ ਨੇ ਕਿਹਾ ਜੀ ਅਸੀਂ ਇਨ ਪ੍ਰਿੰਸੀਪਲ ਸਪੋਰਟ ਦਿੰਦੇ ਆ ਯੂਨੀਫਾਰਮ ਸਿਵਲ ਕੋਡ ਨੂੰ। ਘੱਟੋ ਘੱਟ ਅਕਾਲੀਆਂ ਦੇ ਸਪੋਕਸਮੈਨ ਨੇ ਇਹ ਕਿਹਾ ਵੀ ਨਹੀਂ, ਇਹ ਨਹੀਂ ਟੁੱਟਣਾ ਚਾਹੀਦਾ, ਕਿਉਂਕਿ ਇਹਦੇ ਨਾਲ ਮਾਈਨੋਰਿਟੀਜ਼ ਔਰ ਟਰਾਈਬਲਸ ਲੋਕ ਇਨਸਿਕਿਉਰ ਹੋਣਗੇ। ਹੁਣ ਬੇਸ਼ੱਕ ਸਾਡਾ ਤਾਂ ਕੋਈ ਲਾਅ ਸੀ, ਤਾਂ ਪਹਿਲਾਂ ਹੀ ਹਿੰਦੂ ਹੈ, ਬਣਾਇਆ ਹੋਇਆ ਉਹਨਾਂ ਨੇ ਕਨਸਟੀਟਿਊਸ਼ਨਲੀ, ਪਰ ਸਾਨੂੰ ਇਹ ਹੈ ਕਿ ਜੇ ਇਹ 200 ਮਿਲੀਅਨ ਮੁਸਲਮਾਨਾਂ ਨਾਲ ਜੋ ਹੋਣ ਜਾ ਰਿਹਾ ਹੈ, ਉਹਦੇ ਥੱਲੇ ਤਾਂ ਇਹੀ ਜਦੋਂ ਕਹਿੰਦੇ ਨੇ ਕਿ ਸਾਰੇ ਹੀ ਹਿੰਦੂਤਵਾਦ ਨੇ। ਹੁਣ ਜਦੋਂ ਤੱਕ ਮੁਸਲਿਮ ਪਰਸਨਲ ਲਾਅ ਐਗਜ਼ਿਸਟ ਕਰਦਾ ਹੈ, ਉਦੋਂ ਤੱਕ ਮਾਈਨੋਰਿਟੀ ਦਾ ਸਟੇਟਸ ਕਾਇਮ ਰਹਿੰਦਾ ਹੈ। ਤੇ ਜੇ ਇਹ ਵੀ ਟੁੱਟਦਾ, ਔਰ ਕਾਂਗਰਸ ਦਾ ਵੀ ਐਵੇਂ ਅੱਧ ਪਚਦਾ ਜਾਇਆ ਜੇ ਅਸੀਂ ਵੀ ਆਰ ਨਾਟ ਫॉर ਫੋਰਸਫੁਲੀ ਇੰਪਲੀਮੈਂਟਿੰਗ ਇਟ, ਅਦਰਵਾਈਜ਼ ਇਵਨ ਕਾਂਗਰਸ ਨੇ ਵੀ ਇਹਦੇ ਤੇ ਨਹੀਂ ਖਲੋਣਾ। ਸੋ ਇਹ ਆਰਐਸਐਸ ਨੇ ਅਮਰੀਕਾ ਨੂੰ ਵੀ ਜਵਾਬ ਦਿੱਤਾ ਹੈ ਤੇ ਭਾਰਤੀ ਮੁਸਲਮਾਨਾਂ ਨੂੰ ਵੀ ਦਿੱਤਾ ਹੈ, ਜਿਨ੍ਹਾਂ ਦੀ ਨੁਮਾਇੰਦਗੀ ਜਿਸ ਥਾਟ ਦੀ ਜਦੋਂ ਜਿਹੜੇ ਲੋਕ ਕਰਦੇ ਨੇ ਕਿ ਭਾਈ ਤੁਸੀਂ ਉਹਨਾਂ ਦੇ ਉੱਤੇ ਧੱਕਾ ਨਾ ਕਰੋ। ਸੋ ਇਸ ਡਿਸਟਰਕਟਿਵ ਪਾਥ ਦੇ ਉੱਤੇ ਆਰਐਸਐਸ ਨੇ ਮੁਲਕ ਨੂੰ ਤੋਰਿਆ ਹੋਇਆ, ਮੁਲਕ ਤੁਰ ਰਿਹਾ। ਹਿੰਦੂ ਰਾਸ਼ਟਰ ਆਲਰੇਡੀ ਉਹਨਾਂ ਨੇ ਜਿਹੜਾ ਅੱਧ ਪਚਾਦ ਅਕੰਪਲਿਸ਼ ਕਰ ਲਿਆ, ਤੇ ਹੁਣ ਇਹ ਜੇ ਲਾਅ ਵੀ ਟੁੱਟਦੇ ਨੇ। ਔਰ ਜਿਵੇਂ ਉਹ ਠੀਕ ਕਹਿੰਦਾ ਸਤਪਾਲ ਮਲਿਕ ਕਿ 2024 ਦੀਆਂ ਇਲੈਕਸ਼ਨਾਂ ਤੋਂ ਬਾਅਦ ਕਦੇ ਇਲੈਕਸ਼ਨਾਂ ਨਹੀਂ ਹੋਣੀਆਂ, ਫਿਰ ਤਾਂ ਸ਼ੰਕਰਾਚਾਰੀਆ ਡਿਸਾਈਡ ਕਰਿਆ ਕਰਨਗੇ ਵੀ ਹਿੰਦੂ ਸਮਰਾਟ ਕਿਹਨੇ ਬਣਾਉਣਾ। ਹਾਲ ਦੀ ਘੜੀ ਤਾਂ ਇਹੀ ਮੋਦੀ ਨੂੰ ਹੀ ਸਮਰਾਟ ਬਣਾਇਆ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਖਤਮ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।